ਜੰਪ ਤੋਂ ਟੱਪਿਆ ਤੇ ਐਰ ਚ ਪਾ ਦੇ ਉਹ ਮੈਂ ਮਰ ਗਿਆ। ਬੰਦਾ ਸਪੋਰਟਿੰਗ ਵੇਖ ਕੇ ਤੇ ਬੱਚੇ ਚੀਖਾਂ ਮਾਰ ਸਪੋਰਟਿੰਗ ਜਿੰਨਾ ਦੀ ਮੁੱਠੀ ਜਿੰਨੀ ਘੁੱਟਣੀ ਉਸਤਾਦ ਉਹਨਾਂ ਗੁੱਸਾ ਘੁੱਟ ਲੈਣਾ। ਅੱਜ ਮੈਂ ਥੱਲੇ ਆਉਣਾ ਵੇਲੋ ਭਾਵੇਂ ਤੁਸੀਂ 4 ਦਿਨ ਹੋ ਗਏ ਮੈਨੂੰ ਕਹਿ ਰਹੇ ਆ ਮੈਂ ਤੈਨੂੰ ਸਪੋਰਟਿੰਗ ਦੇ ਥੱਲੇ ਦਊਂਗਾ। अस्सलाम वालेकुम नादरीन, टी टाइम में खुश आमदीद। नादरीन फैसलाबाद टू लाहौर भी लोग प्लस टी टाइम टी रस्ते च पीनी असी। एक गल ते सिर्फ अज गल होनी है, इको गल ते ਕੀ ਉਸਤਾਦ ਜੀ? फरीद साहब दाने साहब ਜੀ मैनू ये दस दिओ बाहर दे मुल्कां च ਹਾਂਜੀ तुसी भी नादरीन नाल बाहर दे मुल्कां च लोगां को पाकिस्तानी हिसाब नाल 10-10 करोड़ 5-5 करोड़ 3-3 करोड़ वाली गड्डी है ਹਾਂਜੀ ਬਿਲਕੁਲ नॉर्मल। ਹਾਂਜੀ और वो गड्डी च बैठे उन्होंने तबीयत नहीं खराब होंगी। तबीयत खराब तो नादरीन मुराद है कि उन्होंने आकड़ नहीं आती। ਹਾਂ ये नहीं होंदा कि भी मैं 5 करोड़ वाली गड्डी च बैठा तो हुण मैनू मतलब कि दुनिया जारी का मालक मैनू ही समझ लिया जाए। ਹਾਂਜੀ ठीक है जी, मैनू सजदे शुरू कर दिते जान। ਸਹੀ ਗੱਲ ठीक है जी, एक मिसाल आ। लेकिन पाकिस्तान च मैं अपने फैसलाबाद शहर की गल कर रहा। ਓਹੋ उस्ताद जी स्पोर्टिज गड्डी ਜਿਹੜੀ नॉर्मल गड्डी आ हर दूजे बंदे को तकरीबन ਤਕਰੀਬਨ ਹਾਂ स्पोर्टिज ਬਿਲਕੁਲ 2 ਵਾਰੀ 3 ਵਾਰੀ 4 ਵਾਰੀ मैं चीज़ देखी है कि फैसलाबाद च मैं फैसलाबाद च क्योंकि ज़्यादा फिरीदा ते हो सकता बाकी शहरों च भी होवे। फैसलाबाद च ये आलम आ कि स्पोर्टिज जिहदे कोल है ना वो 100 चों 75 बंदे जिहड़े ने ना वो समझते ने कि सानू रोड ते बंदे मारन की भी इजाजत मिल गई है। ਓਏ ਅਸੀਂ ਜਿਹਦੇ ਉੱਤੋਂ ਮਰਜ਼ੀ ਗੱਡੀ ਲੰਘਾ ਦਈਏ। ਹਾਂਜੀ ਠੀਕ ਹੈ ਜੀ, ਹਾਂ। ਅਸੀਂ ਜਿਹਨੂੰ ਮਰਜ਼ੀ ਕੱਟ ਕਰਾ ਦਈਏ। ਹਾਂ ਅਸੀਂ ਜਿਹਨੂੰ ਮਰਜ਼ੀ ਜਿੱਥੋਂ ਮਰਜ਼ੀ ਬਗੈਰ ਇਸ਼ਾਰੇ ਤੋਂ ਮੋੜ ਵੀ ਲਈਏ ਕਿਉਂਕਿ ਸਾਡੇ ਕੋਲ ਸਪੋਰਟ ਹੀ ਜਾ। ਹਾਂਜੀ ਇਹ ਅਸੀਂ ਬਿਲਕੁਲ 92 ਵੀ ਤੋੜੀਏ ਤੇ ਅਸੀਂ 92 ਵੀ ਤੋੜ ਦਈਏ ਤੇ ਸਾਨੂੰ ਕੋਈ ਪੁਲਿਸ ਵਾਲਾ ਰੋਕੇ ਤੇ ਅਸੀਂ ਉਹਨੂੰ ਕਹੀਏ ਓਏ ਤੂੰ ਪਾਗਲ ਆ, ਓਏ ਉਹ ਮੇਰੇ ਕੋਲ ਸਪੋਰਟ ਹੀ ਜਾ, ਤੂੰ ਮੈਨੂੰ ਹੀ ਰੋਕ ਲਿਆ। ਓਏ ਹੋਏ। ਸਾਡਾ ਇਦਾਂ ਦਾ ਹਿਸਾਬ ਬਣਿਆ ਪਿਆ ਸਹੀ ਸਪੋਰਟ ਹੀ ਜਿਹਦੇ ਕੋਲ ਆ। ਹਾਂਜੀ ਅੱਛਾ 4-5 ਵਾਕਿਆਤ ਮੇਰੇ ਨਾਲ ਹੋਏ ਨੇ ਜਾਂ ਸਪੋਰਟ ਹੀ ਜ਼ਿਆਦਾ ਸਪੋਰਟ ਹੀ ਜੀ। ਇੱਕ ਸਾਡੀ ਕੌਮ ਨੂੰ ਹੋਰ ਵੀ ਮਸਲਾ ਹੈ ਗੱਡੀਆਂ 'ਚ ਨਾਜ਼ਰੀਨ ਪਾਕਿਸਤਾਨੀਆਂ ਨੂੰ। ਉਸਤਾਦ ਜੀ ਜਿੱਧਰ ਲੱਗਦੀ ਹੈ ਨਾ ਜਿਹੜੀ ਗੱਡੀ ਦੇ ਪਿੱਛੇ ਹਾਂ ਬਿਲਕੁਲ ਓਏ ਹੋਏ 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 ਹਾਂਜੀ ਹਾਂਜੀ ਉਸਤਾਦ ਜੀ ਫਿਰ ਉਹਦੇ ਨਾਲੋਂ ਸਸਤੀ ਉਹਦੇ ਨਾਲੋਂ ਅੱਛੀ ਗੱਡੀ ਵੀ ਹੋਵੇ ਨਹੀਂ 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 ਉਹ ਚੱਲ ਗਈ ਉਹੀ ਲੈਣੀ ਹੈ। ਇਹਨਾਂ ਹਿੱਟ ਕਰਨੀ ਹੁੰਦੀ ਉਹ ਗੱਡੀ। ਹਿੱਟ ਕਰਨੀ ਹੁੰਦੀ ਹੈ ਗੱਡੀ। ਠੀਕ ਹੈ ਜੀ, ਲਾਈਕ ਇੱਕ ਵਿਡਸ ਗੱਡੀ ਹੈ। ਹਾਂਜੀ ਵਿਡਸ ਗੱਡੀ ਆ, ਵਿਡਸ ਮਸ਼ਹੂਰ ਹੋ ਗਈ ਪਾਕਿਸਤਾਨ 'ਚ। ਹਾਂਜੀ ਵਿਡਸ 100 ਗੱਡੀ ਵਿਡਸ ਵਰਗੀ ਕੰਪਨੀਆਂ ਦੀ ਹੈਗੀ। ਮੈਂ ਘੱਟ ਦੱਸੀ, ਇਸ ਤੋਂ ਜ਼ਿਆਦਾ ਹੀ ਹੋਣੀ। ਹਾਂਜੀ ਸੇਮ ਕੈਟਾਗਰੀ ਵਿਡਸ ਨਾਲੋਂ ਸਸਤੀ, ਉਹਦੇ ਨਾਵਾਂ ਦਾ ਵੀ ਨਹੀਂ ਪਤਾ। ਸਹੀ ਲਾਈਕ ਪਾਕਿਸਤਾਨ 'ਚ ਇੱਕ ਗੱਡੀ ਫਿਰਦੀ ਹੁੰਦੀ ਹੈ ਮਿਟਸੂਬਿਸ਼ੀ ਦੀ ਮਿਰੇਜ MIRAG ਮਿਰਾਜ ਉਹਨੂੰ ਕਹਿ ਲਓ, ਮਿਰੇਜ ਜਾਂ ਮਿਰਾਜ ਮਿਟਸੂਬਿਸ਼ੀ ਦੀ। ਉਸਤਾਦ ਜੀ ਵਿਡਸ ਨੂੰ ਜੁੱਤੀਆਂ ਮਾਰਦੀ ਹੈ ਗੱਡੀ। ਅੱਛਾ ਜੀ ਹਾਂਜੀ ਕੀ ਬਦਤਮੀਜ਼ ਹੋ। ਮੈਂ ਤੁਹਾਨੂੰ ਦੱਸਦਾ ਨਾ, ਨਹੀਂ ਵਿਡਸ ਬਦਤਮੀਜ਼ ਆ, ਉਹਨੂੰ ਰੋਕਣ ਲਈ ਜੁੱਤੀਆਂ ਮਾਰਦੀ। ਅੱਛਾ ਅੱਛਾ ਉਹਦੇ ਨਾਲੋਂ ਕਮ ਸੇ ਕਮ 7-8 ਲੱਖ ਰੁਪਏ ਸਸਤੀ ਹੈ, ਯਾਨੀ ਸੇਮ ਮਾਡਲ ਹੋਵੇ, ਹਾਂ ਹਾਂ ਸੇਮ ਹੋਵੇ ਸਾਰਾ ਕੁਝ, ਉਹਦੇ ਨਾਲੋਂ 7-8 ਲੱਖ ਰੁਪਏ ਸਸਤੀ ਹੈ। ਹਾਂਜੀ ਕੀ ਹੈ ਜੀ, ਪਾਰਟਸ ਨਹੀਂ ਲੱਭਦੇ ਵਿਡਸ ਦੇ ਪਾਰਟ। ਉਹ ਜਦੋਂ ਇੱਕ ਗੱਡੀ ਜ਼ਿਆਦਾ ਹੋਣੀ ਉਹਦੇ ਫਿਰ ਪਾਰਟਸ ਵੀ ਲੋਕਾਂ ਨੇ ਮੰਗਵਾ ਲੈਣੇ ਨੇ, ਹਾਂਜੀ ਜ਼ਾਹਰੀ ਗੱਲ ਆ। ਬਿਲਕੁਲ ਉਸਤਾਦ ਜੀ ਮਿਟਸੂਬਿਸ਼ੀ ਜਿਹੜੀ ਆ ਉਹਨੂੰ ਤੁਸੀਂ ਡਰਾਈਵ ਕਰੋ ਸ਼ਹਿਰ ਦੇ ਅੰਦਰ 20 ਕਿਲੋਮੀਟਰ, ਹਾਂ ਸ਼ਹਿਰ ਤੋਂ ਬਾਹਰ 28-30 ਕਿਲੋਮੀਟਰ ਉਹਦੀ ਐਵਰੇਜ ਆ। ਇੰਨਾ ਆਲਾ ਉਹਦਾ ਪੈਟਰੋਲ ਸਿਸਟਮ ਆ, ਅੱਛਾ ਹਰ ਤਰ੍ਹਾਂ ਦੀ ਉਹਦੇ ਚ ਸਹੂਲਤ ਆ, ਫੁੱਲ ਆਪਸ਼ਨ ਗੱਡੀ ਹੈ। ਯਾਨੀ ਉਹ ਈਕੋ ਸਿਸਟਮ ਕਿ ਤੁਸੀਂ ਚੌਂਕ 'ਚ ਖਲੋਤੇ ਉਹਦਾ ਇੰਜਨ ਬੰਦ ਹੋ ਗਿਆ, ਉਸ ਤੋਂ ਬਾਅਦ ਤੁਸੀਂ ਰੇਸ ਦਿੱਤੀ ਤੇ ਇੰਜਨ ਸਟਾਰਟ ਹੋ ਗਿਆ, ਉਹ ਹਰ ਚੀਜ਼ ਆ। ਅੱਛਾ ਔਰ 1000 ਸੀਸੀ ਆ। ਠੀਕ ਹੈ ਜੀ, 1000 ਵੀ ਆ, 1300 ਮੇਰਾ ਹਾਲ ਸੀਸੀ ਵੀ ਆ। ਹਾਂ ਉਸਤਾਦ ਜੀ ਸੁਭਾਨ ਅੱਲਾ ਗੱਡੀ ਹੈ, ਹਾਂ ਲੇਕਿਨ ਕੀ ਨਹੀਂ ਵਿਡਸ ਮਸ਼ਹੂਰ ਹੋ ਗਈ। ਵਾਇਰਲ ਗੱਡੀ ਉਸਤਾਦ ਜੀ ਜਿਹੜੀ ਵਾਇਰਲ ਹੋ ਗਈ ਜਿਹਦਾ ਮਹਿਰਾਨ। ਹਾਂਜੀ ਹਾਂਜੀ ਠੀਕ ਹੈ ਜੀ, ਓਹੋ ਮਹਿਰਾਨ ਤੋਂ ਚੰਗੀ ਖੈਬਰ ਵੀ ਸਿੱਖ। ਮਹਿਰਾਨ ਤੋਂ ਚੰਗੀ ਖਾਮੋਸ਼ੀ, ਆਹੋ ਮਹਿਰਾਨ ਤੋਂ ਚੰਗੀ ਸੁਜ਼ੂਕੀ ਦੀ ਜਿਹੜੀ 110 ਮੋਟਰਸਾਈਕਲ ਨਹੀਂ, ਹਾਂਜੀ। ਇਹਦੀ ਸਸਪੈਂਸ਼ਨ ਮਹਿਰਾਨ ਨਾਲੋਂ ਚੰਗੀ ਆ। ਹਾਂਜੀ ਹਾਂਜੀ ਕੰਫਰਟੇਬਲ ਮਹਿਰਾਨ ਨਾਲੋਂ ਜ਼ਿਆਦਾ ਹੀ ਇਹ ਮੋਟਰਸਾਈਕਲ ਹੋ ਕੇ। ਇਸ ਤਰ੍ਹਾਂ ਹੀ ਸੁਜ਼ੂਕੀ ਵਾਲੀ ਜਿਹੜੀ ਮੋਟਰਸਾਈਕਲ ਆ 110 GD 110, ਤੇ ਫਿਰ ਉਹਦੇ ਮਗਰ ਮੰਜੀ ਬੰਨ ਲਿਆ ਕਰੀ। ਉਸਤਾਦ ਜੀ ਮੰਜੀ ਦੀ ਨਹੀਂ ਗੱਲ, ਤੁਸੀਂ ਉਹਦੇ ਤੇ ਬਹਿ ਕੇ ਲਾਹੌਰ ਜਾਓ, ਹਾਂਜੀ 150 ਕਿਲੋਮੀਟਰ ਤੱਕ ਤੁਹਾਨੂੰ ਥਕਾਵਟ ਨਹੀਂ ਫੀਲ ਹੋਣੀ। ਮਹਿਰਾਨ 40 ਕਿਲੋਮੀਟਰ ਤੋਂ ਬਾਅਦ ਤੂੰ ਨਾਲ ਦੇ ਨੂੰ ਕਹਿਣਾ, ਤੂੰ ਅੰਮੀ ਨੂੰ ਹੀ ਕਹੀ ਜਾਣਾ ਅੰਮੀ ਤੁਸੀਂ ਚਲਾਓ।
ਉਸਤਾਦ ਜੀ ਮੇਰੀ ਗੱਲ ਤੇ ਸੁਣੋ। ਅੰਮੀ ਨੇ ਕਹਿਣਾ ਬੁੱਤਨ ਮੈਨੂੰ ਨਹੀਂ ਚਲਾਉਣੀ ਆਉਂਦੀ, ਨਹੀਂ ਅੰਮੀ ਤੁਸੀਂ ਚਲਾਓ ਭਾਵੇਂ ਮਾਰ ਦੇਣਾ ਕਿਤੇ। ਉਹਨਾਂ ਦਾ ਵਸ ਨਹੀਂ ਚੱਲਦਾ। ਉਹ ਚਾਹੁੰਦੇ ਨੇ ਵੀ ਅਸੀਂ ਜਿੱਥੋਂ ਗੱਡੀ ਕੱਢ ਲਈਏ ਨਾ, ਹਾਂਜੀ। ਉਸ ਤੋਂ ਬਾਅਦ ਜਿਹੜਾ ਬੰਦਾ ਦੇਖੇ ਨਾ ਸਪੋਰਟ ਜਾ ਰਹੀ, ਉਹ ਆਪਣੀ ਗੱਡੀ ਨਹਿਰ 'ਚ ਲਾ ਲਵੇ। ਓਏ ਹੋਏ ਹੋਏ। ਅਗਰ ਕੋਈ ਮੋਟਰਸਾਈਕਲ ਵਾਲਾ ਵਾ ਤਾਂ ਇੱਧਰ ਨੂੰ ਮੋੜ ਦੇਵੇ। ਸਾਈਕਲ ਵਾਲਾ ਤੇ ਵੈਸੇ ਹੀ ਖੁਦਕੁਸ਼ੀ ਕਰ ਲਵੇ ਨਾ ਉੱਥੇ ਖਲੋਤਾ ਹੀ। ਹਾਂਜੀ ਸਪੋਰਟ ਜਾਣ ਦੀ ਹੋਵੇ ਤੇ ਜਿਵੇਂ ਉਹ ਫਿਲਮਾਂ ਦੇ ਵਿੱਚ ਨਹੀਂ ਸੀ ਕਰਦੇ, ਹਾਂ ਕੂੜਾ ਕੂਟਾ ਪਾ, ਹਾਂ ਇਦਾਂ ਕਰਕੇ ਲੋਕੀ ਬਾਰੀਆਂ ਵਾਲੇ ਜ਼ਿਆਦਾਤਰ ਜਿਹੜੇ ਸਾਰਿਆਂ ਦੇ ਨਹੀਂ ਗੱਲ ਕਰ ਰਿਹਾ, ਅੱਲਾ ਨੇ ਬੜੀਆਂ ਵੱਡੀਆਂ ਗੱਡੀਆਂ ਵੀ ਲੋਕਾਂ ਕੋ, ਲੇਕਿਨ ਜਿਹੜੇ ਸਪੋਰਟੇਜ ਲੈ ਲਈ ਹੁਣ ਜਿਨ੍ਹਾਂ ਨੇ ਵਿਚਾਰਿਆਂ ਨੇ। ਨਹੀਂ ਸਪੋਰਟੇਜ ਵਾਲੇ ਵੀ ਕੁਝ ਐਸੇ ਬੜੇ ਆਲਾ ਤਰਫ ਲੋਕ ਨੇ। ਮੈਂ ਕਹਿੰਦਾ ਉਹਨਾਂ ਕੋ ਫਿਰ ਸਪੋਰਟੇਜ ਨਹੀਂ, ਉਹਨਾਂ ਕੋ ਅੱਲਾ ਨੇ ਹੋਰ ਵੀ ਬੜਾ ਕੁਝ ਦਿੱਤਾ ਹੈ। ਹਾਂਜੀ ਲੇਕਿਨ ਉਹ ਲੇਕਿਨ ਮੈਂ ਅਕਸਰੀਅਤ ਗੱਲ ਕਰ ਰਿਹਾ ਕਿ ਜਿਹੜੇ ਕਈ ਸਪੋਰਟੇਜ ਵਾਲੇ ਐਸੇ ਆ ਭਾਜੀ, ਉਹਨਾਂ ਦਾ ਦਿਲ ਕਰਦਾ ਵਾ ਵੀ ਅਸੀਂ ਇੰਜ ਕਰਕੇ ਗੱਡੀ ਕੱਢੀਏ ਤੇ ਅੱਗੇ ਇੱਕ ਮਿਸਾਲ ਕੋ ਬੰਦਾ ਦੇਖ ਲਵੇ ਨਾ ਤੇ ਉਹ ਫੜ ਕੇ ਇੱਟ ਆਪਣੇ ਸਿਰ 'ਚ ਮਾਰਨੀ ਸ਼ੁਰੂ ਕਰ ਦੇਵੇ ਕਿ ਉਹ ਮੈਂ ਸਪੋਰਟੇਜ ਵੇਖ ਲਈ, ਉਹ ਮੈਂ ਸਪੋਰਟੇਜ ਵੇਖ ਲਈ, ਉਹ ਮੈਂ ਸਪੋਰਟੇਜ, ਉਹ ਮੈਂ ਮੰਨਤ ਮੰਨੀ ਸੀ ਮੈਂ ਸਪੋਰਟੇਜ ਵੇਖਾਂਗਾ ਤਾਂ ਮੈਂ ਆਪਣੇ ਗੋਡੇ ਭੰਨ ਲਾਂਗਾ। ਇਸ ਟਾਈਪ ਦੇ ਕਰੈਕਟਰ ਮਤਲਬ ਇਹ ਸਮਝਦੇ ਨੇ। ਉਹ ਸਮਝਦੇ ਕਿ ਅਸੀਂ ਜਿੱਥੋਂ ਸਪੋਰਟਰ ਲੈ ਕੇ ਜਾਈਏ ਲੋਕੀ ਟਾਇਰਾਂ ਥੱਲੇ ਤਲੀਆਂ ਦੇ ਦੇਣ। ਕਈ ਸਪੋਰਟੇਜ ਵਾਲੇ ਜਾਂ ਵੱਡੀ ਗੱਡੀ ਵਾਲੇ ਇਦਾਂ ਦੇ ਹੁੰਦੇ ਨੇ, ਉਹ ਉੱਤੋਂ ਬਲੈਕ ਗੱਡੀ ਹੋਵੇ ਤਾਂ ਉਹਨਾਂ ਦੀ ਹੋਰ ਤਬੀਅਤ ਖਰਾਬ ਹੁੰਦੀ। ਅੱਲਾ ਮਾਫੀ, ਬੰਦੇ ਨੂੰ ਸਮਝਦੇ ਨਹੀਂ, ਬੰਦੇ ਨੂੰ ਤੇ ਉਹ ਸਮਝਦੇ ਕੱਖ ਨਹੀਂ। ਸਪੋਰਟੇਜ ਮਿਲ ਗਈ ਹੈ ਤੇ ਇਹ ਦੁਆ ਕਰਦੇ ਵੀ ਹੁਣ ਕਿਸੇ ਤਰੀਕੇ ਨਾਲ ਸੜਕ ਵੀ ਮੇਰੀ ਆਪਣੀ ਲਹਿਦਾ ਬਣ ਜੇ। ਹਾਂ ਸਪੋਰਟੇਜ ਦੇ ਰੂਟ ਲੈਦਾ ਹੁਣ ਉਹਦਾ ਨਾਮ ਹੀ ਲਿਖਿਆ ਹੋਵੇ ਸਪੋਰਟੇਜ रोड, ओनली फॉर स्पोर्टेज। हाँ स्पोर्टेज के होते हुए कोई गाड़ी यहाँ से नहीं स्पोर्टेज तो अलावा ਗੱਡੀ ਕੋਈ ਨਾ ਚੜੇ। ਔਰ ਉਹਨਾਂ ਦਾ ਵਸ ਨਹੀਂ ਚੱਲਦਾ, ਉਹ ਕਹਿਣ ਕਿ ਪੁਲਿਸ ਵਾਲਿਆਂ ਨੂੰ ਵੀ ਕਹਿ ਦਿੱਤਾ ਜਾਏ ਕਿ ਸਪੋਰਟੇਜ ਨੂੰ ਨਹੀਂ ਰੋਕਣਾ। ਤਾਜ਼ੀਮਨ ਖੜੇ ਰਹੇ, ਤਾਜ਼ੀਮਨ। ਹਾਂ ਉਹਨਾਂ ਦਾ ਵਸ ਨਹੀਂ ਚੱਲਦਾ, ਉਹ ਕਹਿਣ ਵੀ ਜਿਹਦੇ ਕੋਲ ਸਪੋਰਟੇਜ ਹੈ ਨਾ ਉਹਨੂੰ ਪੁਲਿਸ ਵਾਲੇ ਦੂਰੋਂ ਖਲੋ ਕੇ ਸਲੂਟ ਮਾਰਨ। ਹਾਂਜੀ ਸਪੋਰਟੇਜ ਮੋਟਰਵੇ ਤੇ ਚੜਨੀ ਹੋਵੇ ਤਾਂ ਟੂਲ ਪਲਾਜ਼ਾ ਢਾ ਦਿਓ, ਚੁੱਪ ਕਰਕੇ ਲੰਘ ਜਾਵੇ। ਹਾਂ ਸਹੀ ਗੱਲ ਹੈ। ਹਾਂਜੀ ਬੰਦਾ ਸਪੋਰਟੇਜ ਵੇਖ ਕੇ ਤੇ ਬੱਚੇ ਚੀਖਾਂ ਮਾਰ ਸਪੋਰਟੇਜ। ਸਹੀ ਗੱਲ। ਮੈਂ ਕਹਿੰਦਾ ਉਸਤਾਦ ਜੀ, ਮੈਂ ਇੱਕ ਗੱਡੀ ਮੈਂ ਤੁਹਾਨੂੰ ਦੱਸਾਂ, ਕਸ਼ਮੀਰ ਪੁਲ ਦੇ ਕੋਲ ਕਰੈਕਟਰ ਉਸਤਾਦ ਜੀ ਉਹਨੇ ਡੈਕ ਲਾਇਆ ਵਾ। ਅੱਛਾ ਮੈਨੂੰ ਨਹੀਂ ਪਤਾ, ਮੈਂ ਕਹਿ ਰਿਹਾ ਯਾਰ ਬੜੀ ਨਾ ਰੂਟ ਔਰ ਬੜੀ ਉਹ ਕੈਜੂਅਲ ਔਰ ਬਹੁਤ ਬਦਤਮੀਜ਼ੀ ਵਾਲੀ ਡਰਾਈਵਿੰਗ ਕਰ ਰਿਹਾ ਔਰ ਕਿਸੇ ਬੰਦੇ ਨੂੰ ਬੰਦਾ ਨਹੀਂ ਸਮਝ ਰਿਹਾ ਔਰ ਹਾਰਨ ਏਦਾਂ ਮਾਰੀ ਜਾ ਰਿਹਾ ਕਿ ਜਿਵੇਂ ਉਹ ਕਹਿਣਾ ਚਾਹ ਰਿਹਾ ਕਿ ਤੁਹਾਨੂੰ ਨਹੀਂ ਪਤਾ ਮੈਂ ਆ ਰਿਹਾ। ਤੇ ਮੇਰੀ ਗੱਡੀ ਤੇ ਲਾਗੂ ਲੰਘਾ ਤਾਂ ਮੈਨੂੰ ਉਹਦੇ ਅੰਦਰੋਂ ਨਾ ਵੂਫਰ ਦੀ ਆਵਾਜ਼ ਆਈ, ਡੈਕ ਦੀ। ਓਹੋ ਮੈਨੂੰ ਸਮਝ ਆ ਗਈ। ਇੱਕ ਹੋਰ ਗੱਲ ਹੁੰਦੀ ਜਿਵੇਂ ਢੋਲ ਦੀ ਥਾਪ ਤੇ ਨਹੀਂ ਬੰਦਾ ਮਸਤ ਹੋ ਜਾਂਦਾ, ਇਹ ਵੂਫਰ ਵੀ ਤਬੀਅਤ ਖਰਾਬ ਕਰਦਾ ਹੈ। ਜਦੋਂ ਗੱਡੀ 'ਚ ਵੂਫਰ ਚੱਲਦਾ ਨਾ, ਬੇਸਾਂ ਚੱਲਦੀਆਂ ਨੇ, ਤੁਹਾਡੀ ਤਬੀਅਤ ਚੇਂਜ ਹੋ ਜਾਂਦੀ ਹੈ। ਹਾਂਜੀ ਬਲੱਡ ਪ੍ਰੈਸ਼ਰ ਹਾਈ। ਮੇਰਾ ਦਿਲ ਕਰਦਾ ਸੀ ਮੈਂ ਇਹਨੂੰ ਜਾ ਕੇ ਦਰਵਾਜ਼ਾ ਖੜਕਾਵਾਂ ਰੋਕ ਕੇ ਨਾ ਅੱਗੇ ਤੇ ਗੱਡੀ ਲਾ ਕੇ, ਉਹਨੂੰ ਮੈਂ ਕਹਾਂ ਭਾਜੀ ਕੋਈ ਗਾਣਾ ਪੁਰਾਣਾ ਲਾ ਲਓ, ਸ਼ਾਇਦ ਜ਼ਿੰਦਗੀਆਂ ਬਚ ਜਾਣ ਲੋਕਾਂ ਤੇ ਤੁਹਾਨੂੰ ਵੀ ਅਕਲ ਆ। ਸਾਜੀ ਉਹਨਾਂ ਦਾ ਜ਼ੇਨ ਹੁੰਦਾ ਵਾ ਕਿ ਅਸੀਂ ਜਿਹੜੀ ਸ਼ਾਹਰਾਹ ਤੋਂ ਲੰਘੀਏ ਆਲੇ ਦੁਆਲੇ ਸਕੂਲਾਂ ਦੇ ਬੱਚੇ ਫੁੱਲ ਫੜ ਕੇ ਖਲੋਤੇ ਹੋਣ। ਹਾਂ ਸਪੋਰਟੇਜ ਲੰਘੀ, ਸਪੋਰਟੇਜ ਜਾ ਰਹੀ ਆ। ਸਹੀ ਗੱਲ ਆ। ਜਿਸ ਮਹੱਲੇ 'ਚ ਸਪੋਰਟੇਜ ਲੈ ਕੇ ਜਾਵੇ, ਜਾਂਦੇ ਉਹਨਾਂ ਦੀ ਤਾਜ ਪੋਸ਼ੀ ਹੋਵੇ। ਯਾਰ ਸਪੋਰਟੇਜ ਲਈ ਆ, ਸਾਡੇ ਮਹਾਪੁਰਸ਼ ਆਏ ਨੇ। ਟੁੱਟੀ ਗਲੀ 'ਚ ਵੀ ਸਪੋਰਟੇਜ ਵਾਲਾ ਰਹਿੰਦਾ ਹੋਵੇ ਨਾ ਤੇ ਉਹ ਬਾਹਰ ਐਵੇਂ ਲਿਖਾ ਦਿੰਦਾ ਇਹ ਸ਼ਾਇਰਾ ਆਮ ਨਹੀਂ ਹੈ। ਨਹੀਂ ਟੁੱਟੀ ਗਲੀ ਸਪੋਰਟੇਜ ਕਾਲੇ ਰੰਗ ਦੀ ਸਪੋਰਟੇਜ ਬੜੇ, ਲੇਕਿਨ ਮੈਂ ਸਾਜੀ ਤੁਸੀਂ ਗੌਰ ਕਰਨਾ ਕਦੀ ਨਾਜ਼ਰੀਨ, ਪਾਕਿਸਤਾਨ 'ਚ ਫੈਸਲਾ ਓਏ ਤੂੰ ਇਹ ਛੱਡ ਦੇ, ਤੂੰ ਇਹ ਦੇਖ ਕਿ ਫੈਸਲਾਬਾਦ ਇੱਕ ਸ਼ਹਿਰ ਆ ਤੀਸਰੇ ਨੰਬਰ ਤੇ ਪਾਕਿਸਤਾਨ ਦਾ ਵੱਡਾ, ਇੱਥੇ ਦੀ ਗੱਲ ਕਰ ਰਹੇ। ਅਗਰ ਕੋਈ ਮਾਨਾ ਵਾਲੇ 'ਚ ਬੰਦਾ ਸਪੋਰਟੇਜ ਲੈ ਲੇ, ਉਹ ਕੀ ਹਾਲ ਕਰੂਗਾ? ਤੋਬਾ ਕਰਾ ਦੇ। ਅਗਰ ਕੋਈ ਕਿਸੇ ਪਿੰਡ 'ਚ ਕਿਸੇ ਨੇ ਸਪੋਰਟੇਜ ਲੈ ਲਈ, ਉਹ ਉੱਥੇ ਦਾ ਕੀ ਹਾਲ ਕਰੂਗਾ? ਸਹੀ ਗੱਲ ਆ। ਉਹ ਤੇ ਥੱਲੇ ਦੇ ਜੂ ਬੰਦੇ, ਉਹਨੇ ਤਾਂ ਕਹਿਣਾ ਮੈਂ ਬਲੀ ਦਿਆ ਕਰਨੀ ਰੋਜ਼ਾਨਾ 3। ਭਾਜੀ ਉੱਥੇ ਉਹਨੇ ਸਵੇਰ ਨੂੰ ਸਪੋਰਟੇਜ ਘਰੋਂ ਕੱਢਣੀ, ਉਹਦੇ ਘਰ ਦੇ ਬਾਹਰ ਲੈਣ ਲੱਗੀ ਹੋਣੀ, ਲੋਕਾਂ ਨੇ ਕਹਿਣਾ ਅੱਜ ਮੈਂ ਥੱਲੇ ਆਉਣਾ, ਵੇਲੋ ਭੈਣ ਤੁਸੀਂ 4 ਦਿਨ ਹੋ ਗਏ ਮੈਨੂੰ ਕਹਿ ਰਹੇ ਆ ਮੈਂ ਤੈਨੂੰ ਸਪੋਰਟੇਜ ਦੇ ਥੱਲੇ ਦਊਂਗਾ। ਠੀਕ ਹੈ ਨਾ, ਫਸਲ ਤਬਾਹ ਕਰ ਉਦੋਂ ਤੁਸੀਂ ਵੇਖ ਲਓ ਮੇਰੇ ਭਰਾ ਦੀਆਂ ਦੋਵੇਂ ਲੱਤਾਂ ਲਾਤੀਆਂ, ਤੁਸੀਂ ਸਾਹਸ ਹੀ ਨਹੀਂ ਕੀਤਾ। ਮੇਰੇ ਤੋਂ ਵੀ ਨੰਗਾਓ, ਮੈਨੂੰ ਨਹੀਂ ਪਤਾ ਹਨਾ। ਤਾਂ ਇਹਦੇ ਉੱਤੋਂ ਦੀ ਸਪੋਰਟੇਜ ਨਗਾ ਕੇ ਬਚ ਗਿਆ ਤੇ ਇਹਨਾਂ ਦਾ। ਨਹੀਂ ਖੁਸ਼ ਫੀਲ ਹੁੰਦੇ ਨੇ। ਉਹ ਪਤਾ ਕੀ ਉਸਤਾਦ ਜੀ, ਇਹ ਇੱਕ ਬੜਾ ਵੱਡਾ ਹਸਪਤਾਲ ਦੇ ਵਿੱਚ ਸਪੋਰਟੇਜ ਲੰਘ ਗਈ, ਲੱਤਾਂ ਟੁੱਟ ਗਈਆਂ ਨੇ ਦੋਵੇਂ, ਤੇ ਹਸਪਤਾਲ 'ਚ ਰਿਸ਼ਤੇਦਾਰ ਬੰਬ ਪਟਾਕੇ ਬਾਹਰ ਚਲਾ ਰਹੇ ਨੇ ਤੇ ਪੱਤੀਆਂ ਲੈ ਕੇ ਜਾ ਰਹੇ, ਸਾਡਾ ਵੱਡਾ ਭਰਾ ਸਪੋਰਟੇਜ ਥੱਲੇ ਆਇਆ ਬਈ। ਓਏ ਵੱਡਾ ਫਰੇਮ। ਕਿਸੇ ਪਿੰਡ ਵਾਲੇ ਨੇ ਸਪੋਰਟੇਜ ਲੈ ਲਈ, ਉਹ ਸਾਰੀ ਤਬਾਹ ਕਰਤੀ ਫਸਲ ਕਿਸੇ ਦੀ ਉਹਨੇ। ਤੇ ਉਹ ਕਿਸਾਨ ਕਹਿ ਰਿਹਾ ਅੱਛਾ ਸਪੋਰਟੇਜ ਆ, ਖੈਰ ਕੋਈ ਗੱਲ। ਯਾਨੀ ਕਿ ਉਹਨੂੰ ਖੁਸ਼ ਲੋਕੀ ਸਪੋਰਟੇਜ ਵਾਲੇ ਤੋਂ ਮੁਤਾਸਰ ਹੋ ਗਏ, ਉਹਨੂੰ ਕਹਿਣ ਯਾਰ ਅੱਗੇ ਜੋ 2 ਨੇਜ਼ੇ ਲਵਾ ਲੈ ਨਾ ਕਸਟਮਰ। ਨਹੀਂ ਮਹੱਲੇ 'ਚ ਲੋਕ ਹੀ ਭਾਈ ਰਿਸ਼ਤੇ ਆ ਰਹੇ ਨੇ ਉਹਦੇ ਬੱਚਿਆਂ ਦੇ ਕਿ ਸਪੋਰਟੇਜ ਵਾਲੇ ਘਰ ਸਾਡੀ ਬੱਚੀ ਕਿਤੇ ਚੱਲ ਜਾਵੇ ਨਾ ਵਿਆਹ ਕੇ। ਓਏ ਹੋਏ
ਸਪੋਰਟੇਜ ਵਾਲਿਆਂ ਦਾ ਤੇ ਫੁੱਲ ਜ਼ਹਿਨ ਹੁੰਦਾ ਕਿ ਸਾਨੂੰ ਤੇਲ ਵੀ ਇੱਥੇ ਆ ਕੇ ਸਲਮਾਨ ਬਾਦਸ਼ਾਹ ਹੀ ਪਾ ਕੇ ਜਾਵੇ। ਨਹੀਂ ਸਪੋਰਟੇਜ ਵਾਲਿਆਂ ਦਾ ਵਾ ਕਿ ਵੀ ਪੈਟਰੋਲ ਪੰਪ ਵਾਲੇ ਨਾ ਤਰਲੇ ਲੈਂਦੇ ਹੁਣ ਬਾਹਰ ਖਲੋਤੇ ਹੁਣ ਭਾਜੀ ਖੁਦਾ ਦਾ ਨਾਂ ਸਾਡੇ ਪੰਪ ਤੋਂ ਤੇਲ ਪਵਾ ਲਓ ਅਸੀਂ ਤੁਹਾਨੂੰ ਪੈਸੇ ਵੀ ਦੇਾਂਗੇ ਨਾ। ਹਾਏ ਸਪੋਰਟੇਜ ਵਾਲੇ ਦੀ ਇਹ ਤਬੀਅਤ ਖਰਾਬ ਹੋਈ ਕਈਆਂ ਦੀ। ਸਪੋਰਟੇਜ ਵਾਲਾ ਨੰਗੇ ਤੇ ਪਿੱਛੋਂ ਦੌੜਨ ਉਹ ਨੰਬਰ ਨੋਟ ਕਰ ਇਹਨਾਂ ਦੇ ਘਰ ਚਲੀਏ ਇਹਨਾਂ ਦਾ ਤਰਲਾ ਪਾਈਏ ਕੋਈ ਵੱਡਾ ਪੀਐਸਓ ਦਾ ਅਫਸਰ ਭੇਜੋ। ਨਹੀਂ ਸਪੋਰਟੇਜ ਇੱਕ ਕਿਸੇ ਪਿੰਡ 'ਚ ਕਿਸੇ ਨੇ ਸਪੋਰਟੇਜ ਲੈ ਲਈ ਉਹਨੂੰ ਨੰਬਰ ਲੱਗਾ ਨਾ ਇੱਕ ਪਤਾ 6735 ਤੇ 6735 ਫਰੇਮ ਕਰਾ ਕੇ ਲੋਕਾਂ ਨੇ ਆਪਣੇ ਘਰਾਂ 'ਚ ਲਾਇਆ ਬਰਕਤ ਵਾਸਤੇ। ਵਾਹ ਹਾਂ ਹਰ ਪੂਰੇ ਪਿੰਡ 'ਚ ਨਾ ਭਾਜੀ ਤੁਹਾਡਾ ਲੱਕੀ ਨੰਬਰ ਕੀ 6735 ਤੇ ਲੰਗਰ ਵੀ 6735 ਤੇ 33 ਤੇ ਪਾ ਕੇ ਵਰਤੇ। ਸਾਜੀ ਸਪੋਰਟੇਜ ਵਾਲੇ ਅੱਲਾ ਮਾਫੀ ਦੇਵੇ 6735 ਵਾਲਾ ਕਹਿੰਦਾ ਭਾਈ 11 ਬਾਈ ਦਾ ਨੰਬਰ ਹੁਣ 6735 ਕਰੋ ਮੇਰਾ ਇਹ ਸਪੋਰਟੇਜ ਦਾ ਨੰਬਰ। ਅੱਛਾ ਵੈਸੇ ਦੂਸਰੀ ਉਸਤਾਦ ਜੀ ਮੁਲਕਾਂ 'ਚ ਅਸੀਂ ਦੁਬਈ ਵੀ ਗਏ ਆ ਮੈਂ ਸਾਊਦੀਆ ਵੀ ਰਿਹਾ ਮੈਂ ਵੇਖਿਆ ਉੱਥੋਂ ਦੇ ਲੋਕ ਏਡੀ ਅੱਛੀ ਗੱਡੀ ਏਡੀ ਆਲਾ ਗੱਡੀ ਮਹਿੰਗੀ ਜੀ ਕਰੇ ਉਹ ਬੱਚੇ ਸਕੂਲ ਛੱਡਣ ਲਈ ਰੱਖੀ ਹੋਵੇ ਉਹਨਾਂ ਨੇ। ਕਸਮ ਸੇ। ਔਰ ਉਸਤਾਦ ਜੀ ਇੱਕ ਹੋਰ ਗੱਲ ਇੱਥੇ ਪਾਕਿਸਤਾਨ 'ਚ ਏਡੀ ਮਹਿੰਗੀ ਗੱਡੀ ਲੈ ਲੈਣ ਆਏ ਉਹ ਜਿਵੇਂ ਦੀ GMC ਫੋਰਡ ਗੱਡੀ ਇਹ ਜਿਹੜੀਆਂ ਵੱਡੀਆਂ ਬ੍ਰਾਂਡਾਂ ਇਹ ਲਿਆ ਕੇ ਸਿਰਫ ਸਾਫ਼ ਕਰਕੇ ਖਿਲਾਰ ਦੇਣ ਵੇਖੀ ਜਾਣ ਬਸ ਕਸਮੇ। ਯਾਰ ਐਸੀ ਦੁਬਈ ਦੇ ਵਿੱਚ ਐਸੀ ਗੱਡੀ ਦੁਨੀਆ 'ਚ ਨਹੀਂ ਹੈਗੀਆਂ ਇੰਨੀਆਂ ਗੱਡੀਆਂ ਡਿਫਰੈਂਟ ਜਿਹੜੀਆਂ ਦੁਬਈ 'ਚ ਨੇ। ਇੱਕ ਮਿਸਾਲ ਆ ਗੱਲ ਕਰਨ ਦਾ ਮਕਸਦ ਇਹ ਹੈ ਬੰਦੇ ਦੀ ਸ਼ਖਸੀਅਤ ਹਮੇਸ਼ਾ ਚੀਜ਼ ਤੇ ਭਾਰੀ ਹੋਣੀ ਚਾਹੀਦੀ ਹੈ। ਹਾਂਜੀ ਯਾਨੀ ਅਗਰ ਮੈਂ 10 ਕਰੋੜ ਵਾਲੀ ਗੱਡੀ 'ਚ ਬੈਠਾ ਨਾ ਤੇ ਗੱਡੀ ਦੀ ਸ਼ਾਨ ਵਧਣੀ ਚਾਹੀਦੀ ਕਿ ਮੈਂ ਉਹ 'ਚ ਬੈਠਾ। ਇੱਥੇ ਉਲਟਾ ਇੱਥੇ ਯਾਨੀ ਪੈਸੇ ਦੀ ਸ਼ਖਸੀਅਤ ਬੰਦੇ ਤੇ ਚੜੀ ਹੁੰਦੀ। ਹਾਂਜੀ ਯਾਨੀ ਅਗਰ ਉਹ ਮਹਿਰਾਨ 'ਚ ਬੈਠਾ ਤਾਂ ਉਹਦੀ ਤਬੀਅਤ ਹੋਰ ਆ ਅਗਰ ਉਹ 2D 'ਚ ਜਾਂ ਹੋਂਡਾ ਸਵਿਕ 'ਚ ਬੈਠਾ ਤੇ ਉਹਦੀ ਤਬੀਅਤ ਉਸ ਹਿਸਾਬ ਦੀ ਹੋ ਗਈ ਅਗਰ ਉਹ ਸਪੋਰਟੇਜ ਤੇ ਆ ਗਿਆ ਤੇ ਉਹ ਹੋਰ ਹਿਸਾਬ ਦਾ ਹੋ ਗਿਆ। ਯਾਨੀ ਇੱਥੇ ਉਹ ਲੋਕ ਨੇ ਜਿਨ੍ਹਾਂ ਦੇ ਉੱਪਰ ਪੈਸਾ ਜ਼ਿਆਦਾ ਹੋਵੇ ਤੇ ਸ਼ਖਸੀਅਤ ਹੋਰ ਹੋ ਜਾਂਦੀ ਪੈਸਾ ਘੱਟ ਹੋਵੇ ਸ਼ਖਸੀਅਤ ਹੋਰ ਹੋ ਜਾਂਦੀ। ਸਹੀ ਬਾਤ ਸਹੀ। ਯਾਨੀ ਚੀਜ਼ਾਂ ਦੇ ਨਾਲ ਇਹਨਾਂ ਦੀ ਬਦਲਦੀ ਨੇ ਸ਼ਖਸੀਅਤ ਬਦਲਦੀ। ਹਾਂਜੀ ਸਪੋਰਟੇਜ ਵਾਲੇ ਨੂੰ ਤੇ ਲੱਗਦਾ ਕਿ ਮੈਂ ਕੋਈ ਬਰਗਜ਼ੀਦਾ ਬੰਦਾ ਹਾਂ। ਸਪੋਰਟੇਜ ਵਾਲੇ ਨੂੰ ਲੱਗਦਾ ਵਾ ਕਿ ਮਤਲਬ ਕਿਤੇ ਵੀ ਮੈਂ ਗੱਡੀ ਲੈ ਜਾਵਾਂ ਨਾ ਸਪੋਰਟੇਜ ਵਾਲੇ ਨੂੰ ਇਹ ਲੱਗਦਾ ਕਿ ਮਤਲਬ ਲੋਕ ਜਿਹੜੇ ਨੇ ਨਾ ਵਾਲ ਪੁੱਟਣ ਲੱਗ ਪੈਣ ਆਪਣੇ ਮੈਨੂੰ ਦੇਖ ਲੋਕ ਅੱਖਾਂ ਜੁੰਗਲਾਂ ਮਾਰ ਲੈਣ ਕਿ ਹੁਣ ਨਹੀਂ ਕੋਈ ਸਪੋਰਟੇਜ ਦੇਖਣ ਤੋਂ ਬਾਅਦ ਅੱਖਾਂ ਬੰਦ ਕਰ ਲੈਣ ਕਿ ਕੋਈ ਪੁੱਛੇ ਭਾਜੀ ਇਹ ਕੀ ਭਾਜੀ ਨਹੀਂ ਹੁਣ ਕੋਈ ਹੋਰ ਗੱਡੀ ਨਾ ਦੇਖ ਕੇ ਗੁਨਾਹ ਕਬੀਰਾ ਨਾ ਹੋ ਜਾਏ ਸਾਡੇ ਸਪੋਰਟੇਜ ਵਾਲੇ ਦਾ ਜ਼ਿਹਨ ਹੁੰਦਾ ਕਿ ਮੈਂ ਸਪੋਰਟੇਜ 'ਚ ਬੈਠਾ ਕੁਛ ਦਾ ਸਾਰਿਆਂ ਦਾ ਨਹੀਂ। ਸਪੋਰਟੇਜ ਵਾਲੇ ਇਹ ਵੀ ਸੋਚਦੇ ਯਾਰ ਮੈਨੂੰ ਤਮਗਾ ਇਮਤਿਆਜ਼ ਲੰਘ ਕੇ ਗਈ ਮੈਨੂੰ ਤਮਗਾ ਇਮਤਿਆਜ਼ ਨਹੀਂ ਮਿਲਿਆ ਯਾਰ। ਘਰ ਬੈਠਾ ਸੋਚਦਾ ਹੋਵੇ ਭਾਈ ਨੂੰ ਛੋਟਣ ਕਹਿੰਦਾ ਯਾਰ ਵੈਸੇ ਜ਼ਿਆਦਤੀ ਆ ਸਾਨੂੰ ਉਹ ਪਦਮਨੀ ਅਵਾਰਡ ਮਿਲਣਾ ਚਾਹੀਦਾ ਸੀ। ਪਦਮ ਸ਼੍ਰੀ ਅਵਾਰਡ ਨਹੀਂ ਸਾਨੂੰ ਮਿਲਿਆ। ਕਹਿੰਦਾ ਸਪੋਰਟੇਜ ਲੈ ਲਈ ਉਹਨਾਂ ਨੂੰ ਘਰ ਨੰਬਰ ਆ ਕੇ ਲੈ ਜਾਣ ਘਰ। ਆਹੋ ਮਰੋ ਦਫ਼ਤਰ ਜਾਓ ਤੁਸੀਂ ਇੰਨੀ ਟੋਰ। ਆਹੋ ਸਪੋਰਟੇਜ ਲੈ ਲਈਏ ਤੇ ਹੁਣ ਗਵਰਨਮੈਂਟ ਨੂੰ ਨਾ ਮੈਸੇਜ ਕਰ ਰਿਹਾ ਇੱਕ ਹੈਲੀਕਾਪਟਰ ਸਾਡੇ ਉੱਤੇ ਜਾਣਦੇ ਹੋ ਉਹ ਵੀ ਸਾਡੇ ਨਾਲ ਤਾਇਆਤ ਕਰੋ। ਕਸਮੇ ਕਈਆਂ ਦਾ ਨਾਜ਼ਰੀਨ ਮੈਂ ਸਹੀ ਗੱਲ ਕਹਿ ਰਿਹਾ। ਕਿਤੇ ਕੈਮਰਾ ਹੋਵੇ ਨਾ ਮੈਂ ਹੁਣ ਇੱਕ ਵੀਡੀਓ ਬਣਾਈ ਸੀ ਇੱਕ ਨਾ ਗੱਡੀ ਦੀ ਤਾਂ ਮੇਰੇ ਅੱਗੇ ਗੱਡੀ ਜਾ ਰਹੀ ਉਸਤਾਦ ਮੈਂ ਹੱਸ ਦੂਰਾ ਹੋ ਗਿਆ ਮੈਂ ਉਹਦੀ ਵੀਡੀਓ ਬਣਾਈ ਹੈ। ਅੱਛਾ ਹੁਣ ਉਹ ਵੀਡੀਓ ਮੈਂ ਦਿਖਾਉਣੀ ਇਸ ਤੋਂ ਨਹੀਂ ਕਿ ਯਾਰ ਉਹ ਪਤਾ ਨਹੀਂ ਜਿਹਦੀ ਗੱਡੀ ਹੈ ਵਿਚਾਰੇ ਦੀ ਉਸਤਾਦ ਜੀ ਨੰਬਰ ਪਲੇਟ ਦੀ ਜਿਹੜੀ ਪੱਟੀ ਨਹੀਂ ਹੁੰਦੀ ਉਹ ਹੈ ਨਹੀਂ ਸੀ ਉੱਥੇ ਮੂੰਹ ਵੇਖਣ ਵਾਲਾ ਸ਼ੀਸ਼ਾ ਲੱਗਾ ਸੀ। ਕਸਮ ਵਾਲੀ ਗੱਲ ਆ ਉੱਥੇ ਮੂੰਹ ਵੇਖਣ ਵਾਲਾ ਸ਼ੀਸ਼ਾ ਲੱਗਾ ਸੀ ਤੇ ਉੱਪਰ ਸ਼ੀਸ਼ੇ ਦੇ ਲਾਲ ਰੰਗ ਨਾਲ ਵੱਡੀਆਂ ਲਾਈਨਾਂ ਲਿਖੀਆਂ ਸੀ ਤੇ ਗੱਡੀ ਪਿੱਛੋਂ ਨਾ ਇੰਜ ਟੈਪ ਵਿੰਗੀ ਜਿਹੀ ਤੇ ਪੁਰਾਣਾ ਮਾਡਲ ਤੇ ਮੈਂ ਕਿਹਾ ਯਾਰ ਮੂੰਹ ਵੇਖਣ ਵਾਲੇ ਸ਼ੀਸ਼ੇ ਦਾ ਕੀ ਤੁੱਕ ਬਣਦਾ ਉਹਦੇ ਵਿੱਚੋਂ ਜਦੋਂ ਧੁੱਪ ਪਵੇ ਤੇ ਉਹ ਲਿਸ਼ਕਾਰੇ ਸਾਰਿਆਂ ਨੂੰ ਪੈ ਰਹੇ ਨੇ। ਯਕੀਨ ਕਰ ਓਏ ਹੋਏ ਇਹ ਉਸਤਾਦ ਜੀ ਸਾਡਾ ਪਾਕਿਸਤਾਨ ਦੀ ਇਹ ਤਾਂ ਖੂਬਸੂਰਤੀ ਹੈ। ਦੇਖੋ ਵੱਡੀ ਗੱਡੀ ਰੱਖਣਾ ਇਹਦੇ ਨਾਲ ਤੁਹਾਨੂੰ ਪਤਾ ਕਿੰਨੀ ਪਰਸਨੈਲਿਟੀ ਚੇਂਜ ਹੋ ਜਾਂਦੀ ਲੇਕਿਨ ਨਹੀਂ ਹੁੰਦੀ। ਸਾਰੇ ਬੂਟ ਗੱਡੀਆਂ ਨਾਲ ਜਾਂ ਮਤਲਬ ਵੱਡੀ ਛੋਟੀ ਨਾਲ ਪਰਸਨੈਲਿਟੀ ਬੰਦੇ ਦੀ ਆਪਣੀ ਹੁੰਦੀ ਹੈ। ਕੱਲੇ ਸੜਕ ਤੇ ਖੜੇ ਦੇ ਵੀ ਬੰਦੇ ਦੀ ਪਰਸਨੈਲਿਟੀ ਇਹੀ ਤੇ ਮੈਂ ਤੈਨੂੰ ਕਿਹਾ ਅੱਗੇ ਸਰ ਉਹ ਸਾਡੀ ਸਾਈਕੀ ਹੈ ਨਾ ਅਸੀਂ ਕਿ ਉਹ ਅਸੀਂ ਮਤਲਬ ਗੱਡੀ ਦੇ ਵਿੱਚ ਸੋਹਣਾ ਬੋਸਕੀ ਦਾ ਸੂਟ ਪਾ ਕੇ ਥੱਲੇ ਚੀਤਾ ਦੀ ਬੂਟ ਪਾਏ ਹੁੰਦੇ ਸਾਡੀ ਇਹ ਵੀ ਤੇ ਪਰਸਨੈਲਿਟੀ ਹੈ ਨਾ ਤੇ ਇਸ ਲਈ ਪਾਕਿਸਤਾਨ ਦੇ ਅਸੀਂ ਉਸਤਾਦ ਜੀ ਲਾਹੌਰ ਆਪਣਾ ਸਾਊਦੀ ਅਰਬ ਦੁਬਈ ਗੱਡੀਆਂ ਵੇਖ ਕੇ ਹੈਰਾਨ ਹੁੰਦੇ ਸਾਂ ਯਾਰ ਉਹਨਾਂ ਨੇ ਵਿੱਚ ਨਾ ਪੱਠੇ ਆ ਬੱਕਰੀਆਂ ਦੇ ਨਾ ਜਦੋਂ ਕੁਰਬਾਨੀ ਹੁੰਦੀ ਸੀ ਨਾ ਬੱਕਰੀਆਂ ਦੇ ਪੱਠੇ ਤੇ ਗੱਡੀ ਕਿਹੜੀ GMC ਵੱਡੀਆਂ ਉਹ ਸ਼ਿਵਰਲੇ ਲੈਮਰਗਿਨੀ ਇਹ ਉਹਨਾਂ ਦੇ ਵਿੱਚ ਜਨਾਬ ਪੱਠੇ ਲੱਦੇ ਨੇ। ਇਹ ਪਾਕਿਸਤਾਨ ਦੇ ਵਿੱਚ ਮੈਂ ਕਹਿੰਦਾ ਜਿਵੇਂ GMC ਟੈਪ ਮੇਰੇ ਖਿਆਲ ਹੈ ਹੀ 4-5 ਨੇ ਪਾਕਿਸਤਾਨ 'ਚ ਜੇ ਆ ਜਾਣ ਤੇ ਕਸਮੇ ਸਾਫ਼ ਕਰਕੇ ਨਾ ਸਿਰਫ ਐ ਕਰਕੇ ਵੇਖ ਸਪੋਰਟੇਜ ਵਾਲਿਆਂ ਦੀ ਵਜ੍ਹਾ ਤੋਂ ਨਹੀਂ ਲਿਆਂਦੇ ਸਰ ਹੈ ਬਸ ਉਹ ਮੰਨਦੇ ਹੀ ਨਹੀਂ ਇਹਨਾਂ ਗੱਡੀਆਂ ਨੂੰ ਉਹ ਕਹਿੰਦੇ ਅਸੀਂ ਸਪੋਰਟੇਜ ਵਾਲੇ ਅਸੀਂ ਫਾਈਨਲ ਸਾਡੇ ਤੋਂ ਅੱਗੇ ਕੱਖ ਵੀ ਨਹੀਂ
ਟੈਸਲਾ ਨੂੰ ਨਹੀਂ ਮੰਨਦੇ ਹੋ? ਅੱਛਾ ਟੈਸਲਾ ਵੈਸੇ ਇੱਥੇ ਆ ਗਈ ਨਾ ਤੇ ਟੈਸਲਾ ਵਾਲੇ ਨੇ ਰੌਲਾ ਪਾ ਦੇਣਾ ਵਾ ਕਿ ਮੈਨੂੰ ਸਦਰ ਬਣਾਓ। ਆਓ ਨਹੀਂ ਉਸ ਤੋਂ ਪਹਿਲੇ ਭਾਈ ਸਪੋਰਟੀਜ ਵਾਲਿਆਂ ਨੇ ਕਈਆਂ ਦਰਖਾਸਤਾਂ ਦਿੱਤੀਆਂ ਵਾ ਸਾਨੂੰ CM ਬਣਾਓ। ਠੀਕ ਆ ਸਾਨੂੰ ਵਜ਼ੀਰੇ ਦਾਖਲਾ ਬਣਾ ਦਿਓ। ਸਪੋਰਟੀਜ ਨਹੀਂ ਲਈ ਮੈਂ ਹੁਣ। ਸਪੋਰਟਰ ਲੈ ਕੇ ਤੇ ਐਵੇਂ ਗਵਰਨਰ ਹਾਊਸ ਦਾ ਬੂਆ ਖੜਕਾਈ ਜਾ ਰਹੇ ਇੱਥੇ ਖਿਲਾਰ ਨਹੀਂ। ਆਹੋ ਮਾਰੇ ਆਪਣੇ ਘਰ ਖਿਲਾਰ ਜੇ ਲੈ ਲਈ ਯਾਰ ਉਹ ਤੇ ਵੱਡੀ ਗੱਲ ਹੈ ਨਾ ਸਪੋਰਟੀਜ। ਇੱਥੇ ਮਹਿਰਾਨ ਦੇ ਵਿੱਚ ਵੀ ਕਈਆਂ ਦੀ ਤਬੀਅਤ ਬੜੀ ਖਰਾਬ ਹੁੰਦੀ। ਸਾਜੀ ਅੱਗੇ ਸ਼ੀਸ਼ਾ ਪਿਛਲੀ ਸਤਾਜ ਲੱਕ ਵਾਲੀ ਕਮੀਜ਼ ਫੁੱਲ ਪਸੀਨੋ ਪਸੀਨੀ ਹੋਈ ਹੁੰਦੀ ਤੇ ਵਿੱਚੋਂ ਇੰਜ ਨਿਕਲਣਗੇ ਜਿੱਦਾਂ ਬੜੇ ਪਿੰਡਾਂ ਦੇ ਚੋਰ ਰਹੀ। ਨਹੀਂ ਨਹੀਂ ਯਾਰ ਮਹਿਰਾਨ ਨੇ ਕੀ ਇਸ ਕੌਮ ਨੂੰ ਲੁੱਟਿਆ ਯਾਰ। 30 ਸਾਲ ਓਏ ਹੋਏ ਹੋਏ ਸਾਜੀ ਅਸੀਂ ਬਚਪਨ ਤੋਂ ਵੱਡੇ ਹੋ ਗਏ। ਉਹ ਗੱਡੀ ਉਂਝਦੀ ਉਂਝੀ ਸਾਜੀ ਹਰ ਸਾਲ ਰੇਟ ਵੀ ਜ਼ਿਆਦਾ, ਮਾਡਲ ਚੇਂਜ ਤੇ ਇੱਕ ਨਟ ਦਾ ਫਰਕ ਨਹੀਂ। ਇੱਕ ਨਟ ਦਾ ਅਸੀਂ ਕਹਿੰਦੇ ਆ ਕਿ ਯਾਰ ਲੋਕ ਸਾਡਾ ਜ਼ਿਆਦਤੀ ਕਰਦੇ। ਉਹ ਲੋਕ ਨਹੀਂ ਜ਼ਿਆਦਤੀ ਕਰਦੇ। ਹਾਂਜੀ ਭਾਜਿਆਂ ਨੂੰ ਵਿਕਣੋਂ ਨਹੀਂ ਹਟਣ ਹੀ ਅਗਲੇ ਕਹਿੰਦੇ ਯਾਰ ਨਾ ਲਵੋ, ਤੁਸੀਂ ਨਾ ਲਵੋ ਜਾਂ ਕੋਈ ਇhtਜਾਜ ਕਰੋ ਫੇਰ ਹੀ ਅਸੀਂ ਕੋਈ ਚੇਂਜ ਕਰੀਏ ਨਾ। ਸਾਈਕਲ ਲਈ ਜਾ ਰਹੇ ਆ। ਉਹ ਮਹਿਰਾਨ ਸਾਰੀ ਪੈਕਿੰਗ ਇੱਥੇ ਹੁੰਦੀ ਆ ਗੁਲਾਮਾਬਾਦ। ਉਹ ਯਾਰ ਸਾਰਾ ਭਾਵੇਂ ਗੁਲਾਮਾਬਾਦ ਛੱਡ ਕੇ ਭਾਵੇਂ ਜਿੱਥੇ ਮਰਜ਼ੀ ਹੋਵੇ, ਉਹ ਗੱਲ ਹੈ ਯਾਰ ਮਾਡਲ ਨਵਾਂ ਆ ਗਿਆ ਯਾਰ ਕੁਛ ਤੇ ਉਹਦੇ ਚ ਚੇਂਜਿੰਗ ਕਰ ਦਿਓ। ਸਾਜੀ ਐਪਾਂ ਦਿਨੇ ਬਦਿਨੇ ਅਪਡੇਟ ਹੁੰਦੀਆਂ ਰਹਿੰਦੀਆਂ। ਇਹ ਗੱਡੀ ਨਹੀਂ ਕਰਨ ਦੇ ਯਾਰ ਹਰ ਮਾਡਲ ਕਿ ਇਸ ਮਾਡਲ 'ਚ ਇਹ ਚੀਜ਼ ਹੈ, ਇਸ ਮਾਡਲ ਦਾ ਕੀ ਮਤਲਬ ਹੁੰਦਾ? ਯਾਨੀ ਇੱਕ ਚੀਜ਼ ਆਈਫੋਨ ਆ। ਹਾਂਜੀ ਪਹਿਲੇ ਤੋਂ ਆਈਫੋਨ 14 ਆਇਆ 15 ਆਏਗਾ ਸਾਜੀ ਸੇਮ ਨਹੀਂ ਆਏਗਾ ਭਾਵੇਂ ਇੱਕ ਗੱਲ ਦਾ ਫਰਕ ਪਾਉਣ। ਨਹੀਂ ਉਹ ਚੰਗਾ ਭਲਾ। ਇਹ ਕਿਹੜੇ ਸੁਜ਼ੂਕੀ ਮਹਿਰਾਨ ਸੀ ਕਿ ਯਾਰ 30 ਸਾਲ ਉਹੀ ਸਾਰਾ ਕੁਝ। ਨਹੀਂ ਸਾਜੀ ਮਹਿਰਾਨ ਦੇ ਬਾਰੇ ਚ ਗੱਲ ਨਹੀਂ ਕਰਨਾ। ਮਹਿਰਾਨ ਬਹੁਤ ਅੱਛੀ ਗੱਡੀ ਯਾਰ ਮਹਿਰਾਨ ਅੱਛੀ ਯਾਰ ਨੋ ਡਾਊਟ ਬਹੁਤ ਅੱਛੀ ਗੱਡੀ। ਕੰਫਰਟ ਲੈਵਲ ਦੇ ਹਿਸਾਬ ਨਾਲ ਚੈੱਕ ਕਰ। ਇਨਸਾਨ 12-14 ਲੱਖ ਰੁਪਇਆ ਅੱਜ ਵੀ ਮਹਿਰਾਨ ਜਿਹੜੀ ਨਾ ਪੁਰਾਣਾ ਮਾਡਲ 10 ਲੱਖ ਤੋਂ ਘੱਟ ਨਹੀਂ ਲੱਭਦਾ। ਹਾਂਜੀ ਹਾਂਜੀ ਤੇ ਮਹਿਰਾਨ ਦੇ ਵਿੱਚ ਬੰਦਾ ਚੌਕਸ ਰਹਿੰਦਾ ਜੇ। ਇੱਕ ਤੁਹਾਨੂੰ ਗੱਲ ਦੱਸਦੇ ਆ ਕੋਰੇ ਗੱਡੀ ਵੀ ਉਹਦੇ ਮੁਕਾਬਲੇ ਸਾਜੀ ਗੱਲ ਸੁਣੋ। ਕੋਰੇ ਆਈ ਸੀ ਨਾ, ਕੋਰੇ ਨੇ ਤੇ ਵੱਡੀਆਂ ਗੱਡੀਆਂ ਡਾ ਕੇ ਰੱਖ ਦਿੱਤੀਆਂ ਸੀ। ਇਹੋ ਤੇ ਗੱਲ ਕਰਨ ਲੱਗਾ ਕੋਰੇ ਦੇ ਵਿੱਚ ਬੰਦੇ ਨੂੰ ਨੀਂਦ ਆਉਣ ਲੱਗ ਪੈਂਦੀ ਸੀ। ਕੋਰੇ ਕੰਫਰਟ ਲੈਵਲ ਕੋਰੇ ਵਰਗੀ ਗੱਡੀ ਨਹੀਂ ਹੋਣੀ। ਮੈਂ ਕਹਿੰਦਾ ਕੋਰੇ ਮੁਕੜੇ ਪੇ ਕਾਲਾ। ਮੈਂ ਕਹਿੰਦਾ ਕੋਰੇ ਪੀਆ। ਮੈਂ ਕਹਿੰਦਾ ਵਾ ਕਿ ਘੋਰੇ ਤੁਹਾਨੂੰ ਕੀ ਹੋ ਗਿਆ। ਮੈਂ ਇਹ ਗੱਲ ਕਰਨਾ ਕੋਰੇ ਜਿਹੜੀ ਸੀ ਨਾ ਉਸ ਗੱਡੀ ਦੇ ਵਿੱਚ ਕੰਫਰਟ ਜ਼ੋਨ ਸੀ। ਇਹਦੇ ਚ ਕੰਫਰਟ ਜ਼ੋਨ ਨਹੀਂ। ਇਹਦੇ ਚ ਬੰਦਾ ਕਿਸੇ ਟਾਈਮ ਵੀ ਬੰਦਾ ਕਹਿੰਦਾ ਅਸ਼ਹਦੁ ਅੱਲਾ ਇਲਾਹਾ ਇল্লাল্লাহ ਐ ਕਰਕੇ ਮਹਿਰਾਨ ਗੱਡੀ ਰਹਿਮਾਨ ਕਹਿ ਮਹਿਰਾਨ ਗੱਡੀ ਬਹੁਤ ਉਸਤਾਦ ਜੀ ਕੰਫਰਟੇਬਲ ਗੱਡੀ ਸੀ। ਪਰ ਲੱਗ ਜਾਂਦੇ ਨਾ 2 ਸਾਲ ਬਾਅਦ ਪਰ ਲੱਗ ਜਾਣੇ ਇਹਨਾਂ ਨੂੰ। ਤੁਸੀਂ ਵੇਖਣਾ ਇਹ ਉੱਡਣ ਵਾਲੀਆਂ ਗੱਡੀਆਂ 'ਚ ਮਹਿਰਾਨ ਫੇਰ ਹੋਣੀ ਜੇ, ਯਕੀਨ ਕਰੋ। ਲੇਕਿਨ ਉਸਤਾਦ ਜੀ ਮੈਂ ਤੁਹਾਨੂੰ ਦੱਸਾਂ ਜਿੱਦਾਂ ਅੱਜ ਅਸੀਂ ਉਮਰੂ ਯਾਰ ਦੇ ਕਿੱਸੇ ਪੜ੍ਹਦੇ ਆ ਪੁਰਾਣੇ ਹਾਤਮ ਤਾਈ, ਇਦਾਂ ਮਹਿਰਾਨ ਦੇ ਕਿੱਸੇ ਚੱਲਨੇ ਆ ਅਗਲੇ ਵਕਤ। ਹਾਂਜੀ ਤੇ ਮਹਿਰਾਨ ਗੱਡੀ ਉੱਡਦੀ ਵੀ ਹੋਣੀ ਆ ਤੇ ਲੋਕਾਂ ਨੂੰ ਪਤਾ ਲੱਗ ਜਾਣਾ ਐ ਨੂੰ ਗਈ ਭਲਾ ਕਿੱਦਾਂ ਤੇਲ ਜੋੜਨੇ ਹੁਣ ਉਹਦੀ ਤੇਲ ਦੀ ਧਾਰ ਦੇ ਮਗਰ ਲੋਕਾਂ ਕਿਹੜਾ ਆਉਣ ਗਈ। ਲੇਕਿਨ ਉਸਤਾਦ ਜੀ ਗੱਲ ਇਹ ਆ ਤੁਸੀਂ ਕੋਰੇ ਦੀ ਗੱਲ ਕੀਤੀ ਨਾਜ਼ਰੀਨ 2005 ਮਾਡਲ ਅੱਜ ਵੀ ਗੱਡੀ ਕੋਈ ਜਾਂਦੀ ਖਿਲਾਰ ਲਓ ਕੋਰੇ ਉਹਨੂੰ ਉਹਦੇ ਥੱਲੇ ਨਾ ਉਹਦਾ ਕਾਰਪਟ ਪੁੱਟ ਕੇ ਉਹਦਾ ਲੋਹਾ ਵੇਖੋ ਤੁਹਾਨੂੰ ਇੱਕ ਜ਼ਰਾ ਬਰਾਬਰ ਜ਼ੰਗ ਨਹੀਂ ਨਜ਼ਰ ਆਏਗਾ। ਉਹਦਾ ਐਸਾ ਲੋਹਾ ਸੀ। ਇੰਨੀ ਮਜ਼ਬੂਤ ਛੋਟੀ ਗੱਡੀ ਆਈ ਕੋਈ ਨਹੀਂ ਪਾਕਿਸਤਾਨ 'ਚ। ਸਰ ਇਹ ਤੇ ਮਸਲਾ ਜਿਹੜੀ ਕੋਰੇ ਸੀ ਉਹਦੀ ਜਿਹੜੀ ਆ ਗੇਜ ਚੱਦਰ ਜਿਹੜੀ ਉਹਨੂੰ ਲੱਗੀ ਉਹਦਾ ਇੰਜਨ 800-900 ਉਹਦਾ AC ਉਹਦੀ ਰਫ਼ਤਾਰ ਭਾਈਜਾਨ ਫੜੀ ਨਹੀਂ ਜਾਂਦੀ ਗੱਡੀ। ਉਹ ਭਾਜੀ ਕੋਰੇ ਦਾ ਮੈਂ ਤੁਹਾਨੂੰ ਗੱਲ ਦੱਸਣਾ ਰੌਲਾ ਇਹ ਬਣਿਆ ਲੋਕੀ ਵੇਚਦੇ ਨਹੀਂ ਪਏ ਹੁਣ ਘਰਾਂ 'ਚ ਜਿਨ੍ਹਾਂ ਨੇ ਵੱਡੀਆਂ ਗੱਡੀਆਂ ਲੈਣੀਆਂ ਕੋਰੇ ਨਹੀਂ ਛੱਡਣ ਦੇ। ਹਾਂਜੀ ਉਹ ਕੋਰੇ ਦਾ ਰੌਲਾ ਆ ਵਾ ਕਿ ਉਹ ਗੰਦੀ ਜੀ ਗੱਡੀ ਬਣਾਤੀ ਮੈਨੂੰ ਨਹੀਂ ਪਸੰਦ ਆਈ ਕਿਉਂਕਿ ਉਹ ਗਾਂ ਦਿੱਤੀ ਨਹੀਂ ਕਿਸੇ ਨੇ ਮੈਨੂੰ ਇੱਕ ਵਾਰੀ ਗੱਡੀ ਦਿੱਤੀ ਸੀ ਕਿ ਕੋਰੇ ਕਿਸੇ ਨੇ ਮਾਸ਼ਾਅੱਲਾ ਉਸਤਾਦ ਜੀ ਸਤਿਆਣੇ ਮਾਰੀ ਤੁਹਾਡੀ ਦੁਆ ਨਾਲ ਅੱਗੋਂ ਦੇ ਛੋਡੇ ਲਾਏ ਗੱਡੀ ਬਾਅਦ ਦੇ ਵਿੱਚ ਐ ਕਰਕੇ ਗੁੱਚੂ ਜੇ ਸਰਾਣਾ ਕਰਕੇ ਮੈਂ ਬੋਰੇ 'ਚ ਪਵਾ ਕੇ ਭੇਜੀ ਬਾਅਦ। ਮਸਲਾ ਇਹ ਵਾ ਸਾਰੀਆਂ ਜਿਹੜੀਆਂ ਮਹਿਰਾਨ ਤੇ ਗੁਲਾਮਾਬਾਦ ਕੈਮ ਸਾਈਂ ਦਰਬਾਰ ਦੇ ਮਗਰ ਪੈਕ ਹੋਣ ਡੀਆਂ ਸਾਰੀਆਂ ਇੱਥੇ ਇਹਨਾਂ ਦੀ ਉਹ ਸਾਰਾ ਮਟੀਰੀਅਲ ਬਣਦਾ ਸਾਰਾ ਕੁਝ। ਲੇਕਿਨ ਉਸਤਾਦ ਜੀ ਮਹਿਰਾਨ ਦੀ ਇੱਕ ਖੂਬੀ ਆ ਇਹ ਸਮੁੰਦਰ 'ਚ ਚੱਲਣ ਵਾਲੀ ਵੀ ਗੱਡੀ ਹੁੰਦੀ ਨਾ ਤੇ ਇਹਨੇ ਗਰਮ ਹੋ ਜਾਇਆ ਕਰਨਾ ਸੀ। ਨਹੀਂ ਮਹਿਰਾਨ ਨਹੀਂ ਗੱਡੀ ਉਹ ਗਰਮ ਸਾਜੀ ਗਰਮ ਹੁੰਦੀ। ਲੋਕਾਂ ਨੇ ਬੋਨਟਾਂ ਤੇ ਪੱਖੇ ਲਵਾਏ ਹੁੰਦੇ ਦੇਖੇ। ਉਹ ਨਹੀਂ ਉਹ ਇਸ ਤੋਂ ਹੁੰਦੀ ਨਾ ਕਿ ਮਤਲਬ ਉਹ ਲੋਕ ਹੁਣ ਦੇਖ ਨਾ 5 ਜਣੇ ਭਾ ਕੇ ਮਹਿਰਾਨ 'ਚ ਤੇ ਕਿੱਥੇ ਉਹਨੂੰ ਇਹ ਮਹਿਰਾਨ ਚੱਲਣ 'ਚ ਇੰਜਨ ਵਾਈਜ਼ ਦਾ ਨਹੀਂ ਰੌਲਾ ਹੈਗਾ ਜੀ ਉਸਤਾਦ ਜੀ। ਦੂਜੀ ਗੱਲ ਵੈਸਪਾ ਤੇ ਮਹਿਰਾਨ ਜੀ ਉਹ ਰੱਖ ਸਕਦਾ ਜਿਹੜਾ ਅੱਧਾ ਉਹਦਾ ਆਪ ਕਾਰੀਗਰ ਹੋਵੇ। ਸਹੀ ਗੱਲ ਠੀਕ ਹੈ ਜੀ ਬਿਲਕੁਲ। ਮੈਂ ਮਹਿਰਾਨ ਰੱਖੀ ਹੈ ਉਸਤਾਦ ਜੀ। ਮੈਂ ਅੱਧੇ ਨਾਲ ਬਹੁਤਾ ਆਪ ਠੀਕ ਕਰ ਲੈਣਾ ਸੀ ਉਹਨੂੰ। ਲੇਕਿਨ ਤੁਹਾਡੇ ਕੋਲ ਕਰੰਟ ਮਾਡਲ ਸੀ ਉਦੋਂ। ਨਹੀਂ ਉਦੋਂ ਵੀ ਨਹੀਂ ਉਹ ਉਦੋਂ ਵੀ ਠੀਕ ਸੀ
ਫਿਰ ਉਸ ਤੋਂ ਬਾਅਦ ਉਹਦਾ ਸਭ ਤੋਂ ਵੱਡਾ ਵਾਅਦਾ ਕਿ ਉਸਤਾਦ ਜੀ ਮੈਨੂੰ 24 ਵਾਲਿਆਂ ਨੇ ਪਹਿਲੀ ਗੱਡੀ ਮਹਿਰਾਨ ਦਿੱਤੀ ਸੀ। ਉਹਦੀ ਮੈਂ ਗੱਲ ਕਰ ਰਿਹਾ ਨਾ, ਨਵੀਂ ਸੀ ਉਹ, ਨਵਾਂ ਮਾਡਲ। ਨਹੀਂ ਮੈਂ ਪਹਿਲੇ ਜਦੋਂ ਮੇਰੇ ਅੱਬੇ ਨੇ ਲੈ ਕੇ ਦਿੱਤੀ ਸੀ ਉਦੋਂ ਗੱਲ ਕੀਤੀ। ਅੱਛਾ ਉਹ ਨਵਾਂ ਮਾਡਲ। ਉਸਤਾਦ ਜੀ ਗੱਡੀ ਉਹਦਾ ਸ਼ੀਸ਼ਾ ਟੁੱਟਾ ਵਾ ਯਾਰ। ਕੀ ਮੈਨੂੰ ਮਜ਼ਾ ਆਇਆ ਉਦੋਂ ਕਿ ਮੈਂ ਗਿਆ ਵਾਂ ਤੇ ਮੈਂ ਕਿਹਾ ਯਾਰ ਪੂਰਾ ਸ਼ੀਸ਼ਾ ਨਵਾਂ ਪਾ ਦੇ। ਕਿੰਨੇ ਪੈਸੇ? ਕਹਿੰਦਾ 200 ਰੁਪਏ। ਇਹ ਤਾਂ ਵਾਦਾ ਵੇਖਿਆ ਨਾ, 200 ਰੁਪਏ ਸ਼ੀਸ਼ਾ ਪਵਾ ਲਿਆ ਤੁਸੀਂ। 200 ਰੁਪਏ ਦਾ ਸ਼ੀਸ਼ਾ ਸੀ, ਹੁਣ ਵੀ ਦਿਲ ਕਰੇ 300 ਦਾ ਹੋਵੇ ਜਾਂ 400 500 ਦਾ ਹੋਵੇ। ਐਸ ਗੱਡੀ ਦਾ ਕਿੰਨੇ ਦਾ ਹੋਏਗਾ ਤੁਹਾਡੇ ਲਈ? 1400 ਰੁਪਏ ਦਾ। ਨਹੀਂ ਇਹਦਾ 15-20 ਹਜ਼ਾਰ ਰੁਪਏ ਦਾ ਹੋਏਗਾ ਸ਼ੀਸ਼ਾ। ਹਾਂ ਪੂਰਾ। ਹਾਂ ਫਰੀਦ ਮੈਂ 2-2 ਲੱਖ ਰੁਪਏ ਦੀ ਲੈਟ ਆ, 3-3 ਲੱਖ ਰੁਪਏ ਦੀ। ਉਹ ਭਾਈ ਸ਼ੀਸ਼ਾ ਉਸਤਾਦ ਜੀ, ਇਹ ਸ਼ੀਸ਼ਾ 1500 ਦਾ ਹੋਣਾ ਵੱਧ ਤੋਂ ਵੱਧ। ਉਹ ਵਾਇਰ ਕੱਲੇ ਸ਼ੀਸ਼ੇ ਦੀ ਨਹੀਂ ਗੱਲ ਕਰ ਰਿਹਾ, ਪੂਰੇ ਦੀ ਗੱਲ ਕਰ ਰਿਹਾ। ਸਿਸਟਮ ਜਿਹੜਾ ਉਹਨੂੰ ਘੁਮਾਉਂਦਾ ਟੋਟਲ ਹਰ ਚੀਜ਼ 15-20 ਹਜ਼ਾਰ ਰੁਪਏ ਦਾ ਹੋਣਾ ਹੈ ਕਮ ਸੇ ਕਮ। ਹਾਂਜੀ। ਔਰ ਸਾਜੀ ਬਲਾਲਗੰਜ ਚੋਂ ਮਿਲਣਾ ਵਾ, ਇਹ ਜੈਨਵਨ ਨਹੀਂ ਮਿਲਣਾ। ਉਹਨਾਂ ਨੇ ਕਿਸੇ ਗੱਡੀ ਦਾ ਲੱਥਾ ਤੁਹਾਨੂੰ 15000 ਰੁਪਏ ਦਾ ਦੇਣਾ। ਹਾਂਜੀ ਇਸ ਤਰ੍ਹਾਂ ਹੀ ਹੈ ਜੈਨਵਨ। ਯਾਰ ਮੈਂ ਉਸਤਾਦ ਜੀ ਸਪੋਰਟੇਜ ਲੈ ਲੈਣੀ ਸੀ, ਮੈਨੂੰ ਰੰਗ ਨਹੀਂ ਪਸੰਦ ਆਇਆ। ਕਹਿੰਦੇ ਚਿੱਟਾ ਕਾਲਾ ਹੀ 2-3 ਕਲਰ ਨੇ। ਮੈਂ ਕਿਹਾ ਜੀ ਘੇਕਪੂਰੀ ਚ ਮੈਨੂੰ ਲੱਭ ਦਿਓ ਕੋਈ। ਘੇਕਪੂਰੀ ਰੰਗ ਚ ਸਪੋਰਟੇਜ ਨਸੀ ਹੈ। ਮਲਟੀ ਬਣਵਾ ਲਾ ਨਾ ਕੰਪਨੀ ਕੋਲੋਂ। ਮਲਟੀ ਮੈਂ ਕਰਵਾਇਆ, ਬੋਨਟ ਲਾਲ, ਮਲਟੀਆਂ ਉੱਪਰ ਨੀਲਾ, ਹਾਂਜੀ ਛੱਤ ਚਮਕੀਲੀ ਗੋਲਡਨ। ਉਹ ਕੀਤਾ ਸੀ ਨਾ, ਉਹ ਨਹੀਂ ਪਸੰਦ ਆਇਆ ਨਾ। 7 ਰੰਗੀ ਗੱਡੀ ਵੈਸੇ ਨਹੀਂ, ਬੰਦਾ 7 ਰੰਗੀ ਨਹੀਂ ਪਸੰਦ ਤੇ ਗੱਡੀ ਕਿਤੋਂ ਪਸੰਦ? ਪਰ ਨਾਜ਼ਰੀਨ ਗੱਲ ਇਹ ਹੈ, ਅੱਲਾਹ ਪਾਕ ਤੁਹਾਨੂੰ ਜ਼ਿਆਦਾ ਦੇਵੇ, ਅੱਲਾਹ ਪਾਕ ਤੁਹਾਨੂੰ ਸਪੋਰਟੇਜ ਦੇਵੇ, ਅੱਲਾਹ ਪਾਕ ਤੁਹਾਨੂੰ ਉਸ ਤੋਂ ਵੀ ਅੱਗੇ ਦੇਵੇ। ਲੇਕਿਨ ਕਦੀ ਵੀ ਗੱਡੀ ਦਾ ਜਾਂ ਤੁਹਾਡੇ ਕੋਲ ਜਿਹੜੀ ਕੋਈ ਮਹਿੰਗਾ ਮੋਬਾਈਲ ਆ ਉਹਦਾ ਰੰਗ ਤੁਹਾਡੇ ਤੇ ਚੜਿਆ ਨਜ਼ਰ ਨਾ ਆਵੇ। ਤੁਸੀਂ ਚੜੇ ਹੋ ਹਰ ਚੀਜ਼ ਤੇ, ਤੁਹਾਡੀ ਪਰਸਨੈਲਿਟੀ ਇਦਾਂ ਦੀ ਹੋਵੇ ਸਾਜੀ। ਔਰ ਕਿੰਨਾ ਮਜ਼ਾ ਹੁੰਦਾ ਕਿ ਅਗਰ ਤੁਸੀਂ 1.5 ਕਰੋੜ ਵਾਲੀ ਗੱਡੀ ਤੇ ਬੈਠੇ ਹੋ ਉਸਤਾਦ ਜੀ, 2 ਕਰੋੜ ਵਾਲੀ, 2.5 ਕਰੋੜ ਵਾਲੀ, 5 ਕਰੋੜ ਵਾਲੀ, 7 ਕਰੋੜ ਵਾਲੀ, ਤੇ ਤੁਹਾਡੇ ਅੱਗੇ ਇੱਕ ਬਾਈਕ ਤੇ ਬੰਦਾ ਕੋਈ ਜਾ ਰਿਹਾ, ਬਜ਼ੁਰਗ ਜਾ ਰਿਹਾ, ਠੀਕ ਆ, ਤੇ ਤੁਸੀਂ ਆਪਣੀ ਉਹਦਾ ਤੁਹਾਨੂੰ ਤੁਸੀਂ ਉਹਦਾ ਅਹਿਸਾਸ ਕਰ ਰਹੇ ਹੋ ਕਿ ਯਾਰ ਨਹੀਂ ਇਹਨੂੰ ਮੈਂ ਹਾਰਨ ਇੱਕਦਮ ਦਿੱਤਾ, ਇਹ ਘਬਰਾ ਕੇ ਨਾ ਮੇਰੇ ਚ ਵੱਜ ਜਾਵੇ। ਜਾਂ ਤੁਸੀਂ ਆਪਣੀ ਪੂਰੀ ਇੱਕ ਤਮੀਜ਼ ਦੇ ਦਾਇਰੇ 'ਚ ਰਹਿ ਕੇ ਚਲਾ ਰਹੇ ਹੋ। ਤੁਹਾਡੀ ਗੱਡੀ ਬਾਹਰੋਂ ਪਤਾ ਲੱਗ ਰਿਹਾ ਕਿ ਯਾਰ ਕੋਈ ਸ਼ਰੀਫ ਆਦਮੀ ਚਲਾ ਰਿਹਾ, ਠੀਕ ਹੈ ਨਾ, ਜਿਹਨੂੰ ਕੋਈ ਐਡੀ ਆਕੜ ਨਹੀਂ ਗਈ ਵੀ ਮੈਂ ਅੱਗੇ ਨੰਗਾ ਦਈਏ। ਉਹ ਸਾਰੇ ਇੰਜ ਚਲਾਓ, ਤੁਹਾਨੂੰ ਅੱਲਾਹ ਪਾਕ ਆਇਜ਼ ਜੀ ਇੰਨਾ ਕੁ ਪਸੰਦ ਆ, ਲਾਣੋ ਅੱਲਾਹ ਹੋਰ ਤੁਹਾਨੂੰ ਗੱਡੀਆਂ ਦੇਗਾ। ਸਾਹ ਜੀ ਮੈਨੂੰ ਇੱਕ ਮਿਸਾਲ ਯਾਦ ਆ ਗਈ। ਮੈਂ ਇਸ਼ਾਰੇ ਤੇ ਖਲੋਤਾ ਤੇ ਬਰਾਬਰ ਤੇ ਨਾ ਮੇਰੇ ਇੱਕ ਗੱਡੀ ਆ ਕੇ ਖਲੋਤੀ ਹੈ। ਗੱਡੀ ਸਪੋਰਟੀ ਨਹੀਂ ਸੀ, ਬੜੀ ਅੱਛੀ ਗੱਡੀ ਸੀ, ਕੋਈ ਟੋਯੋਟਾ ਦੀ। ਹੁਣ ਅੱਗੇ ਇੱਕ ਰੇੜੀ ਵਾਲਾ ਚਾਚਾ ਖੜਾ ਵਾ ਤੇ ਹੁਣ ਪਿੱਛੋਂ ਨਾ ਉਹ ਹਾਰਨ ਦੇਈ ਜਾ ਰਿਹਾ ਭਾਈ ਕਾਲੇ ਸ਼ੀਸ਼ੇ ਦੇ। ਹੁਣ ਚਾਚੇ ਨੇ ਵੇਖਿਆ ਵੀ ਅੱਗੇ ਇਸ਼ਾਰਾ ਬੰਦ ਰਾਸ਼ਨ ਲੱਗਾ, ਚਾਚਾ ਨਾ ਉਹਨੂੰ ਕਹਿੰਦਾ ਖਲੋ ਜਾ 1 ਮਿੰਟ। ਉਹਨੇ ਫੇਰ ਹਾਰਨ ਦਿੱਤਾ। ਫਿਰ ਜਦ ਉਹ ਤੈਨੂੰ ਕਿ ਖਲੋ ਜਾ। ਉਸਤਾਦ ਜੀ ਵੇਖਿਆ ਨਾ, ਥੋੜਾ ਸ਼ੀਸ਼ਾ ਥੱਲੇ ਕੀਤਾ ਭਾਈ ਨੇ, ਤੇ ਉਹ ਵਾਰਡਨ ਦਾ ਕੋਈ ਅਫਸਰ ਸੀ। ਤੇ ਉਹ ਨਾ ਹੁਣ ਚਾਚੇ ਨੂੰ ਫਿਰ ਉਹਨੇ ਹਾਰਨ ਦਿੱਤਾ ਨਾ, ਤੇ ਚਾਚਾ ਪਿੱਛੇ ਆ ਕੇ ਨਾ ਉਹ ਤੇ ਕਹਿੰਦਾ ਥੱਲੇ ਸ਼ੀਸ਼ਾ ਲਾ। ਉਹਨੇ ਸ਼ੀਸ਼ਾ ਲਾ ਕਹਿੰਦਾ ਉਹ ਤੈਨੂੰ ਅੱਕਾ ਦੀ ਲੱਗੀ ਆ। ਪਤਾ ਨਾ ਉਸਤਾਦ ਜੀ, ਮੈਂ ਬਰਾਬਰ ਤੇ ਖੜਾ, ਮੇਰਾ ਤੇ ਉਹਦਾ ਇੰਜ ਕਰਕੇ ਮੂੰਹ ਆਮਣੇ ਸਾਹਮਣੇ ਉਹਦਾ ਸਾਡਾ ਫੁਹਾਰਾ ਟੈਂਡਰ ਪਰ ਕਰਕੇ। ਅੱਛਾ ਕਈ ਇਦਾਂ ਦੇ ਕਰੈਕਟਰ ਹੁੰਦੇ, ਉਹਨਾਂ ਨੂੰ ਕੋਈ ਭਾਰ ਨਹੀਂ ਹੁੰਦਾ ਕਿ ਇਹਦੇ ਕੋਲ ਫੋਰਚੂਨਰ ਆ। ਹਾਂਜੀ, ਤੇ ਦਿਲ ਕਰੇ ਆਪ ਖੋਤਾ ਰੇੜੀ ਤੇ ਜਾਂਦਾ ਹੋਵੇ, ਉਹਨੂੰ ਕੋਈ ਭਾਰ ਨਹੀਂ। ਸਹੀ ਗੱਲ ਹੈ। ਉਹਨੇ ਛੋਟੀ ਇੰਜ ਕਰਕੇ ਨਾ ਤੇ ਤੁੰਨ ਦੀ ਨਹੀਂ ਖੋਤਾ ਰੇੜੀ। ਹਾਂਜੀ ਵੀ ਆਪੇ ਹੀ ਬ੍ਰੇਕਾਂ ਮਾਰੋ, ਹੋਣਾ ਵੀ ਨਹੀਂ ਚਾਹੀਦਾ। ਕਰਦੇ ਸਾਥ। ਅੱਛਾ ਵੇਖੀ ਮੇਰੀ ਘੜੀ ਆ ਰਹੀ, ਸਮਾਨ ਜ਼ਰਾ ਚੈੱਕ ਕਰਾਈ। ਅੱਛਾ ਕੀ ਕਹਿ ਰਹੇ ਸੀ ਤੁਸੀਂ? ਉਹ ਇਹ ਸਪੋਰਟਰ ਵਾਲੀ ਤੇਰੀ ਵੀ ਹਵਾ ਉਹੀ ਗੱਲ ਆ, ਹਿਸਾਬ ਕਿਤਾਬ। ਜਿਹੜੀ ਅਸਲ ਗੱਲ ਹੈ ਨਾ ਉਸਤਾਦ ਜੀ, ਤਬੀਅਤ ਬੰਦੇ ਦੀ ਨਾ ਉਹ ਨਹੀਂ ਬਦਲਣੀ ਚਾਹੀਦੀ। ਭਾਵੇਂ ਵੇਖੋ ਹੁਣ ਮੇਰੇ ਕੋਲ 35-40 ਹਜ਼ਾਰ ਰੁਪਏ ਜੇਬ 'ਚ ਵੀ ਆ। ਮੈਂ ਤੁਹਾਨੂੰ ਦੱਸਿਆ ਕਿ ਮੇਰੀ ਜੇਬ 'ਚ ਪੈਸੇ ਆ, ਮੇਰੀ ਸ਼ਕਲ ਤੋਂ ਵੀ ਨਹੀਂ ਲੱਗਦਾ। ਨਹੀਂ ਫਰੀਦ ਹੈ ਇਸੇ ਤਰ੍ਹਾਂ। ਲੇਕਿਨ ਸਿਟੀ ਵੀ ਲੋਕੀ ਤਬੀਅਤ ਨੇ ਇਦਾਂ ਦੇ ਨੇ ਯਾਰ, ਤੋਬਾ ਤੋਬਾ ਅੱਲਾ ਮਾਫੀ। ਸਿਟੀ ਲੈ ਕੇ ਵੀ ਨਾ ਇਦਾਂ ਹੀ। ਨਾਜ਼ਰੀਨ ਮੈਂ ਚਲੋ ਇਹ ਗੱਲ ਇਹਨੇ ਕਰ ਲਈ, ਮੈਂ ਕਰਨੀ ਨਹੀਂ ਸੀ, ਲੇਕਿਨ ਇਹ ਆਪ ਮਜਬੂਰ ਕਰਦੇ ਆ। ਇਹ 5 ਮਿੰਟ ਪਹਿਲੇ ਅਸੀਂ ਗੱਡੀ ਇੱਕ ਕਿਆਮੋ ਤੋਂ ਰੋਕੀ ਆ। ਕਿੱਥੇ? ਕਿਆਮੋ ਤੇ ਰੋਕੀ ਹੈ, ਤਿਆਮੋ ਕਿਆਮ ਤੇ ਭਾਈ ਨੂੰ ਨਹੀਂ ਬਾਹਰ ਗਏ ਨੇ, ਤੇ ਇੰਜ ਗੱਡੀ ਦੇ ਬਾਹਰ ਖੜਾ ਸੀ ਕਿ ਮੈਨੂੰ 20 ਰੁਪਏ ਦੇ ਦਿਓ, ਮੈਂ ਇੱਕ ਲੇਜ਼ ਲੈ ਲਵਾਂ। ਤੇ 20 ਰੁਪਏ ਦੇ ਕੋਲ ਸੀ, ਅੰਦਰ ਗਿਆ, ਉਹਨਾਂ ਨੇ ਕਿਹਾ ਲੇਜ਼ ਪਤਾ ਨਹੀਂ 40 ਦਾ, ਉਹ ਨਿੱਕਾ ਪੈਕਟ ਲੇਜ਼ ਦਾ। ਮੈਂ ਬਾਹਰ ਆ ਕੇ ਸਲਮਾਨ ਕੋਲੋਂ ਪੈਸੇ ਧਾਰੇ ਲੈ ਕੇ ਤੇ ਛੋਟਾ ਪੈਕਟ ਲੈ ਕੇ ਆਇਆ, ਤੇ ਉਹ 34,000 ਵਾਲਾ ਮੇਰੇ ਹਾਲੇ ਤੇ ਕੋਈ ਬੱਜਾ ਇੱਕੋ ਹੀ ਨੋਟ ਆ, ਉਹਦਾ ਭਾਣ ਨਹੀਂ ਸੀ ਉਹਨਾਂ ਕੋਲ ਹੈਗਾ। ਅੱਛਾ ਤੁਸੀਂ ਬਿਸਤ ਕਰਨਾ ਉਸਤਾਦ ਜੀ ਨਹੀਂ ਰਹਿੰਦੇ ਬੰਦਾ ਯਾਰ। ਇੱਕ ਮਿਸਾਲ ਆ, ਹਰ ਅਮਾਉਂਟ ਦਾ ਨੋਟ ਹੁੰਦਾ ਪਾਕਿਸਤਾਨ 'ਚ। ਹਾਂਜੀ, ਹਰ ਅਮਾਉਂਟ ਦਾ। ਹਾਂਜੀ, 671 ਰੁਪਏ ਵਾਲਾ ਨੋਟ ਆ, 1937 ਵਾਲਾ ਵੀ ਨੋਟ ਆ, 4367 ਰੁਪਏ ਦਾ ਨੋਟ। ਹਾਂ, ਹਰ ਅਮਾਉਂਟ ਦਾ ਨੋਟ ਤੁਸੀਂ ਬਣਵਾ ਲਓ। ਮਤਲਬ ਮਸ਼ੀਨ ਲੱਗੀ ਹੋਵੇ ਕਿ ਵੀ ਨੋਟ ਬਣਵਾ ਲਓ ਜਿਹੜਾ ਮਰਜ਼ੀ, ਉਹਨੂੰ ਤੁਸੀਂ ਕੈਸ਼ ਦਿਓ ਕਿ ਯਾਰ ਆ ਮੈਨੂੰ ਨਾ ਇੱਕ ਮਤਲਬ ਕਿ 11,900
31 ਰੁਪਏ ਦਾ ਨੋਟ ਬਣਾ ਦੇ, ਉਹਨੂੰ 11,931 ਟੁੱਟੇ ਦਿਓ, ਤੁਹਾਨੂੰ ਇੱਕੋ ਨੋਟ ਬਣਾ ਦੇਵੇ, ਉਹ ਚੱਲਣ ਵਾਲਾ ਹੋਵੇ ਨੋਟ। ਅੱਛਾ 11 ਯਾਨੀ ਜਿਹਨੇ ਪੈਸੇ ਸੰਭਾਲਣੇ ਹੋਣ। ਹਾਂਜੀ 11,131.50 ਯਾਨੀ 50 ਪੈਸੇ ਵਾਲਾ ਹੁੰਦਾ ਤੇ ਵਿੱਚ ਤੇ ਹੁਣ ਤੁਹਾਡੇ ਕੋਲ ਹੁਣ ਅੱਛਾ ਹੁਣ ਅਸੀਂ ਨੋਟ ਕਿੱਦਾਂ ਗਿਣੀਦੇ ਆ ਕਿ ਤੁਸੀਂ ਪੈਸੇ ਗਿਣ ਰਹੇ ਹੋ ਨਾ, ਪਹਿਲੇ 1000 ਵਾਲੇ, ਫਿਰ 500 ਵਾਲੇ, ਫਿਰ 100 ਵਾਲੇ, ਮਤਲਬ 1000 ਵਾਲਾ ਗਿਣਦੇ 1 2 3 4 5000 ਇਦਾਂ। ਉਦੋਂ ਤੁਹਾਡੇ ਕੋਲ ਜੋ 100 ਵਾਲੀ ਕਾਪੀ ਹੋਵੇ ਨੋਟਾਂ ਦੀ, ਤੇ ਹਰ ਨੋਟ ਲੈਦਾ ਅਮਾਉਂਟ ਤੂੰ ਕਿੱਦਾਂ ਗਿਣੇਗਾ ਹੱਥ ਨਾਲ? ਲੱਗੇ ਕੈਲਕੂਲੇਟਰ ਰੱਖ। ਜਿਹੜੀ ਤੇਰੇ ਕੋਲ ਇੱਕ ਨੋਟ ਹੈਗਾ ਵਾ 947 ਰੁਪਏ ਵਾਲਾ, ਅਗਲਾ ਨੋਟ ਹੈ ਤੇਰੇ ਕੋਲ 1473 ਰੁਪਏ ਵਾਲਾ, ਅਗਲਾ ਏਦਾਂ 100 ਦੀ ਤੇਰੇ ਕੋਲ ਕਾਪੀ ਹੋਵੇ। ਅਸੀਂ ਭਾਵੇਂ ਪ੍ਰੈਕਟਿਸ ਕਰ ਕਰਕੇ ਉਹ ਵੀ ਸਿੱਖ ਜਾਣਾ ਸੀ ਇੰਜ ਨਾਲ ਕੈਲਕੂਲੇਟਰ। ਓਏ ਕੀ ਰਿਆਜ਼ੀ ਕੀ ਠੀਕ ਹੋਣੀ ਸੀ ਇਸ ਕੌਮ ਦੀ। ਸਾਜੀ 2 ਬੰਦਿਆਂ ਨੇ ਗਿਣਨ ਦੇ ਹੋਣਾ ਸੀ, ਇੱਕ ਨੇ ਉਂਗਲਾਂ ਤੇ ਇੱਕ ਨੇ ਉਂਝ ਫਿਜ਼ੀਕਲੀ। ਆਹੋ ਯਾਰ ਵੈਸੇ ਕਵਾਲਾਂ ਦਾ ਫਿਰ ਕੀ ਚਾਹੀਦਾ ਹੋਣਾ ਸੀ, ਉਹਨੇ ਕਹਿਣਾ ਸੀ ਯਾਰ ਵੇਖੀ ਇਹਦੇ ਚ ਸਾਰੇ ਜਿਹੜੇ ਨਾ 3500 3600 ਤੋਂ ਗਾਂ ਹੀ ਆ ਨੋਟ ਉਹ ਇਕੱਠੇ ਕਰਕੇ। ਸਾਜੀ ਨਵੀਂ ਜਗ੍ਹਾ ਤੇ ਆ ਕੇ ਬਹਿ ਗਏ, ਹੁਣ ਨਵੀਂ ਗੱਲ। ਲਓ ਜੀ ਨਾਜ਼ਰੀਨ, ਅਸੀਂ ਕਿਆਮੋ ਔਰ ਨਹੀਂ ਸੁੱਖੇ ਕੀ ਜੀ ਸੁੱਖੇ ਕੀ ਅਸੀਂ ਸੁੱਖੇ ਕੀ ਦਾ ਕਿਆਮੋ ਤੋਂ ਆਮ। ਔਖੇ ਸੌਖੇ ਕੀ। ਹਾਂ ਔਖੇ ਸੁੱਖੇ ਕੀ। ਇਸ ਤੋਂ ਅੱਗੇ ਗਿੱਲੇ ਕੀ ਵੀ ਆ। ਤੇ ਫਰੀਦ ਸਾਹਿਬ ਲਿਆਉਣਾ 34,000 ਚ ਉਹਦੇ ਕੋਲ 버ਗਰ ਮੰਗਾਈ ਹੈ। ਜੀ ਜਾਣ ਦਿਆ ਕਰੋ, ਤੁਸੀਂ ਬਿਸਤ ਕਰ ਦਿੰਦੇ ਹੋ। ਗੱਲ ਹੁੰਦੀ ਹੈ ਕਿਸੇ ਟਾਈਮ ਵਿੱਚ ਸ਼ੋਅ ਤੇ ਬੰਦਾ ਕਹਿ ਭਾਈ ਨਾ ਪਿੱਛੇ ਉਹ ਆ ਵੀ ਆ KFC ਟੈਪ ਨਿਜ਼ਾਮ। ਸਰ ਤੁਸੀਂ ਜ਼ਿੰਗਰ ਇੱਕ ਖਵਾ ਦਿਓ, ਭੁੱਖ ਲੱਗੀ ਆ ਤੁਹਾਡੀ ਮੇਰਾ। ਤੁਸੀਂ 34,000 ਰੁਪਇਆ ਵਾ ਫਰੀਦ ਸਾਹਿਬ, ਜਾਂ ਤੇ ਬੱਤੀਆਂ ਦੰਦਾਂ ਚੋਂ ਇਹ ਗੱਲ ਕਹਿੰਦੇ ਹੀ ਨਾ। ਅੱਛਾ ਤੇਰਾ ਮੂੰਹ ਨਾਨ ਟਿੱਕੀ ਵਾਲਾ ਵੀ ਨਹੀਂ ਹੈਗਾ ਤੇ ਤੂੰ ਫੌਰਨ ਜ਼ਿੰਗਰ ਤੇ ਤੂੰ ਮੰਨ ਵੀ ਗਿਆ ਅੱਗੋਂ। ਹਾਂ ਅੱਛਾ ਯਾਰ ਇਹਦਾ ਜਿਹਦੇ ਵਾਲਾ ਮੂੰਹ ਆਣਾ ਉਹਨਾਂ ਹੀ ਦੇ ਦੇ ਲੈ ਦੇ। ਨਹੀਂ ਸਾਜੀ ਇਹਨੇ ਜੇ ਪਤਾ ਨਹੀਂ ਕੀ ਚੁੱਕ ਕੇ 34,000 ਰੁਪਇਆ ਕਹਿਤਾ ਵਾ। 350 ਜਾਇਜ਼ ਕੈਸ਼ ਵਾਲਾ ਮੇਰਾ ਤੂੰ ਮੋੜਨ ਨਹੀਂ ਦੇ ਜਿਹੜਾ ਪੈਕੇਜ ਲਵਾਇਆ। ਅੱਛਾ ਮੇਰੀ ਗੱਲ ਸੁਣੋ, ਇਹ ਛੱਡੋ ਪਰਾਂ, ਖਾਣ ਪੀਣ ਘੰਟਾ ਜਾਂਦਾ ਸਾਥ ਦਫਾ ਮਾਰ। ਅੱਛਾ ਫਰੀਦ ਇੱਕ ਮਿਸਾਲ ਆ, ਗੱਡੀਆਂ ਦੀ ਗੱਲ ਹੋ ਰਹੀ ਹੈ, ਤੈਨੂੰ ਅੱਲਾ ਪਾ ਕੇ ਇੰਨੀ ਦੇ ਦੇਵੇ ਪਰਦਾਈ ਪਜ਼ੀਰਾ ਹੀ ਹੁੰਦਾ ਆ ਪਜ਼ੀਰ ਆਈ ਮੇਰੇ ਵਾਰੀ ਤੁਹਾਨੂੰ ਪਤਾ ਨਹੀਂ ਕੀ। ਅੱਲਾ ਪਾਕ ਇੱਕ ਮਿਸਾਲ ਆ, ਮੇਰੀ ਗੱਲ ਸੁਣ, ਤੈਨੂੰ ਇੰਨੀ ਤੇਰੀ ਇਸਤਤਾਤ ਕਰ ਦੇਵੇ ਕਿ ਤੂੰ ਗੱਡੀ ਲੈਣ ਜੋਗਾ ਹੋ ਜਾਵੇਂ, ਹਾਂਜੀ ਔਰ ਤੇਰੇ ਕੋਲ ਹੋਵੇ 1 ਕਰੋੜ ਰੁਪਈਆ, ਠੀਕ ਹੋ ਤੇ ਤੂੰ ਕਿਹੜੀ ਗੱਡੀ ਲਏਂਗਾ? V8 V8 ਮਤਲਬ ਕਰੋੜ ਦੀ ਗੱਡੀ ਨਹੀਂ ਹੁੰਦੀ V8 ਜਿਹੜੀ ਤੁਸੀਂ ਦੱਸਿਆ ਸੀ, ਉਹ ਜਿਹੜੀ V8 ਹੁੰਦੀ ਹੈ ਉਹੀ 8 ਲਿਖਿਆ ਹੁੰਦਾ V ਪਾ ਲੈਂਡ ਕਰੂਜ਼ਰ ਜਿਹੜੀ ਆਈ V8 ਹੈ। ਕਰੋੜ ਰੁਪਏ ਦੀ ਉਹ ਨਹੀਂ, ਉਹ ਨਹੀਂ ਆਉਣੀ। ਉਹ ਪਾਏ ਨਾ ਉਹ 3.5 ਕਰੋੜ ਰੁਪਏ ਦੀ ਹੈ ਜੀ। ਜਿੱਦੇ ਕਰੋੜ ਦੇਣਾ ਰੱਬ ਨੇ 3.5 ਵੀ ਦੇ ਸਕਦਾ। ਨਹੀਂ ਹਾਲੇ ਤੇਰੇ ਕੋਲ ਕਰੋੜ ਆ, ਤੂੰ ਉਹਦੀ ਲੈਣੀ ਹੈ। ਤੈਨੂੰ ਕਰੋੜ ਆਪਸ਼ਨ ਚ ਮਿਲਣ ਦੇ ਤੂੰ ਉਹਦੇ ਤੋਂ ਵੀ ਇਹ ਵਧੀਆ। ਕਿੰਨੇ ਦੀ ਸਪੋਰਟੇਜ ਕਿੰਨੇ ਦੀ? ਮੈਂ ਸਪੋਰਟੇਜ ਸਪੋਰਟ ਜਿੰਨੇ ਕਿ ਦੀ ਆ ਜਾਣੀ ਸਾਜੀ ਇਹਦਾ ਸੁਭਾਅ ਵੀ ਉਹਨਾਂ ਵਾਲਾ ਹੀ ਹੈ, ਇਹਨੂੰ ਸਪੋਰਟੇਜ ਹੀ ਬਣਾ। ਨਹੀਂ ਸਪੋਰਟੇਜ ਵਾਲੇ ਬੜੇ ਵੱਡੇ ਲੋਕ ਹੋਏ ਨੇ, ਬੜੇ ਬੀਬੇ ਲੋਕ ਵੀ ਹੋਏ ਨੇ। ਮੇਰੇ ਇੱਕ ਦੋਸਤ ਹਾਂ ਸਪੋਰਟ ਵਾਲੇ ਬੜੇ ਅੱਛੇ ਲੋਕ ਹੈ। ਦੋਸਤ ਨੇ, ਉਹਨਾਂ ਕੋਲ ਸਪੋਰਟੇਜ ਤੇ ਮਾਸ਼ਾਅੱਲਾ ਉਹਨਾਂ ਡੇਲੀ ਕਿਸੇ ਰਾਹ ਜਾਂਦੇ ਨੇ ਚਪੇੜਾ ਮਾਰਨੀਆਂ ਹੁੰਦੀਆਂ। ਹਾਂ ਨਹੀਂ ਸਾਰੇ ਤੇ ਲੋਕਾਂ ਦਾ ਬਣਦਾ ਵਾ ਉਹ ਜਿੰਨਾ ਕੋ ਸਪੋਰਟੇਜ ਹੈ ਨਾ, ਉਹਨਾਂ ਨੂੰ ਚਾਹੀਦਾ ਵਾ ਕਿ ਬਈ ਉਹ ਆਪਣੇ ਰਿਸ਼ਤੇਦਾਰਾਂ ਨੂੰ, ਬੰਦਿਆਂ ਨੂੰ ਬੰਦਾ ਨਾ ਸਮਝਣ। ਸਾਜੀ ਇਹ ਵੀ ਗੱਲ ਆ ਨਾ, ਹੁਣ ਵੇਖੋ ਕਿੰਨੇ ਦੀ ਗੱਡੀ ਹੈ, ਕਰੋੜ ਤੋਂ ਉੱਤੇ ਦੀ ਗੱਡੀ ਹੈ ਸਪੋਰਟੇਜ। ਇੰਨੇ ਕਦੀ ਤੁਸੀਂ ਇਸ਼ਾਰੇ ਤੇ ਖਿਲਾੜੀ ਮਗਰੋਂ ਜੀ ਤੁਹਾਨੂੰ ਲਿਆ ਕੇ ਜਾਮੇ ਵਾਲਾ ਮਗਰੋਂ ਮਾਰ ਜੇ, ਕਰੋੜ 1.5 ਕਰੋੜ ਦੀ ਗੱਡੀ ਹੈ। ਮਾਰੇ ਨਹੀਂ ਸਕਦਾ ਜਾਮੇ ਵਾਲਾ, ਪਾਗਲ ਆ, ਐਡੀ ਵੱਡੀ ਗੁਸਤਾਖੀ, ਬੇਵਕੂਫਤ। ਉਹਨੂੰ ਤੇ ਕੋਈ ਕੰਡ ਨਹੀਂ ਕਰਦਾ, ਪਿੱਛੋਂ ਕਿੰਨੇ ਮਾਰਨਾ? ਦੱਸ ਪਾਗਲ। ਉਹ ਦੂਰੋਂ ਹੀ ਦੇਖ ਕੇ ਸਪੋਰਟੇਜ ਵਾਲੇ ਰੋਡ ਤੋਂ ਤੇ ਤੈਨੂੰ ਦੱਸਣ ਨਹੀਂ ਦਿਆ ਕਿ ਸਪੋਰਟੇਜ ਅੱਗੋਂ ਆਉਂਦੀ ਹੋਵੇ ਨਾ, ਤਾਂ ਇੰਜ ਬੰਦਾ ਜਾਂਦਾ ਹੋਵੇ, ਇੱਧਰ ਖਾਈ ਹੁੰਦੀ, ਬੰਦਾ ਉੱਧਰ ਲਾ ਲੈਂਦਾ ਗੱਡੀ। ਯਕੀਨ ਮੰਨ ਉਹ ਕਹਿੰਦਾ ਜੇ ਬਚ ਗਿਆ ਤੇ ਗਾਜ਼ੀ, ਮਰ ਗਏ ਤੇ ਸ਼ਹੀਦ, ਸਪੋਰਟੇਜ ਦਾ ਕਰਕੇ। ਇਹ ਨਹੀਂ ਗੱਲ ਹੈਗੀ, ਸਪੋਰਟੇਜ ਜਿਹੜੀ ਹੈ ਨਾ ਉਹਦਾ ਮਿਆਰ ਵੀ ਇਹ ਵਾ, ਉਹਨੂੰ ਤੁਸੀਂ ਦੂਰੋਂ ਵੇਖ ਕੇ ਬਸ ਸਲਾਮ ਕਰੋ, ਕੋਈ ਨਾ ਉਹਦੇ ਨੇੜੇ ਜਾਓ। ਇਹੀ ਤੇ ਰੌਲਾ ਵਾ, ਤੁਸੀਂ ਅੱਗੇ ਆਪਣੀਆਂ ਗੱਡੀਆਂ ਤੁੰਨੀਆਂ ਹੁੰਦੀਆਂ ਨੇ ਚੀਟੀ ਚੂਟੀ, ਇਹ ਕੀ ਚੀਟੀਆਂ ਚੂਟੀਆਂ ਕੀ ਨੇ ਅੱਗੇ? ਸਾਜੀ ਦਿਲ ਕਰ, ਸਪੋਰਟੇਜ ਵਾਲੇ ਦਾ ਦਿਲ ਇਹ ਕਰਦਾ ਵਾ ਕਿ ਜਿਹੜਾ ਬੰਦਾ ਮੇਰੀ ਗੱਡੀ ਨੂੰ ਹੱਥ ਲਾ ਲਵੇ ਨਾ, ਉਹ ਮੁੜ ਕੇ ਉਹ ਹੱਥ ਧੋਵੇ ਨਾ ਕਿ ਵੀ ਇਹ ਸਪੋਰਟੇਜ ਨੂੰ ਲੱਗਾ, ਇਹਨੂੰ ਹੁਣ ਮੈਂ ਧੋਣਾ ਨਹੀਂ, ਨਕਸ਼ੀ ਕਰ ਲਵੇ ਉਹਨੂੰ। ਹਾਂਜੀ ਸਾਰਾ 1.5 ਕਰੋੜ ਰੁਪਇਆ ਐਵੇਂ ਬਣਦਾ ਯਾਰ 1.5 ਕਰੋੜ ਦੀ ਕਿੰਨੇ ਨੋਟ ਲੱਖਾਂ ਦੇ ਇਕੱਠੇ ਕਰੋ ਫਿਰ 1.5 ਕਰੋੜ ਬਣਦਾ। ਕਾਪੀਆਂ ਥੱਦੀ ਐਡੀ ਲੱਗ ਜਾਂਦੀ ਤੇਰੀ ਦੁਆ ਨਾਲ, 1.5 ਕਰੋੜ ਰੁਪਇਆ ਐਵੇਂ ਨਹੀਂ ਬਣਦਾ ਹੈਗਾ। 34 ਤੇ ਤੇਰੇ ਕੋਲ ਆ, ਬਾਕੀ ਪੂਛ ਹੀ ਰਹਿ ਗਈ, ਲੈ ਤੂੰ। ਨਹੀਂ ਮੇਰੇ ਕੋਲ ਤੇ ਅੱਲਾ ਮਾਫੀ ਦੇ ਇੰਨੇ ਪੈਸੇ ਹੋਣ ਤੇ ਕਸਮੇ ਵੀ ਮੈਂ ਭਾਜੀ ਗੱਡੀ ਨਹੀਂ ਲਾਂਗਾ, ਅੱਛਾ ਮੈਂ ਗੱਡੀਆਂ ਲਾਂਗਾ। ਮੈਂ ਨਹੀਂ ਯਾਰ ਮੈਂ ਤੈਨੂੰ ਸਵਾਲ ਕੀਤਾ ਕਿ ਅਗਰ ਤੇਰੇ ਕੋਲ 1 ਕਰੋੜ ਹੋਵੇ ਕਿਹੜੀ ਗੱਡੀ ਲਏਗਾ, ਬਸ ਗੱਲ ਮੁੱਕੀ। ਮੈਂ ਉਸਤਾਦ ਕੁਕੜੀਆਂ ਦੇ ਖੰਭ ਲੈ ਕੇ ਜਾਂਦੇ ਨੇ, ਉਹ ਹੀ ਲੈਣੀ ਹੈ। ਮੈਂ ਯਾਰ ਦਾਨਿਸ਼ ਕੋ ਟਿਸ਼ੂ ਫੜ ਕੇ ਲਈ ਯਾਰ, ਉਹਨੇ ਕਹਿਣਾ ਕੋ ਖਾਣ ਪੀਣ ਨੂੰ ਵੀ ਲਓ, ਸਿਰਫ ਟਿਸ਼ੂ। ਭਾਈ ਬਾਤ ਸੁਣਨਾ, ਚਲੋ ਫਰੀਦ ਸਾਹਿਬ ਦਾ ਆਰਡਰ ਦੇਣਾ। 34
ਉਸਤਾਦ ਜੀ ਕੀ ਕਰਨ ਦੇ ਭਾਵੇਂ ਤੁਸੀਂ ਚਾਹ ਤੇ ਮੰਗਾ ਲਓ ਨਾ, ਨਾਲ ਕੋਈ ਚੀਜ਼ ਮੰਗਾ ਲਓ। ਹੁਣ 34000 ਨਹੀਂ, 3400 ਤੇ ਕੱਢੋ, 340 ਤੇ ਕੱਢੋ ਚਾਹੇ जी सर मिल जाएगी। ਤੇ ਨਾਲ ਹੋਰ ਕੀ ਹੁੰਦਾ? नाल सर दुआ ही होती है बस। ਦੁਆ ਚਾਹ ਦੇ ਨਾਲ। ਫਿਰ ਕੱਲੀ ਦੁਆ ਲਿਆ ਦਿਓ, ਚਾਹ ਰਹਿਣ ਦਿਓ। ਹਾਂ ਚਲੋ ਜਾਓ। केक रात सर मिल जाएंगे और बिस्किट सर मिल जाएंगे। ਕੇਕ ਰਾਟ ਦੇ ਕੇਕ ਬਿਸਕੁਟ ਤੇ ਰਸ ਕੀ? ਕੇਕ ਰਸ ਤੇ ਬਿਸਕੁਟ ਯਾਰ, ਉਹਨਾਂ ਨੇ ਕੇਕ ਰਸ ਬਿਸਕੁਟ ਕਿਹਾ ਹੈ। ਕੇਕ ਰਸ ਤੇ ਬਿਸਕੁਟ जी साहब। ਤੇ ਕੋਈ ਨਾਲ ਕੋਈ ਉਹ ड्राई पेस्ट्री भी होती है। ਡਰਾਈ ਪੇਸਟਰੀ? जी साहब। ਡਰਾਈ ਪੇਸਟਰੀ, ਸੁੱਕੀ ਪੇਸਟਰੀ ਹੈ ਨਾ। नहीं वो ਨਹੀਂ ਯਾਰ ਕੋਈ ਸੈਂਡਵਿਚ ਟਾਈਪ ਇਦਾਂ ਦੀਆਂ ਚੀਜ਼ਾਂ ਨਹੀਂ ਹੈ? सारे ब्रोस्ट वगैरह है, बर्गर हैं। ਚਾਹ ਕੱਲੀ ਲੈ ਆਏ, ਚਾਹ ਕੱਲੀ ਸਹੀ ਹਾਂ ਹੈ। ਇਹੀ ਤੇ ਕਹਿ ਰਹੇ ਆ ਭੈਣ, ਇਹੀ ਤੇ ਪੁੱਛ ਰਹੇ ਅਸਾਂ ਤੁਹਾਨੂੰ। चले हैं। ਕੱਲੀ ਚਾਹ ਲੈ ਆਓ। वगैरह नहीं, खाने को कुछ चाहिए। ਉਹ ਯਾਰ ਐਵੇਂ ਪੇਟ ਖਰਾਬ ਸਹੀ ਨਹੀਂ ਨਾ। ਓਕੇ ਦੋ ਚਾਵਾਂ ਲਿਆ ਦਿਓ ਬਾਈ। ਚਾਹ। ਹਾਂ 2 ਚਾਵਾਂ ਨਾਲ ਦੁਆ ਵੀ ਦੁਆ ਜ਼ਰੂਰੀ, ਦੁਆ ਜ਼ਰਾ ਜ਼ਿਆਦਾ ਲੈ ਦੇਣਾ। ਨਾਲ ਟਿਸ਼ੂ दुआ ਮੈਂ ਉਹਨੂੰ ਕਿਹਾ, ਮੈਂ ਕਿਹਾ ਯਾਰ ਦੇਖੋ ਕੈਸੀ ਗੱਲ ਆ, ਮੈਂ ਕਿਹਾ ਯਾਰ ਚਾਹ ਦੇ ਨਾਲ ਕੀ? ਕਹਿੰਦਾ ਦੁਆ। ਪਤਾ ਕਿ ਫਿਰ ਚਾਹ ਰਹਿਣ ਦੇ, ਦੁਆ ਲਿਆ ਦੇ 3 ਕੱਪ। सोफा थोड़ा ਅੱਛਾ ਮੈਂ ਨਾ ਵੈਸੇ ਗੱਡੀ ਜੈਨੂਨ ਲਿਆਣਾ ਗੱਡੀ ਆਈ ਸੀ ਪਾਕਿਸਤਾਨ ਚ, ਯਾਦ ਹੋਵੇ ਤੁਹਾਨੂੰ? ਹਾਂ ਉਸਤਾਦ ਜੀ, ਗੱਡੀ ਇੱਕ ਪਾਕਿਸਤਾਨ ਚ ਆਈ ਸੀ ਸੁਜ਼ੂਕੀ ਦੀ, ਮਾਰਗਲਾ। जी। ਮਾਰਗਲ ਬਹੁਤ ਬੰਬੂ ਗੱਡੀ ਸੀ, ਭਾਰੀ ਗੱਡੀ ਸੀ, ਮਾਰਗਲ ਸੁਜ਼ੂਕੀ ਮਾਰਗਲਾ। सिद्धि ਹਾਂ जी ਮਾਰਗਲਾ। straight ਹਾਂ shape। ਬਾਹਰ ਜਾਪਾਨੀ ਟਾਈਪ ਗੱਡੀ ਸੀ ਉਹ। ਹੋਰ ਵੀ ਇੱਕ ਗੱਡੀ ਸੀ ਸੁਜ਼ੂਕੀ ਦੀ, ਉਹ ਵੀ ਵੱਡੀ ਗੱਡੀ ਸੀ, बलीनो। ਬਲੀਨ। ਤੂੰ ਮੈਨੂੰ ਨਹੀਂ ਬਲੀਨੋ, ਮੈਂ ਤੈਨੂੰ ਨਹੀਂ ਬਲੀਨੋ ਹੋਣਾ ਅੱਜ ਤੋਂ ਬਾਅਦ। ਜੀ ਮਾਰਗਲਾ ਜਿਹੜੀ। ਮੈਂ ਤੈਨੂੰ ਬਲੀਨੋ ਕੇ ਵੀ ਰਾਜ਼ੀ ਨਹੀਂ ਹੈਗਾ ਬੇਟੇ। ਅੱਛਾ ਉਸ ਤੋਂ ਇਲਾਵਾ ਲਿਆਣਾ ਗੱਡੀ ਜਾਂ ਫਿਰ ਫੋਰਡ ਕਿਤੇ ਲੱਭ ਜਾਵੇ ਨਾ, ਓਏ ਹੋਏ ਓਏ ਜਿਹੜੀ ਉਹ ਡੱਡੂ ਕਾਰ ਹੁੰਦੀ ਸੀ, फॉक्सी। ਫੌਕਸੀ। ਅੱਛਾ ਕੈਸੀ ਗੱਲ, ਉਹਦਾ ਨਾਮ ਵੇਖ ਅਸੀਂ ਕੀ ਪਾਇਆ, ਡੱਡੂ ਕਾਰ। ਰਫੀ ਸਾਹਿਬ ਕੋ ਰੱਖੀ, ਰਫੀ ਸਾਹਿਬ ਬੜਿਆਂ ਬੰਦਿਆਂ ਦੀ ਪਸੰਦੀਦਾ ਗੱਡੀ ਸੀ ਉਹ। ਕਾਇਦੇ ਸਾਹਿਬ ਕੋ ਵੀ ਸੀ, ਰਫੀ ਸਾਹਿਬ ਕੋ ਵੀ ਸੀ। ਆਪਣੇ ਰੋਡ ਤੇ ਅਰਸ਼ਦ ਮੋਟਰਸ ਦੇ ਕੋਲ ਉਹਨਾਂ ਦੇ ਕੋਲ 4 ਗੱਡੀਆਂ ਖੜੀਆਂ। ਡੱਡੂ ਕਾਰ। ਹਾਂਜੀ ਮੇਰੇ ਤਰਲੇ ਕਰਨ ਦੇ, ਮੈਂ ਕਿਹਾ ਪਾਪਾ ਨਹੀਂ ਮੰਨਣ ਦੇ, ਬਸ ਇਹ ਰੋਲਾ। केड़े? ਗੱਡੀ ਦੀ ਗੱਲ ਕਰੀ ਦੀ ਹੁੰਦੀ ਹੈ ਕਿਉਂਕਿ नहीं मैं तेन वैसे पूछा कि ना ਮੈਂ ਉਸਤਾਦ ਜੀ ਲਿਆਣਾ ਗੱਡੀ ਲਵਾਂਗਾ ਜਾਂ ਫਿਰ ਮੈਂ ਉਹ ਪਾਪਾ ਤੇਰੇ ਨੂੰ ਆਦਤ ਉਹ ਨਹੀਂ ਮੰਨਦੇ। ਅੱਛਾ ਆਹ अच्छा लगदा पंप ते परौने आण। ਇੱਥੇ ਉਸਤਾਦ ਜੀ ਜਿੰਦਾ ਇਹ ਬੋਲਣ ਦੇ, ਮੈਨੂੰ ਚਾਹੀ ਥੱਲੇ ਪੈਰ ਰੱਖਣ ਦੀ ਜਗ੍ਹਾ ਨਹੀਂ ਹੋਣੀ ਚਾਹੀਦੀ, ਇੰਨੇ ਪਰੋਣੇ ਹੋਣੇ ਚਾਹੀਦੇ। ਇਹ ਕਿਸੀ ਮਿੱਥ ਵਾ ਨਾ। ਕੁਛ ਨਹੀਂ, ਐਵੇਂ ਗੱਲਾਂ ਨੇ। ਹਾਂ ਏਦਾਂ ਭਲਾ ਹੁੰਦਾ ਜਿਹਨਾਂ ਦੇ ਘਰ ਕਾਂ ਪੈਂਦੇ, ਉਹਨਾਂ ਦੇ ਘਰ ਪਰੋਣੇ ਆ ਜਾਂਦੇ। ਹੁੰਦਾ ਰਿਹਾ ਨਾ ਮੋਸਟਲੀ ਕਿ ਜਦੋਂ ਕਾਂ ਬੋਲਣਾ ਉਦੋਂ ਉਹ ਨਹੀਂ ਕੁਛ ਨਹੀਂ ਹੁੰਦਾ ਜੀ ਇਹ ਉਹ ਨਹੀਂ ਯਾਰ ਐਵੇਂ ਕਿਹੜਾ ਪਰਿੰਦਾ। ਮਤਲਬ ਉਹਨਾਂ ਨੇ ਕਿਹਾ ਹਾਂਜੀ ਪਰਿੰਦਾ ਉਸਤਾਦ ਜੀ ਜਾਣ ਦਿਆ ਕਰੋ। ਉਹ ਯਾਰ ਪਰਿੰਦਾ ਵਾ ਯਾਰ, ਹੁਣ ਤੇਰੇ ਘਰ ਪਰੌਣੇ ਆ ਜਾਣ ਹਾਂਜੀ ਤੇ ਕਾਂ ਬੈਠੇ ਹੀ ਨਾ, ਤੇ ਪਰੌਣੇ ਆ ਜਾਣ ਤੇ ਤੂੰ ਬਾਹਰ ਕੱਢ ਦੇਗਾ ਕਿ ਵੀ ਜਦੋਂ ਕਾਂ ਹੀ ਨਹੀਂ ਬੈਠਾ ਤੁਸੀਂ ਸਾਲਿਓ ਕਿੱਧਰ ਆ ਗਏ, ਚਲੋ। ਨਹੀਂ ਮੈਂ ਕਹਿ ਰਿਹਾ ਮੋਸਟਲੀ ਐਸਾ ਹੁੰਦਾ ਹੋਇਆ। ਉਹ ਨਹੀਂ ਯਾਰ, ਨਹੀਂ ਇੱਕ ਗੱਲ ਬਣੀ ਹੈ दो ਬਸ। बारी किते हो गया होना इत्तफाकन। ਉਹ ਭਰਾਵਾ ਉਦੋਂ ਕਾਮਾਂ ਦਾ ਜ਼ਰਾ ਰਿਵਾਜ ਜ਼ਿਆਦਾ ਸੀ, ਕਾਂ ਸ਼ਹਿਰ ਦੇ ਵਿੱਚ ਹੁਣ ਵੜਦੇ ਨਹੀਂ कि ਹੈਗੇ। यार पैकिंग करते देख लेंदे कि वो ਤੁਹਾਡੇ ਵੱਲ ਆਣ ਲੱਗੇ ਯਾਰ, ਇਹ ਕਿਹੜੀ ਗੱਲ ਕਰ ਰਹੇ ਬੜਾ ਜ਼ਾਲਮ ਪਰਿੰਦਾ ਜੇ ਕਾਂ, ਪਤਾ ਤੁਹਾਨੂੰ? ਜੀ? ਚੁਕੰਨਾ ਵੀ। ਨਹੀਂ ਇਹ ਰਹਿਮ ਦਿਲ ਨਹੀਂਗਾ। ਅੱਛਾ ਜੀ। ਹਾਂਜੀ ਇਹ ਪਰਿੰਦਿਆਂ ਚੋਂ ਕਾਤਲ ਪਰਿੰਦਾ ਵਾ ਕੌਆ, ਔਰ ਇਹਦੀ ਉਮਰ 400-500 ਸਾਲ ਹੁੰਦੀ ਆ। ਹਾਂਜੀ केवल 4-5 साल 400-500 ਸਾਲ ਦੀ ਇਹਦੀ ਉਮਰ ਹੁੰਦੀ ਆ, ਔਰ ਇਹਨਾਂ ਨੂੰ ਆਪਣੀ ਜ਼ਾਤ ਵੀ ਬੜੀ ਪਿਆਰੀ ਹੁੰਦੀ ਇੱਕ ਦੂਜੇ ਦੀ, ਕਾਵਾਂ ਨੂੰ। ਕਾਵਾਂ ਨੂੰ ਵੀ ਜ਼ਾਤ ਤੇ ਇਹ- ਆਪਣੇ ਇਹ ਔਰ ਦੂਜੀ ਗੱਲ ਹੈ ਜ਼ਾਲਮ ਬੜਾ ਵਾ ਪਰਿੰਦਾ। ਕੀ ਜ਼ਾਲਮ ਆ? ਨਫਸਿਆਤੀ ਤੌਰ ਤੇ ਨਾ ਜਲਾਦ ਟੈਪ ਆ, ਜ਼ਾਲਮ ਆ ਯਾਰ। ਜ਼ਾਲਮ ਤੋਂ ਬਰਾ ਦੇ ਕਿ ਉਹ ਨਹੀਂ ਹੁੰਦਾ ਜਿਹੜੇ ਜਿਨ੍ਹਾਂ ਦੇ ਰਹਿਮ ਨਹੀਂ ਹੁੰਦਾ, ਉਹ ਆ। ਯਾਨੀ ਬੁੱਢੀ ਨੂੰ ਮਾਰਦਾ। ਬੁੱਢੀ ਨੂੰ ਛੱਡ ਕੇ ਤੇ ਪਤਾ ਨਹੀਂ ਕਿੰਨੂੰ ਯਾਨੀ ਕਿ ਰਹਿਮ ਦਿਲੀ ਨਹੀਂ ਹੈ ਯਾਰ। ਰਹਿਮ ਦਿਲੀ ਨਹੀਂ ਕਿ ਜ਼ਾਲਮ ਪਰਿੰਦਾ ਵਾ। ਕਿਤੇ ਚਿੜੀਆ ਤੜਫਣ ਕੌਵਾ। ਤੇ ਇਹਨੇ ਕਹਿਣਾ ਖੈਰ ਹਾਂ ਇਸ ਟਾਈਪ ਦਾ, ਹਾਂ। ਬਲਕਿ ਇਹਨੇ ਕਹਿਣਾ ਖਾ ਜੀ। ਅੱਛਾ ਬਾਜ਼ ਔਕਾਤ, ਉਹ ਵੀ ਬਹੁਤ ਜ਼ਾਲਮ ਪਰਿੰਦਾ ਵਾ। ਉਸਤਾਦ ਜੀ ਉਹ ਵੀ ਜੀਂਦੇ ਨੂੰ ਹੀ ਫੜ ਕੇ ਪਤਾ ਨਹੀਂ ਕੀ ਕਰੀ ਜਾਂਦਾ ਵਾ। ਲੇਕਿਨ ਮੈਂ ਤੁਹਾਨੂੰ ਗੱਲ ਦੱਸਾਂ, ਇਹ ਕਾਂ ਵਾਲੀ ਮਿੱਥ ਵੀ ਸਹੀ ਹੈਗੀ। ਠੀਕ ਹੈ, ਇੱਕ ਹੋਰ ਮਿੱਥ ਹੁੰਦੀ ਆ, ਕਹਿੰਦੇ ਪੇੜਾ ਭੁੜਕਿਆ। ਪੇੜਾ ਜਿਹੜਾ ਆਟੇ ਦਾ ਨਾ, ਆਟਾ ਭੁੜਕਿਆ, ਉਹਦੇ ਤੋਂ ਵੀ ਪ੍ਰਾਹੁਣੇ ਦਾ ਆਣਾ ਜਿਹੜਾ ਵਾ ਨਾ ਉਹ ਕਨਫਰਮ ਹੁੰਦਾ, ਪ੍ਰਾਹੁਣਾ ਆਉਂਦਾ। ਸਾਹ ਜੀ ਇੱਕ ਫੁਲਕਾ ਬਣ ਜਾਂਦਾ, ਰੋਟੀ ਫੁੱਲ ਕੇ ਫੁੱਲ ਗੋਲ ਹੋ ਹਾਂ ਫੁਲਕਾ। ਉਹਦੇ ਬਾਰੇ ਚ ਕਹਿੰਦੇ ਕਿ ਜਦੋਂ ਜ਼ਿਆਦਾ ਭੁੱਖ ਲੱਗੀ ਹੋਵੇ ਉਦੋਂ ਹੁੰਦਾ ਵਾ। ਹਾਂ ਸੱਚੀ ਮੁੱਚੀ ਸਾਹ। ਨਹੀਂ ਇਹ ਮੈਂ ਵੀ ਵੇਖਿਆ। ਮੈਨੂੰ ਇੱਕ ਦਿਨ ਭੁੱਖ ਲੱਗੀ ਸੀ, ਫੁਲਕਾ ਇੱਥੇ ਆ ਗਿਆ, ਫੁਲਕਾ ਛੱਤ ਨਾਲ ਲੱਗ ਗਿਆ। ਫਿਰ ਅਸੀਂ ਬੱਚੇ ਉੱਤੇ ਚੜਾਏ, ਫੁਲਕਾ ਜਿਹੜਾ ਥੱਲੇ ਕੀਤਾ। ਉਸਤਾਦ ਜੀ ਬੜੀ ਮੁਸ਼ਕਲ ਭੁੱਖ। ਭਾਈਜਾਨ ਫੁਲਕਾ ਇੱਕ ਕੈਟਾਗਰੀ ਹੈ ਰੋਟੀ ਬਣਾਉਣ ਦੀ, ਤੁਸੀਂ ਆਪ ਬਣਾਉਣਾ ਵਾ। ਹਾਂਜੀ। ਤੁਸੀਂ ਉਹਦਾ ਆਟੇ ਦਾ
ਉਹਦਾ ਕੋਈ ਹਿਸਾਬ ਹੁੰਦਾ ਵਾ ਟੈਕਨੀਕਲੀ। ਉਹ ਕਿਸੇ ਰੋਟੀ ਦਾ ਉਹਨੂੰ ਕਹੇ ਫੁਲਕਾ ਬਣਾ ਦੇ, ਬੁੱਢੀ ਫੁਲਕਾ ਬਣਾ ਦੇਗੀ, ਤੂੰ ਉਹਨੂੰ ਕਹੇ ਨਹੀਂ ਫੁਲਕਾ ਬਣਾਉਣਾ, ਨਹੀਂ ਬਣਾਏਗੀ। ਯਾਰ ਆ ਵੇਖੋ ਖੁਦਾ ਦਾ ਨਾ, ਬੁੱਢੀਆਂ ਜਿਨ੍ਹਾਂ ਨੇ ਐਕਸਪੀਰੀਐਂਸਿਸ ਕੀਤੇ ਉਹ ਕਹਿਣ ਡਈਆਂ ਨੇ ਕਿ ਫੁਲਕਾ ਜਿਹੜਾ ਵਾ ਇਹ ਕੁਦਰਤੀ ਬਣਦਾ, ਇਹ ਅਮਲ ਆ। ਉਹ ਯਾਰ ਨਹੀਂ ਇਹਦਾ ਹੁੰਦਾ ਰੌਲਾ ਯਾਰ, ਮੇਰੀ ਗੱਲ ਸੁਣਨਾ। ਫੁਲਕਾ ਬਣਦਾ ਜਦੋਂ ਤਵੇ ਨੂੰ ਤੁਸੀਂ ਸਾਈਡ ਤੇ ਕਰਕੇ ਚਿਮਟੇ ਨਾਲ ਫੜ ਕੇ ਉਹਨੂੰ ਉੱਤੇ ਸਿੱਟਦੇ ਨਾ, ਤਾਂ ਥੱਲਿਓਂ ਉਹਦਾ ਪੂਰਾ ਨਿਜ਼ਾਮ ਬਣ ਜਾਂਦਾ ਵਾ। ਸਾਜੀ ਉਹ ਫੁਲਕਾ ਹੁੰਦਾ ਜਿਹੜਾ ਤੁਸੀਂ ਕਹਿ ਰਹੇ ਨੇ, ਇਹ ਫੁਲਕਾ ਹੋਰ ਚੀਜ਼ ਹੈ। ਇਹ ਉਹਦੇ ਲਈ ਹੁੰਦਾ ਜਦੋਂ ਭੁੱਖ ਜ਼ਿਆਦਾ ਲੱਗੀ ਹੋਵੇ, ਠੀਕ ਹੈ ਜੀ। ਇਹ ਸੈਂਸਰ ਹੁੰਦਾ ਫੁਲਕੇ 'ਚ। ਇੱਕ ਹੋਰ ਚੀਜ਼, ਫੁਲਕੇ ਦੇ ਅੰਦਰ ਸੈਂਸਰ ਲੱਗਾ ਹੁੰਦਾ। ਸ਼ਲਵਾਰ ਦਾ ਪਹੁੰਚਾ ਇੰਜ ਹੋਇਆ ਨਾ ਤੇ ਕਹਿੰਦੇ ਤੈਨੂੰ ਨਵਾਂ ਕੱਪੜਾ ਮਿਲਣਾ। ਵੀ ਸਭ ਪਤਾ ਇਸ ਗੱਲ ਦਾ? ਹਾਂਜੀ। ਅਗਰ ਇੰਜ ਹੋਇਆ ਵਾ ਤੇ ਕੀ ਕਹਿੰਦੇ ਆ? ਤੈਨੂੰ ਨਵੇਂ ਕੱਪੜੇ ਮਿਲਣੇ। ਇਹ ਵੀ ਇੱਕ ਤੋਹਮ ਪ੍ਰਸਤੀ ਹੈ ਆਪਣੇ ਚ। ਅੱਛਾ, ਜੁੱਤੀ ਦਾ ਪੈਰ ਇੰਜ ਪਏ ਹੋਣ ਨਾ ਦੋਵੇਂ, ਤੇ ਉਹਦੇ ਤੋਂ ਵੀ ਕਹਿੰਦੇ ਨੇ ਸਫਰ ਪੈਣਾ। ਹਾਂ, ਔਰ ਇਹ ਪਏ ਨੇ ਸਫਰ ਭਾਜੀ, ਪਰ ਸਾਈਡ ਤੇ ਪਏ ਨੇ। ਔਰ ਨਹੀਂ ਯਾਰ, ਇਹ ਤੁਹਾਨੂੰ ਗੱਲਾਂ ਹੁਣ ਸਮਝ ਆਉਂਦੀਆਂ ਵੱਡਿਆਂ ਲੋਕਾਂ ਨੂੰ। ਸਕੂਲੇ ਜਾਣ ਲੱਗੇ ਨਾ, ਵੱਟੇ ਤੇ ਵੱਟਾ ਰੱਖ ਜਾਈਦਾ ਸੀ ਕਿ ਕੁੱਟ ਨਾ ਪਵੇ। ਇਹ ਕੀ ਸੈਂਸ ਆ? ਇਹ ਕੀ ਸੈਂਸ ਆ? ਅਜ਼ਮਾਇਆ ਹੋਇਆ ਸਾਨੂੰ, ਜਿੱਦਣ ਲੱਗਣਾ ਕਿ ਇਸ ਪੀਰੀਅਡ ਤੇ ਕੁੱਟ ਪੈਣੀ ਆ, ਅਸੀਂ ਵੱਟੇ ਤੇ ਵੱਟਾ ਰੱਖ ਜਾਣਾ। ਇਹ ਹੈ ਸੀ, ਨਹੀਂ ਸੀ ਪੈਂਦੀ, ਉਹਦੇ ਚ ਨਹੀਂ ਸੀ ਪੈਂਦੀ। ਇਹ ਮੈਂਟਲੀ ਸਿਰਫ ਗੱਲਬਾਤ ਆ। ਹਾਂਜੀ ਹਾਂਜੀ। ਲੇਕਿਨ ਸਾਜੀ ਉਹਦੇ ਚ ਬਹੁਤ ਸਾਰੇ ਉਸਤਾਦਾਂ ਨੂੰ ਵੀ ਬੰਨ ਦੇਈਦਾ ਸੀ, ਮੁੱਠੀਆਂ ਬੰਨ ਕੇ ਇੰਜ ਜਾਣਾ ਨਾ, ਇੰਜ ਮੁੱਠੀ ਬੰਨ ਕੇ ਉਸਤਾਦ ਅੱਗੋਂ ਗੁੱਸੇ 'ਚ ਹੈਗਾ, ਜਿੰਨਾ ਦੀ ਕਿ ਮੁੱਠੀ ਜਿੰਨੀ ਘੁੱਟਣੀ ਉਸਤਾਦ ਉਹਨਾਂ ਗੁੱਸਾ ਘੁੱਟ ਲੈਣਾ। ਨਹੀਂ ਤੇ ਜੇ ਮੁੱਠੀ ਖੁੱਲੀ ਨਹੀਂ ਤੇ ਉਸਤਾਦ ਦਾ ਹੱਥ ਸਾਡੇ ਤੇ ਜੇ ਮੁੱਠੀ ਖੁੱਲੇ ਉਸਤਾਦ ਦੀ ਚਪੇੜ ਤੋਂ, ਹਾਂਜੀ ਹਾਂਜੀ, ਤੇ ਫੇਰ ਹਾਂ ਉਸਤਾਦ ਜੀ ਇੱਕ ਹੋਰ ਗੱਲ ਸੀ, ਮੁੱਠੀ ਵਾਲਾ ਇੱਕ ਹੋਰ ਕਨਸੈਪਟ ਸੀ। ਇਹ ਜਿਹੜੇ ਜਾਨਵਰ ਹੁੰਦੇ ਨੇ ਨਾ, ਕੁੱਤਾ ਜਾਂ ਬਿੱਲੀ, ਇਹ ਵੀ ਹੈ। ਇਹ ਵਾਸ਼ਰੂਮ ਕਰਦੇ ਹੁੰਦੇ ਸੀ ਨਾ, ਰੂੜੀ ਦੇ ਕੋਲੋਂ ਦੇ ਕਿਤੇ ਮੁੱਠੀ ਘੁੱਟ ਲੈਂਦੇ। ਸਾਡੀ ਇੰਜ ਕਹਿੰਦੇ ਕਰ ਲੋ, ਇਹ ਕਬਜ਼ ਹੋ ਜਾਏਗੀ। ਨਹੀਂ ਆ ਤੇ ਮੈਨੂੰ ਪਤਾ, ਉਹ ਸਿਆਹੀ ਤੇ ਮੈਂ ਆਪ ਖਿੱਚਦਾ ਰਿਹਾ ਇੰਜ ਕਰਕੇ ਨਾ, ਮਤਲਬ ਇੱਥੇ ਆਪਣੀ ਦਵਾਤ ਰੱਖ ਕੇ, ਉਹਦੀ ਦਵਾਤ ਉੱਥੇ ਪਈ ਨਾ, ਇੰਜ ਕਰਕੇ ਨਾ, ਪਤਾ ਨਹੀਂ ਕੀ ਪੜਨਾ, ਪੜ ਕੇ ਨਾ ਤੇ ਇੰਜ ਕਰੀ ਜਾਣਾ, ਤੇ ਨਾਲ ਦੇਖਣਾ ਕਿ ਕਿੰਨੀ ਕੁ ਉਧਰੋਂ ਆ ਗਈ ਬਗੈਰ ਤਾਰ ਕਨੈਕਸ਼ਨ ਤੋਂ। ਹਾਂਜੀ ਹਾਂਜੀ। ਐਵੇਂ ਕਿਤਾਬ 'ਚ ਮੋਰ ਦੇ ਪਰ ਰੱਖ ਕੇ ਚੀਨੀ ਪਾਈ ਜਾਣੀ। ਆਹੋ ਆਹੋ ਆਹੋ, ਉੱਡੇ ਦੇ ਉੱਡੇ ਰਹਿਣੇ ਤੇ ਨਾਲ ਦੇ ਨੂੰ ਮੈਨੂੰ ਵੇਖਿਆ ਵੱਡਾ ਹੋਇਆ। ਉਹ ਵੱਡਾ ਹੋ ਜਾਣਾ। ਆਹੋ, ਮੋਰ ਦਾ ਪਰ ਰੱਖਣਾ, ਉਸ ਤੋਂ ਬਕਣਾ ਦੇਖਿਆ ਕਿੱਡਾ ਵੱਡਾ ਹੋ ਗਿਆ। ਨਹੀਂ ਨਹੀਂ, ਫਿਰ ਦਾਨੇ ਸਾਹਿਬ ਇੱਕ ਦਿਨ ਮੋਰ ਦਾ ਪਰ ਸਾਡੇ ਮੇਰੇ ਦੋਸਤ ਨੇ ਰੱਖਿਆ। ਅੱਛਾ। ਮਾਸ਼ਾਅੱਲਾ ਸਾਈ ਬੜਾ ਵੱਡਾ ਹੋ ਗਿਆ। ਸਾਜੀ ਦੇ ਦੋਸਤ ਨੇ ਕਿਤਾਬ 'ਚ ਮੋਰ ਦਾ ਪਰ ਰੱਖਿਆ, ਉਹ ਭੁੱਲ ਗਿਆ ਰੱਖ ਕੇ, ਉਹ ਬਾਹਰ ਚਲਾ ਗਿਆ। 3 ਸਾਲ ਬਾਅਦ ਆਇਆ, ਪਰ ਪੂਰੇ ਮਹੱਲੇ ਦੇ ਉੱਤੇ ਛਾਂ ਕੀਤੀ ਪਰ ਨੇ। ਤੇ ਪਿਛਲੀ ਜਿਹੜੀ ਦੀ ਜੜ ਸੀ ਨਾ, ਉਹ ਕਿਤਾਬ 'ਚ ਹੀ ਸੀ। ਇਹਨੇ ਮੋਰ ਦਾ ਪਰ ਰੱਖਿਆ ਤੇ ਬਾਹਰ ਨਿਕਲਿਆ, ਤੇ ਬਾਹਰੋਂ ਮੋਰ ਨਿਕਲਿਆ, ਉਹਨੇ ਚਪੇੜ ਮਾਰੀ ਕਿ ਨਾ ਮੇਰਾ ਪਰ ਦੇ। ਨਹੀਂ ਇਹ ਕਾਂ ਜਦੋਂ ਜਿਸ ਘਰ ਦੇ ਬਨੇਰੇ ਤੇ ਬਹਿ ਕੇ ਕਾਂ ਬੋਲਦਾ, ਉੱਥੇ ਪ੍ਰਾਹੁਣੇ ਆਉਂਦੇ ਆ। ਹਾਂ, ਤੇ ਜੇ ਨਾ ਆਵੇ ਦਾ ਮਤਲਬ ਕਾਂ ਮੁਨਾਫਕ ਆ। ਨਹੀਂ ਨਹੀਂ, ਕਾਂ ਨੂੰ ਕਿਤੇ ਕੰਮ ਹੋਏਗਾ, ਜਾਂ ਪ੍ਰਾਹੁਣੇ ਕਿਤੇ ਨਹੀਂ, ਪ੍ਰਾਹੁਣਿਆਂ ਨੂੰ ਕੋਈ ਗੱਲਬਾਤ ਪੈ ਗਈ। ਕਈ ਟਾਈਮ ਇਦਾਂ ਹੁੰਦਾ ਸੀ, ਕਾਂ ਕਹਿੰਦਾ ਹੁੰਦਾ ਸੀ ਤੁਸੀਂ ਪਹੁੰਚੋ, ਮੈਂ ਜਰਾ ਥੋੜਾ ਕੰਮ ਕਰਕੇ ਲਓ ਜੀ ਨਾਜ਼ਰੀਨ, ਮੈਂ ਤੁਹਾਨੂੰ ਨਾ ਕਲੋਜ਼ ਕਰਕੇ ਕਾਂ ਦਿਖਾਉਣਾ। ਇਹ ਹੁਣ ਵਿਖਾ ਲਓ, ਕਾਂ ਤੁਹਾਨੂੰ ਵਿਖਾਉਣਾ ਉਸਤਾਦ ਜੀ। ਇਹ ਬੈਠਾ ਜੇ ਕਾਂ। ਓ ਹੋ। ਲਓ ਜੀ ਨਾਜ਼ਰੀਨ, ਮੈਂ ਤੁਹਾਨੂੰ ਦਿਖਾਉਣਾ, ਜਿਹੜੇ ਸਾਡੀ ਵੀਡੀਓ ਨਹੀਂ ਬਣਾ ਰਿਹਾ ਬੰਦਾ, ਆ ਬੈਠਾ ਜੇ ਸਾਹਮਣੇ, ਉਹ ਦੇਖੋ ਆ ਬਣਾ ਰਿਹਾ। ਆ ਦੇਖੋ, ਆ ਦਾਨਿਸ਼ ਬੈਠਾ, ਆ ਫਰੀਦ ਬੈਠਾ, ਉਹ ਸਾਹਮਣੇ ਸਲਮਾਨ ਵੀਡੀਓ ਬਣਾ ਰਿਹਾ। ਔਰ ਫਰੇਮ कैसा मजेदार आ रहा है, इधर चेक कर सलमान दे विच। हो वाह वाह सलमान, मजेदार माहौल बन रहा तेरा। ਵਾਹ, ਸਾਡੇ ਨਾਲੋਂ ਤਾਂ ਸਹੀ ਹੋਏ ਓਏ ਸਿਨਰੀ ਕਸਮੇ ਕਸਮੇ ਵੱਡਾ ਹੀ ਫਰੇਮ ਬਣ ਰਿਹਾ। ਸਾਜੀ ਹੁਣ ਚਾਹ ਕਿਦੋਂ ਆਉਣੀ ਆ? ਆਉਣੀ ਇਧਰ ਕੁਲਫੀ ਫੜ ਯਾਰ। ਅੱਛਾ, ਇਹ ਬੂਟੇ ਵੀ ਬੜੇ ਪੁਰਾਣੇ ਸਟਾਈਲ ਨੇ। ਇਹ ਸਕੂਲਾਂ 'ਚ ਨਾ ਇੰਜ ਲੈਨ ਸੇ ਲਾਜ਼ਮੀ ਲੱਗੇ ਹੁੰਦੇ ਸੀ ਸਾਜੀ, ਦਫ਼ਤਰਾਂ ਦੇ ਜਿੱਥੇ ਹੈ। ਇਹਦੀ ਕਟਾਈ ਵੀ ਪ੍ਰੋਪਰ ਹੁੰਦੀ ਸੀ ਨਾ, ਹਰ ਜਗ੍ਹਾ ਦੀ, ਹਰ ਮਹੱਲੇ ਦੀ, ਹਰ ਪਿੰਡ ਦੀ, ਹਰ ਦੀ ਇੱਕ ਲਹਿਦਾ ਫੀਲ ਆ। ਹਾਏ ਹਾਏ ਸਾਜੀ ਇੱਕ ਐਸੀ ਗੱਲ, ਇਹਦਾ ਮਤਲਬ ਆ ਹਰ ਚੀਜ਼ ਆਪਣਾ ਅਸਰ ਰੱਖਦੀ ਹੈ। ਹਾਂਜੀ, ਯਾਨੀ ਅਗਰ ਤੁਸੀਂ ਦਰਖਤਾਂ ਦੇ ਵਿੱਚ ਬੈਠੇ ਰਹੋ, ਉਹ ਆਪਣਾ ਅਸਰ ਰੱਖਦੇ, ਤੁਹਾਡੀ ਫੀਲਿੰਗ ਉਦਾਂ ਦੀ ਆ ਜਾਂਦੀ। ਹਾਂਜੀ। ਤੇ ਪਿੰਡ, ਜਿਹੜੇ ਪਿੰਡ ਦੇ ਮਾਹੌਲ ਨੇ ਨਾ, ਉਹ ਤੁਹਾਨੂੰ ਆਪਣੀ ਲਹਿਦਾ ਹੀ ਫੀਲ ਦੇਣਗੇ। ਹੁਣ ਨਹੀਂ ਹੈਗਾ, ਹੁਣ ਤੇ ਪਿੰਡਾਂ 'ਚ ਪ੍ਰੋਜੈਕਟਰ ਲੱਗੇ ਨੇ ਵੀਡੀਓ ਵਾਲੇ। ਕਿੱਥੇ ਹੋ ਗਿਆ ਪਿੰਡਾਂ 'ਚ ਜਿਹੜਾ ਨੈਟ ਚੱਲ ਰਿਹਾ, ਤੇਰੀ ਸੋਚ ਆ। ਉਹ ਯਾਰ ਇੱਕ ਨਵੀਂ ਸਿਮ ਆ ਗਈ ਆ। ਆਹੋ, ਹਾਂਜੀ ਕੀ ਨਾਮ? ਹੋ ਗਈ ਓਨਿਕ। ਉਨੀ ਕੁ ਗੱਲ ਕਰ ਜਿੰਨੀ ਤੈਨੂੰ ਪਤਾ। ਨਹੀਂ ਉਹ ਸਿਮ ਨਹੀਂ ਓਨਿਕ ਆਈ ਆ, ਉਹ ਅੱਜ ਨਵੀਦ ਵੀ ਲੈ ਗਿਆ ਮੈਨੂੰ, ਕਹਿੰਦਾ ਪਾਣੀ ਛੱਡ ਦਿਓ ਸਾਰਾ ਕੁਝ, ਆ ਸਿਮ ਪਾਓ, ਇਹਦੇ ਤੇ 500 ਰੁਪਏ 'ਚ ਦੁਨੀਆ ਜਹਾਨ ਦੀ ਕਾਲ। ਮਰੇ ਬੰਦਿਆਂ ਨੂੰ ਵੀ ਫੋਨ ਹੋ ਜਾਂਦੇ ਇੱਥੋਂ। ਅੱਛਾ, ਆਹੋ, ਪਤਾ ਨਹੀਂ ਕੀ ਕਹਿੰਦਾ। ਸਾਜੀ 1.5 ਮਹੀਨਾ ਹੋ ਗਿਆ ਸਿਮ ਨੂੰ, ਤੁਸੀਂ ਕਦੀ ਜ਼ਿਕਰ ਸੁਣਿਆ? ਨਹੀਂ, ਮੈਂ ਨਹੀਂ ਸੁਣਿਆ। ਉਹ ਯੂਫੋਨ ਵਾਲਿਆਂ ਨੇ ਆਪਣਾ ਡਿਵੈਲਪਮੈਂਟ ਕੀਤੀ ਹੈ, ਕੋਈ ਨਵਾਂ ਉਹਨਾਂ ਨੇ ਚੱਕਰ ਚਲਾਇਆ। ਉਹ ਕੋਡ ਵੀ ਉਹਨਾਂ ਦਾ ਉਸੇ ਸੀਰੀਅਲ ਦਾ ਹੀ ਹੈ, 339। ਹਾਂਜੀ 339। ਹਾਂ 39, 33, 34, 35, 36, 37, ਇਹ ਉਹਨਾਂ ਦਾ ਹੀ ਹੈ। 39 ਵੀ ਉਹਨਾਂ ਵਾਲਾ ਹੀ ਚੱਲਣਾ ਵਾ। ਹਾਂ,
ਵੈਸੇ ਯੂ ਫੋਨ ਵਾਲੇ ਵਿਚਾਰਿਆਂ ਬੜਾ ਇਹ ਵਿੱਚੋਂ ਕੋਈ ਬੰਦਾ ਲੈਦਾ ਹੋ ਗਿਆ ਇਸ ਸਾਥ, ਉਹਨਾਂ ਨੇ 2 ਭਰਾ ਸੀ ਲੈਦਾ ਕਰ ਲਏ। ਇਹ ਭੇਤੀ ਦਾ ਕੰਮ ਹੈ ਉਸਤਾਦ। ਯੂ ਫੋਨ ਨਹੀਂ ਵੰਡੀਆਂ ਪੈ ਜਾਂਦੀਆਂ ਨੇ, ਯੂ ਫੋਨ ਦਾ ਕੰਮ ਚੱਲ ਗਿਆ, ਭਰਾਵਾਂ ਬੁੱਢੀਆਂ ਲੜਾ ਦਿੰਦੀਆਂ ਨੇ, ਹੁਣ ਮੈਨੂੰ ਲੱਗਦਾ ਇਹਨਾਂ ਨੇ ਆਪਣਾ ਕੋਈ ਸੀਰੀਅਲ ਨੰਬਰ ਵੀ ਕੱਢਣਾ। ਬੁੱਢੀਆਂ ਲੜਾ ਦਿੰਦੀਆਂ ਨੇ ਭਾਈ, 2 ਭਰਾ ਲੈਦਾ ਹੋ ਗਏ। ਹਾਂ ਸਹੀ ਗੱਲ ਆ। ਇੱਕ ਨੇ ਕੀ ਨਾਂ ਰੱਖਿਆ ਓਨਿਕ, ਹਾਂ ਓਨਿਕ ਤੇ ਇੱਕ ਯੂ ਫੋਨ। ਹਾਲਾਂਕਿ ਇੰਨੀ ਕੁ ਗੱਲ ਤੋਂ ਲੜੇ ਤੇ ਓਨਿਕ ਨਾਮ ਰੱਖ ਲਿਆ। ਬਸ ਉਸਤਾਦ ਜੀ ਇਹ ਫਸਾਦ ਪਵਾ ਦਿੰਦੀਆਂ ਬੁੱਢੀਆਂ। ਕਈ ਭਰਾਵਾਂ 'ਚ ਇਤਫਾਕ ਹੋ ਜਾਂਦਾ ਲੜਾਈ ਤੋਂ ਬਾਅਦ। ਹੁਣ ਵਾਰਦ ਤੇ ਜੈਜ਼ ਦੋਵੇਂ ਭਰਾ ਇਕੱਠੇ ਹੋ ਗਏ ਹਾਂ। ਹੁਣ ਉਹਨਾਂ 1 to 5 ਲੈ ਲਿਆ ਉਸਤਾਦ ਜੀ। ਹਾਂ ਦੋਵਾਂ ਨੇ ਆਪਣਾ 1 to 5 ਉਸਤਾਦ ਜੀ ਇਸ ਉਹਨਾਂ ਦਾ ਕੰਮ ਚੱਲ ਪਿਆ। ਚੱਲ ਪਿਆ ਟੈਲੀਨਾਰ ਸਹੀ ਆ, ਉਹ ਨਾ ਕਿਸੇ ਦੀ ਮਾੜੀ ਜਾਂਦਾ ਨਾ ਚੰਗੀ, ਜੋ ਆਪਣਾ ਸਾਈਡ ਤੇ। ਹਾਂ ਉਹ ਟੈਲੀਨਾਰ ਹੈ ਮੁਨਾਫਕ ਹੀ ਉਹ। ਇਹਨਾਂ ਦੀ ਲੜਾਈ ਪਹਿਲਾਂ ਵਾਰਦ ਦੀ ਜੈਜ਼ ਨਹੀਂ ਟੈਲੀਨਾਰ ਉੱਥੇ ਕੰਮ ਹੁੰਦਾ ਜਿੱਥੇ ਇਹਨਾਂ ਸਾਰਿਆਂ ਚੋਂ ਕੋਈ ਨਹੀਂ ਆਉਂਦਾ। ਆ ਤੇ ਉਧਰ ਹੀ ਜਾਂਦਾ ਇੱਧਰ ਇਸੇ ਤੋਂ ਵੜਨ ਨਹੀਂ ਨਾ ਦਿੰਦੇ ਜੈਜ਼ ਵਾਲੇ ਦੋਵੇਂ ਭਰਾ ਨਹੀਂ ਵੜਨ ਦਿੰਦੇ ਨਾ ਜੈਜ਼ ਨਾ ਵਾਰ ਜੈਜ਼ ਵਾਲੇ ਬਣੇ ਆ, ਉਹ ਨਵਾਂ ਟੈਲੈਂਟ ਅੱਗੇ ਆਣ ਹੀ ਨਹੀਂ ਦੇ ਰਹੇ ਭਾਈ। ਹਾਂ ਸਹੀ ਗੱਲ ਆ ਵੀ ਬੈਂਕ ਤੇ ਫੈਸਲ ਬੈਂਕ ਆਪਸ ਜਿਹੜੇ ਇਹਨਾਂ ਦੀ ਰਿਸ਼ਤੇਦਾਰ ਜੀ ਨਹੀਂ ਮੈਂ ਕਹਿੰਦਾ ਆਪਣਾ ਇੱਕ ਨੈਟਵਰਕ ਚਲਾਈਏ ਸਿਮ ਵਾਲਾ। ਉਸਤਾਦ ਜੀ ਆਪਣਾ ਇਹ ਕਿੱਦਾਂ ਚੱਲਦਾ ਵਾ? ਜਿੱਦਾਂ ਮਰਜ਼ੀ ਚੱਲੇ, ਅਸੀਂ ਉਹਦੀ ਹੈਲਪਲਾਈਨ ਪੰਜਾਬੀ ਚ। ਉਸਤਾਦ ਜੀ ਮੈਂ ਚਾਹੁੰਦਾ ਇੱਕ ਐਪ ਬਣੇ ਪੰਜਾਬੀ ਚ ਜਿਹੜੀ ਆ ਨਕਸ਼ੇ ਦੱਸਦੀ ਹੈ। ਨਕਸ਼ੇ ਦੱਸਦੀ ਆ ਨੈਵੀਗੇਸ਼ਨ ਗੂਗਲ ਮੈਪ ਪੰਜਾਬੀ ਚ ਹੋਵੇ। ਖੱਬੇ ਮੋੜ ਯਾਰ ਭਾਜੀ ਸਿੱਧਾ ਹੀ ਕੱਢ ਲਓ ਭਾਜੀ, ਉੱਤੋਂ ਦੀ ਆ ਜਾਓ ਭਾਜੀ, ਪਿੱਛੇ ਇੱਧਰ ਨੂੰ ਜਾਣਾ ਸੀ ਭਾਜੀ, ਤੁਸੀਂ ਅੱਗੇ ਲੰਘ ਆਏ। ਇਹ ਟੈਪ ਹੋਵੇ, ਐਕਟਰਨਲ ਹੋਵੇ ਉਸਤਾਦ ਜੀ, ਐਕਟਰਨਲ। ਓਏ ਇੰਜ ਦੀ ਐਪ ਹੋਵੇ ਜਿਹੜੀ ਝਾੜਾ ਵੀ ਪਾਵੇ, ਮਤਲਬ ਕਹੇ ਓਏ ਇੱਧਰ ਮੁੜਨਾ ਸੀ ਜਾ ਕਿਸੇ ਚੱਲ ਜਾ ਹੁਣ ਅੱਗੋਂ ਜਿੱਧਰੋਂ ਦੀ ਮਰਦੀ ਖਸਮਾਨ ਉੱਤੋਂ ਦੀ ਆ। ਹੁਣ ਬਕਵਾਸ ਵੀ ਕਰਨ ਆ ਮੈਂ ਕਿ ਥੋੜੀ ਦੇਰ ਬਾਅਦ ਆ ਰਿਹਾ ਮੋੜ, ਥੋੜੀ ਦੇਰ ਬਾਅਦ ਆ ਰਿਹਾ ਮੋੜ। ਸਾਜ ਜਿਹੜੀ ਆਪਾਂ ਸਿਮ ਕੱਢਣੀ ਨਾ, ਉਹਦੀ ਸਾਰੀ ਲੈਂਗੁਏਜ ਆਪਾਂ ਪੰਜਾਬੀ ਮਤਲਬ ਕਿ ਕੋਈ ਫੋਨ ਚੁੱਕ ਰਿਹਾ ਨਾ ਤੇ ਅੱਗੋਂ ਕਹਿੰਦੇ ਨਾ ਕਿ ਫਿਲਹਾਲ ਨਹੀਂ, ਤੇ ਅਸੀਂ ਕਹਿਣ ਓਏ ਉਹ ਨਹੀਂ ਉਹ ਚੁੱਕਣ ਦਿਆ, ਉਹ ਨਹੀਂ ਪੰਜਾਬੀ ਦੀ ਐਪ। ਮੈਨੂੰ ਲੱਗ ਰਿਹਾ ਨਹੀਂ ਫੋਨ ਜਾਵੇ ਤੇ ਬੈਲਾਂ ਤੋਂ ਬਾਅਦ ਜਦੋਂ ਬੰਦ ਵਗੋ ਆਵਾਜ਼ ਆਵੇ, ਮੈਨੂੰ ਲੱਗ ਰਿਹਾ ਬੰਦਾ ਕਿਤੇ ਬਿਜ਼ੀ ਆ ਤੇ ਅਕਲਮੰਦੀ ਇਹਦੇ ਚ ਹੀ ਆ ਕਿ 2 ਮਿੰਟ ਬਾਅਦ ਚ ਕਰ ਲੈਣਾ। ਹੋਇਆ ਫੋਨ ਨੰਬਰ ਤੁਹਾਡੀ ਸਿਮ ਬੰਦ ਆ ਤੇ ਹੋ ਗਿਆ, ਉਹ ਜ਼ਰਾ ਸੱਜੇ ਖੱਬੇ ਹੋਏ ਠਹਿਰ ਕੇ ਕਰ ਲਿਓ। ਤੇ ਜੇ ਤੁਹਾਡੀ ਸਿਮ ਬੰਦ ਆ ਨਾ, ਮਤਲਬ ਸਿਗਨਲ ਨਹੀਂ ਆ ਰਹੇ, ਤੇ ਫਿਰ ਕਹੇ ਭਾਜੀ ਜਾਂ ਤੇ ਉਹਨੇ ਜੇ ਤੇ ਥੋੜੀ ਦੇਰ ਲਈ ਬੰਦ ਕੀਤੀ ਤੇ ਚਲਾ ਲੇਗਾ, ਜੇ ਮੁਸਤਕਿਲ ਕਿਤੇ ਉਹਦੇ ਕੋਲ ਖੋਈ ਗਈ ਆ ਜਾਂ ਕਿਤੇ ਇਧਰ ਉਧਰ ਹੋ ਗਈ ਆ ਤੇ ਫਿਰ ਕੰਮ ਖਰਾਬ ਹੀ ਆ। ਫਿਰ ਤੁਸੀਂ ਉਹਦੇ ਕਿਤੇ ਭਰਾ ਭਰੂ ਨਾਲ ਰਾਬਤਾ ਕਰ ਲਓ। ਇੰਜ ਤਾਂ ਹੋਵੇ ਬੰਦਾ ਫੋਨ ਨੰਬਰ ਬਿਜ਼ੀ ਹੈ ਤੇ ਉਹ ਕਹਿ ਰਹੇ ਉਹ ਕਿਤੇ ਹੋਰ ਲੱਗਾ ਹੀ। 3-4 ਵਾਰੀ ਉਹਨੇ ਕਾਲ ਕੀਤੀ ਤੇ ਅੱਗੋਂ ਕਹਿ ਰਿਹਾ ਆ ਜਾਓ ਭਾਈਜਾਨ ਆ ਜਾਓ, ਕੋਈ ਰੋਲਾ ਨਹੀਂ ਸਰ, ਕੋਈ ਮਸਲਾ ਨਹੀਂ। ਵਾਹ ਵਾਹ ਥੈਂਕ ਤੂੰ ਯੂ। ਕਿਉਂ ਨਹੀਂ ਪੀਣੀ ਦਾਣੇ ਕੀ ਵਜ੍ਹਾ? ਯਾਰ ਖਾਣਾ ਕੁਝ ਮੈਂ ਨਾਲ 3400 ਦੇ ਕੁਝ ਨਹੀਂ ਖਾ ਪੀ ਸਕਦਾ। ਅੱਛਾ ਐਪ ਤੋਂ ਨਾ ਉਸੇ ਤੋਂ ਹੀ ਜੇ ਬੰਦੇ ਨੇ 3 ਵਾਰੀ ਕਾਲ ਕੀਤੀ ਨਾ ਤੇ ਅੱਗੋਂ ਹੁਣ ਖੇਜ ਗਿਆ ਤੇ ਕਹਿਣ ਡਿਆ ਅੱਛਾ ਵੀ ਤੈਨੂੰ ਇੱਜ਼ਤ ਨਹੀਂ ਰਾਸ। ਉਹ ਜਦੋਂ ਨਹੀਂ ਚੁੱਕਣ ਦੇ ਤੂੰ ਕਿਉਂ ਬਾਰ-ਬਾਰ ਕਰਦੇ ਆ? ਆਹੋ ਉਸਤਾਦ ਜੀ ਨੈਵੀਗੇਸ਼ਨ ਵਾਲਾ ਪੰਜਾਬੀ ਕਿਹੜੀ ਗੱਲ ਕਰ ਰਿਹਾ ਉਹ ਜਾਣਦੇ ਹੈਗਾ ਪਾਣੀ ਆ ਹਰ ਜ਼ਬਾਨ ਚ ਹੋਵੇ। ਓਏ ਬੋਲ ਲੱਲੋ ਨਾ ਕਰੀ, ਥੱਲੋ ਆਹੋ ਓਏ ਇਧਰ ਨਾਲ ਹੀ ਪਤਾ ਕਵੇ ਭਾਜੀ ਗੱਲ ਇਹ ਹੈ ਕਿ ਹੈ ਤਾਂ ਮਸ਼ਹੂਰ ਕਰਨੀ ਤੇ ਤੁਸੀਂ ਆਪਣੀ ਮਰਜ਼ੀ ਆ। ਅਗਰ ਇਧਰੋਂ ਦੀ ਚੱਲਿਓ ਨਾ ਤੁਸੀਂ ਤੇ ਇਹ ਆ ਕਿ ਵੀ ਥੋੜਾ ਟਾਈਮ ਜ਼ਿਆਦਾ ਲੱਗ ਜਾਏਗਾ, ਰੋਡ ਸਾਫ਼ ਆ। ਇੱਧਰ ਅੱਗੇ ਰਸ਼ ਬਹੁਤ ਜ਼ਿਆਦਾ ਜੀ ਤੇ ਪਹੁੰਚ ਤੇ ਟਾਈਮ ਹੋਣਾ ਹੀ ਲੱਗ ਜਾਣਾ। ਅੱਗੋਂ ਦੇਖ ਲਓ ਤੁਸੀਂ, ਫਰਕ ਏਡਾ ਕੋਈ ਨਹੀਂ। ਫਰਕ ਏਡਾ ਕੋਈ ਨਹੀਂ। ਅੱਛਾ ਉੱਤੋਂ ਮੈਪ ਵੇਖ ਕੇ ਨਾ ਤੇ ਵਿੱਚ ਆਵਾਜ਼ ਆ ਰਹੀ ਓਏ ਅੱਗੇ ਤੋਂ ਸੜਕ ਪੁੱਟੀ। ਓਏ ਆਹੋ ਮੈਪ ਦੇ ਵਿੱਚੋਂ ਇਦਾਂ ਦੀ ਆਵਾਜ਼ ਆ ਰਹੀ, ਉਹ ਵੇਖ ਕੇ ਦੱਸ ਰਿਹਾ। ਅੱਛਾ ਇੰਨਾ ਸਮਾਰਟ ਵੀ ਤੇ ਹੋ ਹੀ ਜਾਏਗਾ। ਤੇ ਮੈਪ ਆਨ ਕੀਤਾ ਤੇ ਬਾਅਦ ਵਿੱਚ ਜੀ ਬਿਸਮਿਲ੍ਲਾ ਭਾਜੀ ਐਪ ਖੋਲਣ ਅੱਜ ਕਿੱਧਰ ਨੂੰ ਮੂੰਹ ਚੁੱਕ ਕੇ ਤੁਰ ਪਏ। ਨਹੀਂ ਬਸ ਉਹ ਮੈਂ ਬਿਸਮਿਲ੍ਲਾ ਕਰਾਂ ਕਿੱਧਰ ਲਾਓ ਜ਼ਰਾ ਲਾਓ ਨਕਸ਼ਾ ਕਿੱਥੇ ਜਾਣਾ ਉਹਨੂੰ ਪਤਾ ਹੋਵੇ। ਉਹ ਪਹਿਲੇ ਹੀ ਕਹਿ ਦੇਵੇ ਕਬਾਲ ਨਾਲ ਜਾਣਾ ਤੇ ਆ ਨੱਪ ਦੋ ਸਿੱਧਾ ਕਬਾਲ ਦਾ ਮੈਂ ਸੇਵ ਕੀਤਾ। ਪੈਟਰੋਲ ਵੀ ਪਵਾ ਲਏ ਕਿ ਐਵੇਂ ਸਿੱਧਾ ਨਕਸ਼ਾ ਨੱਪਦਾ ਹੀ। ਅੱਗੋਂ ਹੜਤਾਲ ਹੋਵੇ ਤੇ ਉਹ ਕਹਿ ਰਹੇ ਉਹ ਦਵਾ ਮਾਰ ਉਧਰ ਕੀ ਕਰਨਾ ਹੈ। ਉਹ ਕਹੀ ਜਾਵੇ ਰਹਿਣ ਦੇ ਅੱਜ ਬੋਧਾ ਅੱਜ ਤੇਰੇ ਲਈ ਸਫ਼ਰ ਨਹੀਂ ਠੀਕ। ਕੰਮ ਚੋਰ ਜਿਹਾ ਗੂਗਲ ਮੈਪ। ਪੰਜਾਬੀ ਦਾ ਹੋਣਾ ਚਾਹੀਦਾ ਉਸਤਾਦ ਜੀ ਵਿੱਚ। ਅੱਜ ਦੇਖ ਲਓ ਇਹ ਆਈਡੀਆ ਚੋਰੀ ਹੋ ਜਾਣਾ ਪੰਜਾਬੀ, ਕਿਤੇ ਨਾ ਕਿਤੇ ਉਹਨਾਂ ਨੇ ਲਾ ਲੈਣਾ ਕੰਮ। ਲੇਕਿਨ ਐਦਾਂ ਦੀ ਜੁਗਤ ਨਹੀਂ ਵਿੱਚ ਹੋ ਸਕਦੀ। ਮਤਲਬ ਜਦੋਂ ਉਹਨਾਂ ਨੇ ਕਹਿਣਾ ਨਾ ਵੀ ਅੱਗੇ ਪਹਾੜੀ ਹੈ ਤੇ ਅੱਗੇ ਕਹਿੰਦੇ ਪਹਾੜ ਹੈ ਧਿਆਨ ਸੇ ਇਹ ਵਾ, ਉਹ ਕਹਿੰਦੇ ਉਹ ਧਿਆਨ ਕਰੀ ਏਦਾਂ ਕਰਕੇ ਬਾਜ਼ਾਂ ਨਹੀਂ ਹੋਣੀਆਂ ਵਿੱਚ। ਆਹੋ ਤੇ ਜੇ ਗਾਲਾਂ ਵੀ ਕੱਢੇ ਝਾੜਾਂ ਵੀ ਪਾਵੇ ਉਸਤਾਦ ਜੀ। ਹਾਂ ਨਾ ਝਾੜਾਂ ਵੀ ਪਾਵੇ ਕਿ ਉਹ ਬਗੈਰਤ ਆਦਮੀ ਮੈਂ ਪਿੱਟਦਾ ਰਿਹਾ ਤੈਨੂੰ ਕਿ ਮੋੜ ਲਾ ਖੱਬੇ ਹੱਥ।
ਪਿੱਟ ਦਾ ਰਿਆਂ ਤੂੰ ਪਤਾ ਨਹੀਂ ਕਿਹੜੀ ਮਾਂ ਨਾਲ ਫੋਨ ਤੇ ਲੱਗਾ ਸੀ ਜਾਂ ਹੁਣ ਖਸਮਾਂ ਨਕਾ ਉੱਤੋਂ ਦੀ ਆ 3 ਮੀਟਰ ਤੋਂ ਬਾਅਦ ਤੇ ਅੱਗੋਂ ਪਤਾ ਕਹਿੰਦਾ ਅੱਛਾ ਯਾਰ ਗਲਤੀ ਹੋ ਗਈ ਆ ਜੰਨੇ ਕਰ ਲੈਣੇ ਗਲਤੀ ਹੋ ਗਈ ਖੇਤ ਸਵਾਹ ਤੁਸੀਂ ਲਾਉਣਾ ਨਕਸ਼ਾ। ਅੱਛਾ ਅੱਗੇ ਹੜਤਾਲ ਹੋ ਰਹੀ ਟੈਟੂ ਸਾੜੇ ਦੇ ਵਿੱਚ ਐਪ ਕਹਿ ਰਹੀ ਓਏ ਅੱਗੇ ਉਹਨਾਂ ਕੁੱਤੀ ਚੀਕਾ ਪਾਇਆ ਚੱਲ ਆ ਥੜੀਆਂ ਵਾਲੀ ਗਲੀ ਚ ਵਾੜ ਕੇ ਚਿੱਬਾ ਰੋਡ ਵੱਲ ਦੀ ਕਰ ਲਾ। ਤੇ ਇੱਕਦਮ ਉਹਨੇ ਮੈਪ ਨੇ ਦੱਸਿਆ ਖੱਬੇ ਹੱਥ ਮੋੜ ਤੇ ਖੱਬੇ ਹੱਥ ਮੋੜਿਆ ਤਾਂ ਕੋਈ ਗਲੀ ਬੰਦ ਆ ਤੇ ਬੰਦੇ ਨੇ ਕਿਹਾ ਯਾਰ ਇਹ ਕੀ ਚਵਲ ਆ। ਉਹਨੇ ਕਿਹਾ ਯਾਰ ਕਸਮ ਵਾਲੀ ਗੱਲ ਆ ਸਵੇਰੇ ਠੀਕ ਸੀ ਉਹਨੇ ਕਿਸੇ ਨੇ ਬਗੈਰਤੀ ਕੀਤੀ। ਤੈਨੂੰ ਪਤਾ ਸੌਫਟਵੇਅਰ ਅੱਧਾ ਘੰਟਾ ਪਿੱਛੇ ਆ। ਆਹੋ ਅੱਛਾ ਜੰਪ ਤੋਂ ਟੱਪਿਆ ਤਾਂ ਕਹਿੰਦਾ 2 ਰੁਪਏ ਨਹੀਂ ਜੰਪ ਤੋਂ ਟੱਪਿਆ ਤੇ ਐਪ ਚੋਂ ਬਾਅਦ ਆਈ ਉਹ ਮੈਂ ਮਰ ਗਿਆ ਉਹ ਹੋਲੀ ਉਹ ਮਰੇ। ਆਹੋ ਅੱਛਾ ਕੋਈ ਗੰਦਾ ਨਾਲਾ ਤੇ ਐਪ ਦੇ ਵਿੱਚ ਬਾਦ ਜਾਣਦੇ। ਮੈਂ ਤਾਂ ਵੈਸੇ ਹੈਰਾਨ ਉਸਤਾਦ ਜੀ ਫੈਸਲ ਰਾਮੇ ਦੀ ਜ਼ਿੰਦਗੀ ਤੋਂ ਜਾਂ ਉੱਥੇ ਰਹਿਣ ਵਾਲੇ ਲੋਕ ਉਹ ਜਿਹੜੇ ਸਿਰਫ ਐਡਰੈਸ ਦੱਸਦੇ ਰਹਿੰਦੇ ਨੇ ਸਾਰੀ ਦਿਹਾੜੀ। ਆਰਫ ਚਾਲ ਕਿਜੇ ਭਲਾ ਕਿਉਂ ਆ ਉਹਨੂੰ 14,931 ਵਾਰੀ ਕਿਸੇ ਨੇ ਐਡਰੈਸ ਪੁੱਛਿਆ ਤੇ ਉਹ ਪਾਗਲ ਹੋ ਗਿਆ ਯਾਰ ਅਸਲ ਚ ਨਾ ਉਹ ਜਿਹੜਾ ਰੋਡ ਆ ਨਾ ਝਾਲ ਚੜਦੇ ਅੱਗੋਂ ਸਾਰੀ ਨਹਿਰ ਆ ਹਾਂਜੀ ਉਹ ਹੁਣ 20 ਇਲਾਕੇ ਨੇ ਉਹ ਚੜਦੇ ਹੀ ਕਹਿੰਦੇ ਨੇ ਕਿ ਯਾਰ ਚਾਲ ਹੈਗਾ ਤੇ ਕੋ ਪੁੱਛ ਲਈ ਤੇ ਇਹੀ ਤੇ ਵਜ੍ਹਾ ਉਹ ਅੱਕ ਗਿਆ ਵਾ ਐਡਰੈਸ ਦੱਸਦਾ ਓਏ ਉਹ ਪਤਾ ਕੀ ਕਰਦਾ ਸੀ ਹੁਣ ਆਰਫ ਚਾਲ ਆ ਹੁਣ ਕਿਸੇ ਨੇ ਪੁੱਛਣਾ ਭਾਜੀ ਲਾਹੌਰ ਜਾਣਾ ਹੈ ਤੇ ਹੁਣ ਉਹਨੂੰ ਕਹਿਣਾ ਵਾ ਵੀ ਸਿੱਧਾ ਹੀ ਛੱਡਣਾ ਨਹੀਂ ਸਿੱਧਾ ਹੀ ਲਾਹੌਰ ਹੀ ਜਾ ਰਿਹਾ ਤੇ ਮੈਂ ਹੁਣ ਇੱਕ ਦੋ ਵਾਰੀ ਬੈਠਾ ਤੇ ਇੰਜ ਕਰਕੇ ਬ੍ਰੇਕ ਵੱਜੀ ਤੇ ਉਹਨੂੰ ਕਹਿੰਦਾ ਸਿੱਧਾ ਹੀ ਉਹ ਕਹਿੰਦਾ ਲਾਹੌਰ ਉਹ ਲੱਗ ਗਿਆ ਪਤਾ ਸਿੱਧਾ ਹੀ। ਇੱਕ ਬੰਦਾ ਕਹਿੰਦਾ ਮੈਂ ਪਾਕਪਤਨ ਜਾਣਾ ਕਹਿੰਦਾ ਸਿੱਧਾ ਹੀ ਉਹ ਲਾਹੌਰੋਂ ਹੋ ਗਿਆ ਨੂੰ ਆਇਆ ਫਿਰ ਵਿਚਾਰਾ। ਇਹ ਮਸਲਾ ਬਣ ਜਾਂਦਾ ਉਸਤਾਦ ਜੀ। ਅਕਸਰ ਲੋਕ ਲਾਹੌਰ ਦੇ ਵੀ ਲੋਕ ਜਿਹੜੇ ਖਿੱਚ ਜਾਂਦੇ ਨੇ ਐਡਰੈਸ ਪੁੱਛ ਜਿਹੜਾ ਕਹਿੰਦੇ ਨੇ ਨਾ ਲਾਹੌਰੀ ਐਡਰੈਸ ਨਹੀਂ ਸਹੀ। ਨਹੀਂ ਇਹ ਗਲਤ ਗੱਲ ਆ ਲਾਹੌਰੀ ਐਡਰੈਸ ਸਹੀ ਦੱਸਦੇ ਆ ਤੁਹਾਡੇ ਕੋਲ ਉੱਥੇ ਪਹੁੰਚਿਆ ਨਹੀਂ ਜਾਂਦਾ। ਇਹ ਜੈਨੂਇਨ ਗੱਲ ਮੈਂ ਤੁਹਾਨੂੰ ਦੱਸ ਰਿਹਾ। ਲਾਹੌਰ ਮੁਸ਼ਕਿਲ ਬੜਾ ਵਾ। ਲਾਹੌਰ ਮੁਸ਼ਕਿਲ ਆ ਲਾਹੌਰੀ ਐਡਰੈਸ ਸਹੀ ਦੱਸਦੇ ਆ ਲੇਕਿਨ ਤੁਸੀਂ ਉਹ ਗਲਤ ਹੋ ਜਾਂਦੇ ਕਿਉਂਕਿ ਉਹ ਬੜੀਆਂ ਹਾਂ ਤੇ ਤੁਸੀਂ ਬਾਅਦ ਚ ਕਹਿੰਦੇ ਜੀ ਲਾਹੌਰੀ ਐਡਰੈਸ ਨਹੀਂ ਸਹੀ ਦੱਸਦੇ। ਐਡਰੈਸ ਉਹ ਸਹੀ ਦੱਸਦੇ ਉਹਨਾਂ ਨੂੰ ਕੀ ਲੋੜ ਆ ਗਲਤ ਹਾਂ ਤੁਹਾਨੂੰ ਸਮਝ ਨਹੀਂ ਆਉਂਦੀ ਲਾਹੌਰ ਦੀ। ਜਿਵੇਂ ਤੈਨੂੰ ਸਮਝ ਨਹੀਂ ਆਈ ਚਾਹ ਚੁੱਕਣ ਦੀ। ਨਹੀਂ ਕੋਈ ਗੱਲ ਨਹੀਂ ਉਸਤਾਦ ਜੀ ਨੇ ਮੇਰੇ ਲਈ ਕੀਤੀ ਸੀ ਕਿ ਨਹੀਂ ਉਹਨਾਂ ਨੇ ਇਹ ਬੜੀ ਗੱਲ ਆ ਵੀ ਯਾਰ ਤੇਰੇ ਅੱਗੇ ਰੱਖ ਕੇ ਚੁੱਕ ਲਈ ਤੇਰੇ ਅੱਗੇ ਪਈ ਸ਼ਾਇਦ ਸਾਇਆ ਪੈ ਜਾਂਦਾ ਉਹ ਯਾਰ ਇਹ ਘਾਹ ਨਾਜ਼ਰੀਨ ਲੇਟੈਸਟ ਨਵੀਂ ਟੈਕਨੋਲੋਜੀ ਮਜ਼ੇਦਾਰ ਆ। ਇਹ ਸੂਈਆਂ ਵਾਲਾ ਘਾਹ ਨਹੀਂ ਇਹ ਨਰਮ ਆ ਘਾਹ ਉਹ ਸਾਡੇ ਵਾਲਾ ਜਿਹੜਾ ਘਾਹ ਨਾ ਉਹ ਹੋਰ ਤਰ੍ਹਾਂ ਦਾ ਵਾ। ਇਹ ਘਾਹ ਚ ਵੀ ਇਹ ਘਾਹ ਦਾ ਪਾਣੀ ਪੀਤਾ ਵਾ ਸੀ। ਸਾਜੀ 900 ਰੁਪਏ ਕਿਲੋ ਵਾ ਇਹ ਨਰਸਰੀ ਤੋਂ ਲੱਭ ਜਾਂਦਾ ਉਹ। ਇਹ ਨਹੀਂ ਇਹ ਕੋਈ ਮਸ਼ੀਨੀ ਕੰਮ ਆ ਫਰੀਦ ਸਾਹਿਬ। ਉਹ ਨਹੀਂ ਯਾਰ ਮਸ਼ੀਨੀ ਹੈ ਉਹ ਯਾਰ ਨਸਲ ਇਹਦੀ ਇੱਕ ਹੋਰ ਵਾ ਇਹਨੂੰ ਕਹਿੰਦੇ ਨੇ ਘਟੀਆ ਨਸਲ। ਅਵੇ ਇਹਨਾਂ ਬੈਠੇ ਆ ਚੁੱਭਣ ਡਿਆ ਵਾ ਉਹ ਸਾਡੇ ਵਾਲਾ ਘਾਹ ਚੁੱਭਦਾ ਨਹੀਂ ਹੈਗਾ। ਨਹੀਂ ਉਹ ਚੁੱਭਣ ਇਸ ਤੋਂ ਦੇ ਆ ਕਿ ਛੋਟਾ ਵਾ ਹਾਂ ਛੋਟਾ ਇਸ ਤੋਂ ਚੁੱਭਣ ਦੇ ਸਿੱਧਾ ਜਿਵੇਂ ਵਾਲ ਹੁੰਦੇ ਆ ਵਾਲ ਛੋਟੇ ਕਰਾ ਲਓ ਚੁੱਭਦੇ ਆ ਖਸਖਸੇ ਹਾਂ। ਇਹ ਪਹਾੜੀ ਨਸਲ ਦਾ ਘਾਹ ਵਾ ਪਹਾੜੀ ਨਹੀਂ ਕਿਸੇ ਢਾੜੀ ਨਸਲ ਦਾ ਘਾਹ ਹੈ। ਚਲੋ ਨਾਜ਼ਰੀਨ ਆ ਜਾਓ ਯਾਰ ਬਾਕੀ 2-3 ਮਿੰਟ ਗੱਡੀ 'ਚ ਕਰ ਲਾਂਗੇ ਆ ਜਾਓ ਚਲੋ ਇੱਥੇ ਮੈਂ ਕਹਿੰਦਾ ਵਾ ਤੁਸੀਂ ਗੱਲ ਕਰਕੇ ਵਾਈਂਡ ਅਪ ਦਿਓ ਉਹ ਤੇ ਸਾਜੀ ਉਧਰਲੇ ਪਾਸੇ ਬਹਿ ਕੇ ਜਿਹੜਾ ਉਹ ਸੀਨ ਇਹਨਾਂ ਨੂੰ ਦਿਖਾ ਦਈਏ ਥੋੜਾ ਜਿਹਾ। ਉਹ ਮੈਂ ਇੱਥੋਂ ਹੀ ਦਿਖਾ ਦੇਣਾ ਠਹਿਰ ਜੋ ਨਾਜ਼ਰੀਨ ਮੈਂ ਤੁਹਾਨੂੰ ਦਿਖਾਉਣਾ ਆਪਾਂ ਕਿੱਥੇ ਬੈਠੇ ਆ ਦੇਖਣਾ ਜ਼ਰਾ ਓਹੋ ਫਰੇਮੇ ਆਹਾ ਉਹ ਦੇਖੋ ਜ਼ਰਾ ਟੈਂ ਆ ਤੁਸੀਂ ਮੇਰੇ ਦਾ ਜ਼ੂਮ ਚੈੱਕ ਕਰਨਾ ਜ਼ਰਾ ਇਹਦਾ। ਅੱਜ ਉਸਤਾਦ ਜੀ ਐਟਮੋਸਫੇਅਰ ਵਾਲੀ ਗੱਲ ਨਹੀਂ ਕਰ ਰਹੇ ਐਟਮੋਰਫਿਸ ਐਜ਼ਰਾ ਜ਼ੂਮ ਚੈੱਕ ਕਰੋ ਮੋਬਾਈਲ ਦਾ ਇਹ कैसा लग रहा है बच्चा नहीं ਹੁਣ ਇਹ ਹੀ ਤੁਸੀਂ ਇੱਧਰ ਜ਼ੂਮ ਚੈੱਕ ਕਰਨਾ ਉਹ ਮਰੇ ਆ ਦੇਖੋ ਦਾ ਜ਼ੂਮ ਸਾਜੀ ਮੈਂ ਤਾਂ ਕਹਿੰਦਾ ਅਸੀਂ ਵੀ ਆਪਣਾ ਸਟੂਡੀਓ ਕਿਤੇ ਕਸ਼ਮੀਰ ਆਜ਼ਾਦ ਕਸ਼ਮੀਰ ਮੁਜ਼ੱਫਰਾਬਾਦ ਇੱਧਰ ਕਿਤੇ ਬਣਾਈਏ ਯਾਰ ਜਾਣਾ ਚਾਹੀਦਾ ਜਾਂਦੇ ਹੀ ਨਹੀਂ ਤੁਸੀਂ ਘਰੋਂ ਹੀ ਨਹੀਂ ਨਿਕਲਦੇ ਉੱਠਦੇ ਹੀ ਨਹੀਂ ਤੁਸੀਂ ਇਹ ਤਾਂ ਕੰਮ ਆ ਸਵੇਰ 7-8 ਵਜੇ 9 ਵਜੇ 7-8 ਵਜੇ ਨਿਕਲੋ ਸਾਰੀ ਦਿਹਾੜੀ ਫਿਰ ਸ਼ੂਟ ਕਰੋ ਫਿਰ ਰਾਤ ਨੂੰ ਘਰ ਆਓ ਪਤਾ ਲੱਗੇ ਤੁਸੀਂ 2 ਵਜੇ ਹੁਣ ਦੇਖੋ ਜੀ ਬਾਦ ਸਾਹਿਬ ਨਹੀਂ ਆਏ 2 ਵਜੇ ਫੋਨ ਕੀਤਾ ਜੀ ਮੈਂ ਪਤਾ ਨਹੀਂ ਕਿਹੜੇ ਸ਼ਹਿਰ 'ਚ ਜੀ ਮੈਂ ਮਹਿੰਦੀ ਤੇ ਗਿਆ ਜੀ ਸਾਜੀ ਉਹ ਨਵਾਜ਼ ਸ਼ਰੀਫ ਦੇ ਵਿਆਹ ਤੇ ਗਿਆ ਵਾ ਨਵਾਜ਼ ਸ਼ਰੀਫ ਦੇ ਉਹਦਾ ਕਜ਼ਨ ਦਾ ਨਾਂ ਨਵਾਜ਼ ਸ਼ਰੀਫ ਆ ਅੱਛਾ ਜੀ ਵਿਆਹ ਤੇ ਗਿਆ ਨਾ ਉਹਦਾ ਨਵਾਜ਼ ਸ਼ਰੀਫ ਨਾਮ ਇੱਕ ਕਜ਼ਨ ਦਾ ਨਾਂ ਆਸਫ ਅਲੀ ਜ਼ਰਦਾਰੀ ਨਹੀਂ ਨਵਾਜ਼ ਸ਼ਰੀਫ ਜੈਨੂਇਨ ਉਹਦੇ ਕਜ਼ਨ ਦਾ ਨਾਮ ਵੀ ਹਾਂ ਅੱਛਾ ਜੀ ਹਾਂਜੀ ਐਦਾਂ ਨਾਂ ਰੱਖੇ ਨੇ ਸਾਡੇ ਪਿੰਡ ਇੱਕ ਬੰਦਾ ਸੀ ਉਹਨੇ ਆਪਣੇ ਬੱਚਿਆਂ ਦਾ ਨਾਂ ਕਾਇਦੇ ਆਜ਼ਮ ਭੁੱਟੋ ਬਹੁਤ ਨਾਂ ਰੱਖਿਆ ਲੋਕਾਂ ਨੇ ਭੁੱਟੋ ਅੱਛਾ ਮੈਂ ਕਾਇਦੇ ਆਜ਼ਮ ਦੱਸਿਓ ਨਹੀਂ ਕਾਇਦੇ ਆਜ਼ਮ ਨਹੀਂ ਨਾਂ ਰੱਖਿਆ ਲੋਕਾਂ ਨੇ ਕਾਇਦੇ ਆਜ਼ਮ ਮੁਹੰਮਦ ਅਲੀ ਜਨਾਹ ਰੱਖਿਆ ਮੁਹੰਮਦ ਅਲੀ ਜਨਾਹ ਰੱਖਿਆ ਲੇਕਿਨ ਭੁੱਟੋ ਬਹੁਤ ਰੱਖਿਆ ਲੋਕਾਂ ਨੇ ਹਾਂਜੀ ਉਹਦੀ ਤਰਤੀਬ ਇਹ ਵਾ ਕਿ ਉਹਨੇ ਲਿਆਕਤ ਅਲੀ ਖਾਂ ਕਾਇਦੇ ਆਜ਼ਮ
ਫਿਰ ਸਰ ਸੈयद ਉਹਨੇ ਸਾਰੇ ਆਪਣੇ ਬੱਚਿਆਂ ਦੇ ਨਾਂ ਰੱਖੇ। ਹਾਂ ਤੇ ਬੱਚੇ ਥੋੜੇ ਜਿਹੇ ਵੱਡੇ ਹੋਏ ਉਹਨਾਂ ਨੇ ਐਸੀ ਲੜਾਈ ਪਾਈ ਜਾਇਦਾਦਾਂ ਵਕਾਤੀਆਂ ਸਾਰੀਆਂ ਜਿਹੜੇ ਗਰਕ ਕਰਦੇ ਆਜ਼ਾਦੀ ਮੁਬਾਰਕ। ਮੈਂ ਕਹਿੰਦਾ ਉਹਨਾਂ ਨੇ ਅਲਾਮਾ ਇਕਬਾਲ ਵੀ ਸੀ ਇੱਕ ਬੱਚਾ ਆ ਲੈ ਹਾਂ ਉਹ ਤੇ ਸੁੱਤਾ ਰਹਿੰਦਾ ਸੀ, ਕਹਿੰਦੇ ਖਾਬ ਵੇਗਣ ਦੇ। ਇਹਨਾਂ ਨੇ ਮੁਲਕ ਬਣਾਇਆ ਉਹਨਾਂ ਚਾਰਾਂ ਨੇ ਇੱਕ ਘਰ 'ਚ ਉਹ ਵੀ ਬਰਬਾਦ ਕਰਤਾ। ਪਰ ਕਹਿੰਦਾ ਤਾਂ ਲੜੀ ਜਾਂਦਾ ਸੀ, ਕਹਿੰਦਾ ਇਹ ਪਤਾ ਕਿ ਲਿਆਕਤ ਅਲੀ ਖਾਨ ਸਾਈਕਲ ਚੋਰੀ ਚ ਅੰਦਰ ਹੋਇਆ ਯਾਰ ਕਹਿੰਦਾ ਤਾਂ ਲੜੀ ਜਾਣੇ, ਕਹਿੰਦਾ ਇਹ 4 ਮੱਲਾ ਲੈਦਾ ਕਰੋ। ਹਾਂ ਨਹੀਂ ਉਹ ਵਿਚਾਰੇ ਬੱਚੇ ਨਾ ਹੀ ਰੱਖੇ, ਉਹਨਾਂ ਨੂੰ ਹੁਣ ਕੀ ਪਤਾ। ਉਹਨਾਂ ਨੂੰ ਕੀ ਪਤਾ। ਹਾਂ 4 ਬਰਾਦਰੀ ਏਜੰਡਾ ਪੇਸ਼ ਕੀਤਾ ਸੀ, ਕਿਸੇ ਚਾਰੇ ਭਰਾ ਲਿਆ ਤਾਂ ਜਿਹੜਾ ਲਾਮਾ ਇਕਬਾਲ ਆ ਉਹਨੂੰ ਸ਼ਾਇਰੀ ਤੋਂ ਨਫ਼ਰਤ ਸੀ। ਉਹ ਕਹਿੰਦਾ ਯਾਰ ਇਹ ਕੀ ਕੰਮ ਆ। ਉਹ ਰੈਪਰ ਬਣ ਗਿਆ। ਆਹੋ ਉਹ ਮਿਸਟਰ ਲਵ ਲਵ ਤੇਰੀ ਆਂਖੋਂ ਕਾ ਇਸ ਟਾਈਪ ਦਾ ਸੀ ਲਾਮਾ ਇਕਬਾਲ। ਤੇ ਕਾਇਦੇ ਆਜ਼ਮ ਜਿਹੜਾ ਸੀ ਬੜਾ ਮੋਟਾ ਹੋ ਗਿਆ। ਕਾਇਦੇ ਆਜ਼ਮ ਸਾਹਿਬ ਮੋਟੇ ਹੋ ਗਏ ਤੇ ਉਹ ਕੁਆਲੀ ਦਾ ਸ਼ੌਕ ਸੀ ਯਾਰ। ਵੈਸੇ ਮਤਲਬ ਗੱਲ ਕਰਨ ਦਾ ਇਹ ਹੈ ਕਿ ਉਹ ਬੰਦੇ ਨੇ ਸ਼ੌਕ ਨਾਲ ਨਾਂ ਰੱਖੇ ਸੀ ਚਾਹਦੇ। ਅਸੀਂ ਉਹਨਾਂ ਦਾ ਦੱਸ ਰਹੇ ਕਿ ਜਿਨ੍ਹਾਂ ਦੇ ਨਾਂ ਰੱਖੇ ਸੀ ਬੱਚਿਆਂ ਦੇ ਉਹ ਕੀ ਕਰਦੇ ਆ। ਹਾਂ ਨਹੀਂ ਉਹ ਦੂਸਰੇ ਅਸਲਾਂ ਦੀ। ਹਾਂ ਉਹਨਾਂ ਦੀ ਨਹੀਂ ਗੱਲ ਕਰ ਰਹੇ ਸੀ। ਸਾਜੀ ਇੱਕ ਮੈਂ ਮੱਛਰ ਦੇ ਬਾਰੇ 'ਚ ਇੱਕ ਖਬਰ ਸੁਣੀ ਹੈ ਕਿ ਮੱਛਰਾਂ ਦੇ ਪਰਾਂ ਤੇ ਸੀਰੀਅਲ ਨੰਬਰ ਲਿਖਿਆ ਹੋਇਆ ਆ ਰਿਹਾ। ਉਹ ਮੈਂ ਸਲਮਾਨ ਭਾਈ ਨੂੰ ਵੀ ਦਿਖਾਇਆ ਸੀ ਕਿ ਉਹ ਮੱਛਰ ਹਾਂਜੀ ਪ੍ਰੋਡਿਊਸ ਕੀਤਾ ਜਾ ਰਿਹਾ ਛੋਟਾ ਛੋਟਾ ਮੱਛਰ। 16 ਨੰਬਰ ਵਾਲਾ ਮੱਛਰ ਮੈਂ ਸਲਮਾਨ ਭਾਈ ਨੂੰ ਵਿਖਾਇਆ ਕਿ ਇਹ ਦੇਖੋ ਇਹ ਲਿਖਿਆ ਜੇ ਇਹਦੇ ਉੱਤੇ 16 ਨੰਬਰ ਮੱਛਰ। ਸੱਚੀ ਮੁੱਚੀ ਸਾਜੀ ਨਹੀਂ ਮੈਨੂੰ ਤੇ ਹੁੰਦਾ ਹੀ 48 ਨੰਬਰ ਮੇਰਾ ਪੈਰ। ਅੱਛਾ ਮੱਛਰ ਤੇ ਸੀਰੀਅਲ ਨੰਬਰ ਲਿਖਿਆ ਯਾਨੀ ਕਿ ਇਹ ਤੋਂ ਇਹ ਲੱਗਦਾ ਵਾ ਕਿ ਕਿਤੇ ਮਸਨੂਈ ਮੱਛਰ ਤਿਆਰ ਕੀਤਾ ਜਾ ਰਿਹਾ। ਨਾਜ਼ਮਾਬਾਦ ਬਣਾਉਂਦੇ ਕਿ ਪਤਾ ਨਾ ਲੱਗੇ। ਹਾਂਜੀ ਸਾਜੀ ਮਸਨੂਈ ਊਂਠ ਵੀ ਉਹਨਾਂ ਨੇ ਬਣਾਏ। ਉਹਨਾਂ ਨੇ ਕਿਹਾ ਗੁਪਤ ਮਾਹੌਲ ਉਹਦੇ ਉੱਤੇ ਵੱਡੀ ਖਾਲ ਤੇ ਉਹਨਾਂ ਨੇ ਲਿਖਿਆ ਵਾ NKF 3646 ਮਸਨੂਈ ਊਂਠ ਆ। ਸਾਜੀ ਉਹ ਫੜੇ ਭਲਾ ਕਿੱਥੋਂ ਜਾਂਦੇ ਆ? ਉਹ ਰੇਗਿਸਤਾਨ 'ਚ ਨਹੀਂ ਉਹਦੇ ਕੋਲ ਤੁਰਿਆ ਜਾਂਦਾ, ਉਹ ਸੜਕ ਤੇ ਦੌੜਦਾ ਉੱਥੋਂ ਫੜ ਲੈਂਦੇ, ਕਹਿੰਦੇ ਆ ਜਾਲੀ ਆ। ਸਾਜੀ ਸ਼ੇਰ ਵੀ ਬਣ ਜਾਣੇ ਅਨਕਰੀਬ। ਸਾਜੀ ਉਹ ਊਂਠ ਜੋ ਮਤਲਬ ਉਹਦੇ ਥੱਲੇ ਖੁਰੀਆਂ ਲੱਗੀਆਂ ਨੇ, ਉੱਥੋਂ ਫੜਿਆ ਜਾਂਦਾ। ਹਾਂਜੀ ਊਂਠ ਨਗਦਾ ਕਰਨਾ। ਹਾਂ ਸ਼ੇਰ ਫਰੀਦ ਨਹੀਂ ਬਣਨੇ ਮੁਸ਼ਕਲ ਗੱਲ ਹੈ ਕਿ ਸ਼ੇਰ ਨਹੀਂ ਸਾਜੀ ਬਣਨੇ। ਉਹਨਾਂ ਦਾ ਉਹ ਪਿੰਜਰ ਨਹੀਂ ਲੱਭ ਰਿਹਾ, ਉਹ ਜਿਹੜਾ ਹੱਡੀਆਂ ਢਾਂਚਾ ਨਹੀਂ ਲੱਭ ਮੱਛਰ ਇਹਨਾਂ ਨੇ ਬਣਾ ਲਿਆ। ਸਾਜੀ ਯਾਰ ਠੀਕ ਹੈ ਮੱਛਰ ਬਣ ਸਕਦਾ, ਨਿੱਕਾ ਜਿਹਾ ਮੱਛਰ ਬਣਾ ਕੇ ਉਹ ਚੈਸੀ ਕੋਈ ਇਲੈਕਟ੍ਰੋਨਿਕ ਚੀਜ਼ ਲਾ ਕੇ ਜਿੱਥੇ ਮਰਜ਼ੀ ਉਹਨੂੰ ਭੇਜ ਦੇਣ। ਲੇਕਿਨ ਇਹ ਥੋੜੀ ਇੰਗਲਿਸ਼ ਫਿਲਮ 'ਚ ਮੈਂ ਇੱਕ 'ਚ ਵੇਖਿਆ ਸੀ। ਸਹੀ ਗੱਲ ਸਾਜੀ ਉਹ ਬੈਟਰੀਆਂ ਨੇ ਐਡੀ ਬੈਟਰੀ ਵਿੱਚ ਕਿੱਥੋਂ ਮੱਛਰ ਦੇ ਮਗਰ ਲਾ ਦੇ ਯਾਰ। ਉਹਨੇ ਖਿੱਚ ਉਹ ਐਡੀ ਬੈਟਰੀ ਉਹਨੇ ਸਾ ਲਿਆ। ਉਹਨਾਂ ਨੇ ਕਿਹੜਾ ਉਹ ਕਾਸਾ ਉਹ ਸਾਕਾ ਦੀ ਬੈਟਰੀ, ਉਹ ਕਾਸਾ ਦੀ ਵੱਡੀ ਕਾਸਾ ਦੀ 150 ਵਾਲੀ ਬੈਟਰੀ ਮੱਛਰ ਨੇ ਚੁੱਕੀ ਤੇ ਉੱਡ ਰਿਹਾ। ਸੋਲਰ ਵਾਲੀ ਮੱਛਰ ਘਰ ਬੈਠਾ ਕਿਤੇ ਕੀ ਹੋਏਗਾ ਬੈਟਰੀ ਲੋ। ਆਹ ਦੱਸ ਯਾਰ ਇਦਾਂ ਉਹਦੇ ਵੱਡੀ ਬੈਟਰੀਆਂ ਮੱਛਰ ਜਨਾਬ ਜੀ ਸ਼ਾਲਮੀ ਚੌਂਕ 'ਚ ਬੈਟਰੀਆਂ ਵਾਲੇ ਕੋ ਬੈਟਰੀ ਉੱਥੇ ਲਵਾਈ ਆਪ ਸਾਈਡ ਤੇ ਆ ਬੈਠਾ। ਤੈਨੂੰ ਪੁੱਛ ਰਿਹਾ ਕਿੰਨੀ ਕੁ ਹੋ ਗਈ ਭਾਜੀ? ਆਹ ਦੇ ਯਾਰ ਇੱਕ ਮਿੰਟ ਮੈਂ ਤੁਹਾਨੂੰ ਦਿਖਾਵਾਂ। ਆਹ ਦੇਖੋ ਜ਼ਰਾ ਨਾਜ਼ਰੀਨ, ਉਹ ਮੇਰੇ ਮੌਲਾ ਚਾਮੋ ਆਹ ਦੇਖੋ ਜ਼ਰਾ। ਓਏ ਉਹ ਹਲਕਾ ਜਿਹਾ ਇਹ ਦੇਖੀ ਸਾਜ ਜ਼ਾਲਮ। ਅਰੇ ਦੇਖ ਉਹਦੇ 'ਚ ਕੋਈ ਉਹ ਨਹੀਂ ਹੈਗੀ ਨਰਮੀ। ਚਲੋ ਜੀ ਨਾਜ਼ਰੀਨ ਓਕੇ ਜੀ, ਚੱਲੀਏ ਭਾਈ ਅਜ਼ਾਨ ਹੋਣ ਲੱਗੀ। ਓਕੇ ਅੱਲਾ ਹਾਫਿਜ਼। ਚਲੋ ਆ ਜਾਓ।